ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਅਨਿਲ ਖੁਰਤਮਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅਧਿਆਇਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 23 ਅਪ੍ਰੈਲ 2024 10 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਟੋਰਾਂਟੋ ਤੋਂ ਵੀਰ ਸਿਮਰਨ ਦੀਪ ਸਿੰਘ ਜੀ ਨੂੰ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਆਪਣੇ ਅਦਾਰਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਆਪਣਾ ਦਸਵੰਧ ਕਰਨਾ ਚਾਹੀਦਾ ਹੈ ਔਰ ਟੀਵੀ 84 ਜੇ ਕੌਮੀ ਅਦਾਰਿਆਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਮਰਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੋਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਵੜਾ 2023 ਦੀ ਹਿਊਮਨ ਰਾਈਟਸ ਸੰਬੰਧੀ ਰਿਪੋਰਟ ਜਾਰੀ ਕੀਤੀ ਹੈ ਔਰ ਇਸ ਰਿਪੋਰਟ ਵਿੱਚ ਜਿੱਥੇ ਭਾਰਤ ਵਿੱਚ ਹੋ ਰਹੀ ਇਨਸਾਨੀ ਹੱਕਾਂ ਦੇ ਹਨਨ ਨੂੰ ਬੜੇ ਵੇਰਵੇ ਨਾਲ ਬਿਆਨ ਕੀਤਾ ਹੈ, ਉੱਥੇ ਭਾਰਤ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਸ਼ੁਰੂ ਜਿਹੜੇ ਟ੍ਰਾਂਸਨੈਸ਼ਨਲ ਪ੍ਰੋਡਕਸ਼ਨ ਦਾ ਜਿਹੜਾ ਖਾਸ ਜ਼ਿਕਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਟੋਰਾਂਟੋ ਨਿਵਾਸੀ ਵੀਰ ਸਿਮਰਨਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਦਾ ਵਨ ਲਾਈਨਰ ਮੈਸੇਜ ਹੀ ਹੈ ਕਿ ਅਦਾਰੇ ਮਜ਼ਬੂਤ ਕਰੀਏ। ਬਿਲਕੁਲ। ਹੁਣ ਜਦੋਂ ਅਸੀਂ ਅਦਾਰਿਆਂ ਦੀ ਗੱਲ ਕਰਦੇ ਹਾਂ ਉਹ ਹਰ ਫੀਲਡ ਦੇ ਅਦਾਰੇ ਨੇ, ਧਾਰਮਿਕ, ਸਮਾਜਿਕ, ਸਿਆਸੀ ਔਰ ਖਾਸ ਤੌਰ ਤੇ ਅੱਜ ਜਦੋਂ ਦੁਨੀਆ ਦੇ ਵਿੱਚ ਨੈਰੇਟਿਵ ਦੀ ਲੜਾਈ ਮੰਨੀ ਜਾ ਰਹੀ ਹੈ ਤਾਂ ਫਿਰ ਮੀਡੀਆ ਦੇ ਵਿੱਚ ਖਾਸ ਤੌਰ ਤੇ ਜਿਹੜਾ ਅੱਜ ਉਹ ਮੀਡੀਆ ਜਿਹੜਾ ਪੰਥ ਦੀ ਗੱਲ, ਸਿੱਖ ਕੌਮ ਦੇ ਹਿੱਤਾਂ ਦੀ ਗੱਲ ਔਰ ਭਾਰਤ ਦੇ ਨੈਰੇਟਿਵ ਨੂੰ ਤੋੜ ਕੇ ਸਿੱਖ ਨੈਰੇਟਿਵ ਸਿਰਜਣ ਦੇ ਵਿੱਚ ਮੇਨ ਰੋਲ ਅਦਾ ਕਰ ਸਕਦਾ ਹੈ ਦੁਨੀਆ ਭਰ ਦੇ ਵਿੱਚ, ਉਸ ਦੀ ਇੱਕ ਆਪਣੀ ਅਹਿਮੀਅਤ ਹੈ। ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਜਿਹੜਾ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਇੱਕ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਸੀ, ਉਸ ਦੇ ਉੱਤੇ ਕਿਵੇਂ ਭਾਰਤੀ ਏਜੰਸੀਆਂ ਨੇ ਕੰਟਰੋਲ ਕੀਤਾ। ਪਹਿਲਾਂ ਤਾਂ ਉਹਨਾਂ ਨੇ ਵਿਦਨ ਇੰਨਾ 10,000 ਦੀ ਫਿਗਰ ਤਾਂ ਹੁਣ ਆਫਟਨ ਕੋਟ ਹੁੰਦੀ ਹੈ, ਜਿਹੜੇ ਉਹਨਾਂ ਨੇ IT ਸੈਕਟਰ ਦੇ ਬੰਦੇ ਫੁੱਲ ਟਾਈਮ ਜਿਹੜੇ ਬਿਠਾਏ, ਜਿਨ੍ਹਾਂ ਨੇ ਕਿਵੇਂ WhatsApp ਯੂਨੀਵਰਸਿਟੀ ਦੇ ਉੱਤੇ ਉਹਨਾਂ ਨੇ ਗਲਤ ਖਬਰਾਂ ਦੇਣੀਆਂ ਨੇ, ਜਿਸ ਬਾਰੇ ਬੜੇ ਫਖਰ ਨਾਲ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀਂ ਤਾਂ ਇੰਨੇ ਮਿਲੀਅਨਸ ਵਾਲੇ ਸਾਡੇ WhatsApp ਗਰੁੱਪ ਨੇ, ਖਬਰ ਸੱਚੀ ਹੋਏ ਝੂਠੀ ਹੋਏ ਸਵੇਰ ਵੇਲੇ ਬ੍ਰੇਕਫਾਸਟ ਤੋਂ ਪਹਿਲਾਂ ਅਸੀਂ ਉਹ ਖਬਰ ਪਰੋਸ ਦਿੰਦੇ ਤੇ ਇੰਨੇ ਲੋਕਾਂ ਤੱਕ ਪਹੁੰਚ ਜਾਂਦੀ ਹੈ। ਅੱਜ ਇੱਕ ਬੜਾ ਪਪੂਲਰ ਯੂਟਿਊਬਰ ਧਰੁਵ ਨਾਂ ਦਾ, ਜਿਸ ਦੀ ਦੇ ਮਿਲੀਅਨਸ ਐਂਡ ਮਿਲੀਅਨਸ ਉਸ ਦੇ ਵਿਊਅਰ ਨੇ, ਜਾਂ ਉਸ ਦੀ ਗੱਲ ਜਿਹਨੇ ਮੋਦੀ ਨੂੰ, ਹਾਲਾਂ ਮੈਨੂੰ ਜਿੱਥੋਂ ਤੱਕ ਥੋੜ੍ਹੀ ਜਾਣਕਾਰੀ ਹੈ ਉਸ ਦਾ ਆਮ ਆਦਮੀ ਪਾਰਟੀ ਦੇ IT ਸੈੱਲ ਨਾਲ ਕਿਸੇ ਵੇਲੇ ਸੰਬੰਧ ਰਿਹਾ, ਲੇਕਿਨ ਉਹਦੀ ਕਾਫੀ ਪੋਪੂਲੈਰਿਟੀ ਹੈ ਔਰ ਪਿੱਛੇ ਉਸ ਦੀਆਂ 2 ਵੀਡੀਓ ਜਿਹਦੇ 'ਚ ਉਹਨੇ ਮੋਦੀ ਨੂੰ ਤਾਨਾਸ਼ਾਹ ਦੇ ਤੌਰ ਦੇ ਉੱਤੇ
ਜਿਹੜਾ ਉਹ ਪ੍ਰੋਜੈਕਟ ਕੀਤਾ ਕਿ ਭਾਈ ਕਿਵੇਂ ਤਾਨਾਸ਼ਾਹੀ ਕੀ ਹੈ, ਕਿੱਧਰ ਨੂੰ ਜਾ ਰਹੀ ਹੈ। ਔਰ ਹੁਣੇ ਹੀ ਅੱਜ ਤੋਂ 1-2 ਦਿਨ ਪਹਿਲਾਂ ਉਹਦੀ ਇੱਕ ਵੀਡੀਓ ਕਿ ਹਾਊ ਪੀਪਲ ਆਰ ਬ੍ਰੇਨ ਵਾਸ਼ਡ, ਇਸ ਦੇ ਉੱਤੇ ਬੜੀ ਐਜੂਕੇਟਿਵ, ਕਿਉਂਕਿ ਇਹ ਜਿਹੜੇ ਲੋਕ ਇਸ ਉਹ ਰਹਿੰਦਾ ਸ਼ਾਇਦ ਉਹ ਬਾਹਰ ਹੈ, ਜਰਮਨ 'ਚ ਹੈ ਜਾਂ ਕਿਸ ਮੁਲਕ 'ਚ ਰਹਿੰਦਾ ਹੈ, ਲੇਕਿਨ ਉਹਨੇ ਜਿਸ ਸਿਸਟਮੈਟਿਕ ਢੰਗ ਦੇ ਨਾਲ ਕੰਪੈਰੀਜ਼ਨ ਦਿੱਤਾ, ਕਿਉਂਕਿ ਮੈਂ ਸਮਝਦਾ ਵੀ ਜਿਸ ਚੋਂ ਜਿਹੜਾ ਆਰਗੂਮੈਂਟ ਆਏ ਕ੍ਰੈਡਿਟ ਉਹਨੂੰ ਦੇਣਾ ਬਣਦਾ ਹੈ। ਸੋ ਮੈਂ ਕਿਉਂਕਿ ਉਹਨੇ 4-5 ਨੁਕਤਿਆਂ ਦੇ ਉੱਤੇ ਗੱਲ ਕੀਤੀ ਕਿ ਜਿਵੇਂ ਨਾਜ਼ੀਆਂ ਨੇ ਆਪਣਾ ਲੋਕਾਂ ਨੂੰ ਬ੍ਰੇਨ ਵਾਸ਼ ਕੀਤਾ ਸੀ ਤੇ ਕਿਵੇਂ ਜਰਮਨ ਵਾਈਟ ਰੇਸ ਕਾਕੇਸ਼ੀਅਨ ਜਿਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਪਹਿਲਾਂ ਕਿ ਤੁਸੀਂ ਉੱਚੀ ਨਸਲ ਦੇ ਹੋ, ਔਰ ਉਹਨੇ ਉਹ ਕੰਪੈਰੀਜ਼ਨ ਦਿੱਤਾ ਕਿ ਵੀ ਅੱਜ ਕਿੰਨਾ ਵੱਡਾ ਤਬਕਾ ਭਾਰਤ ਦੇ ਵਿੱਚ ਜਿਹੜੇ ਇਕੱਲੇ ਮੋਦੀ ਭਗਤ ਜਾਂ ਅੰਨ ਭਗਤ ਜਾਂ ਦੂਜੇ ਤੱਕ ਨਹੀਂ ਨੇ, ਉਸ ਤੋਂ ਵੀ ਬਿਯੋਂਡ ਜਾ ਕੇ ਉਹ ਬ੍ਰੇਨ ਵਾਸ਼ ਹੋ ਚੁੱਕੇ ਨੇ। ਉਹ ਕਿਸੇ ਦੂਸਰੀ ਗੱਲ ਨੂੰ ਸੁਣਨ ਨੂੰ ਤਿਆਰ ਹੀ ਨਹੀਂ। ਔਰ ਉਸ ਦਾ ਫਿਰ ਉਹਨੇ ਜਿਹੜਾ ਕੰਪੈਰੀਜ਼ਨ ਹੈ ਉਹ ਬੜਾ ਢੁਕਵਾਂ, ਅਸੀਂ ਵੀ ਜਦੋਂ RSS ਦੀ ਆਈਡੀਓਲੋਜੀ ਦਾ ਰਾਈਜ਼ ਔਰ ਜਿਵੇਂ ਹਿਟਲਰ ਨੇ ਟੇਕ ਓਵਰ ਕੀਤਾ ਔਰ ਫਿਰ ਕਿਵੇਂ ਉਹਨੇ ਆਪਣੀਆਂ ਪਾਲਿਸੀ ਐਗਜ਼ੀਕਿਊਟ ਕੀਤੀਆਂ ਉਸ ਦੀ ਗੱਲ ਕਰਦੇ। ਪਰ ਇਹ ਕਿਉਂਕਿ ਜਦੋਂ ਅੱਜ ਅਸੀਂ ਬ੍ਰੇਨ ਵਾਸ਼ਿੰਗ ਦੀ ਗੱਲ ਕਰਦੇ ਕਿ ਮੀਡੀਆ ਕਿੰਨਾ ਪਾਵਰਫੁਲ ਟੂਲ ਬਣ ਚੁੱਕਾ ਹੈ। ਜਦੋਂ ਤਾਂ ਨਾਜ਼ੀਆਂ ਦਾ ਜਾਂ ਮੁਸੋਲਿਨੀ ਦਾ ਰਾਈਜ਼ ਸੀ ਉਦੋਂ ਤਾਂ ਅਜੇ ਨਿਊਜ਼ਪੇਪਰ ਸੀ, ਅਖਬਾਰਾਂ ਸੀ ਜ਼ਾਹਰ ਹੈ, ਔਰ ਉਸੇ ਕਰਕੇ ਹੀ ਉਸ ਪੀਰੀਅਡ ਦੇ ਵਿੱਚ ਬਰੇ ਸਗੀਰ ਦੇ ਇੱਕ ਸ਼ਾਇਰ ਨੇ, सब कॉन्टिनेंट के शायर ने कहा सी कि खींचो ना कमानों को ना तलवार निकालो, अगर तोप मुकाबिल हो तो अखबार निकालो। क्योंकि उस जमाने च भी किवें नाजियां दा प्रोपेगेंडा अखबारां राहीं पहुंच रहा सी, उन्होंने सी कि भी ये जिहड़ी लड़ाई तोपां ते तीर कमानां दी है इस नालों मच पावरफुल जिहड़ी ब्रेन वाशिंग है वो तो अखबार नाल हुंदी है। सो रेडियो भी उस पीरीयड च आ चुका सी, रेडियो वेव्स का इस्तेमाल सी, अखबारां दा सी, अजे जिहड़ा वो दूसरा मीडिया तो नहीं सी। लेकिन उहदे च कोई शक नहीं है कि जिहड़े स्टैप नाजियां ने 3-4-5 ले जिहदे थल्ले फिर जर्मन दे लोकां नूं भी लगन लग गया भी जे इक्को एक साडा कोई कल्याण कर सकदा है तो हिटलर कर सकदा है, यही साडा खुदा है, यही रब है, यही साडा जर्मन है, यही साडी इकोनॉमी है, यही साडा फेथ है। और उहदा पहला स्टैप जिहड़ा बयानिया गया वो यही सी कि तुसी साबित करो कि तुसी उच्च नस्ल दे लोग हो। और एग्जैक्टली जिवें हिंदू प्राइड, हिंदू गर्व, झूठे तुसी वेदां चों इधरों उधरों कहानियां मिथक कढ़ो कि जी साडे कोल टेस्ट ट्यूब बेबी सी, असीं तां गमलियां 'च बच्चे उगा दिंदे सी, साडा मैथेमैटिक्स कित्थे पहुंचिया सी, महाभारत दी लड़ाई न्यूक्लीयर टिप्ड वॉर सी, जे वो धृतराष्ट्र अन्ने नूं फलाना संजय खबर सुना रहा सी ते उस दे कोल फलाना ਜਿਹੜੇ ਯੰਤਰ ਅੱਜ ਨਹੀਂ ਬਣੇ ਹੈ ਉਹ ਦੇਖ ਸਕਦਾ ਸੀ ਵੀ ਉੱਥੇ ਕੀ ਹੋ ਰਿਹਾ। ਸੋ ਤੁਸੀਂ ਕਹੋ ਜੀ ਵੀ ਇਹ ਸਾਡਾ ਅਸੀਂ ਜਨਮ ਤੋਂ ਹੀ ਉੱਚ ਹਿੰਦੂ, ਸਾਡੀ ਸਭਿਅਤਾ ਬਹੁਤ ਮਹਾਨ ਸੀ, ਇਹ ਸਭ ਕੁਝ ਵੇਦਾਂ 'ਚ ਸੀ। ਲੇਕਿਨ ਬਾਹਰ ਵਾਲੇ ਜਿਹੜੇ ਨੇ ਸਾਡੇ ਭੇਤਾਂ ਨੂੰ ਲੈ ਗਏ ਔਰ ਉਹਨਾਂ ਨੇ ਜਿਹੜਾ ਜਾ ਕੇ ਫਿਰ ਆਪਣੀਆਂ ਰਿਸਰਚਸ ਦੂਜੀਆਂ ਕੱਢ ਲਈਆਂ ਤੇ ਸਾਨੂੰ ਉਹਨਾਂ ਨੇ ਜਿਹੜਾ ਉਹ ਇਸ ਪਾਸੇ ਵੱਲ ਧੱਕ ਦਿੱਤਾ। ਸੋ ਐਗਜ਼ੈਕਟਲੀ ਜਿਹੜਾ ਉਸੇ ਲਾਈਨ ਫਿਰ ਦੂਸਰਾ ਤੁਹਾਨੂੰ ਆਪਣੀ ਮੰਦਹਾਲੀ ਦੇ ਲਈ ਕਿਸੇ ਨੂੰ ਬਲੇਮ ਕਰਨਾ ਬੜਾ ਜ਼ਰੂਰੀ ਹੈ, ਕਿਸੇ ਦੇ ਸਿਰ ਤੇ ਭਾਂਡਾ ਭੰਨਣਾ। ਜਿਵੇਂ ਜੇ ਹਿਟਲਰ ਨੇ ਜਾਂ ਦੂਜਿਆਂ ਨੇ ਉਹਨੇ ਕਿਹਾ ਕਿ ਜੀ ਇਹ ਜਿਹੜੀ ਤੁਹਾਡੀ ਤਰਾਸਦੀ ਹੈ ਜਾਂ ਜਿਸ ਤੁਸੀਂ ਵੀਕ ਇਕਨੋਮੀ 'ਚ ਆ ਕੇ ਖਲੋਤੇ ਹੋ, ਔਰ ਦੂਜੇ ਜਿਹਦੇ ਲਈ ਯਹੂਦੀ ਜ਼ਿੰਮੇਵਾਰ ਨੇ ਕਿਉਂਕਿ ਇਹ ਬਲੱਡ ਸਕਰ ਨੇ ਔਰ ਇਹਨਾਂ ਨੇ ਫਸਟ ਵਰਲਡ ਵਾਰ ਦੇ ਵੇਲੇ ਵੀ ਅੰਗਰੇਜ਼ਾਂ ਦੀ ਮਦਦ ਕੀਤੀ ਪੈਸੇ ਦੇ ਨਾਲ, ਨਹੀਂ ਤਾਂ ਅਸੀਂ ਤਾਂ ਹਾਰਨ ਵਾਲੇ ਨਹੀਂ ਸੀਗੇ। ਸੋ ਤੁਸੀਂ ਬਲੇਮ ਗੇਮ ਜਿਹੜੀ ਹੈ ਉਹ ਇੱਕ ਟਾਰਗੇਟ ਕਰੋ, ਉਸ ਦੇ ਉੱਤੇ ਰੱਖੋ। ਜੋ RSS ਦੀ ਆਈਡੀਓਲੋਜੀ ਜਾਂ ਜੋ ਮੋਦੀ ਲਾਈਨ ਦੇ ਥੱਲੇ ਉਹਨਾਂ ਨੇ ਕੀਤਾ ਕਿ ਜੀ ਇਹ ਤਾਂ 1000 ਸਾਲ ਮੁਸਲਮਾਨਾਂ ਨੇ ਆ ਕੇ ਸਾਡੀ ਸਭਿਅਤਾ, ਸਾਡੇ ਮੰਦਰ ਤੋੜਤੇ, ਸਾਡਾ ਫਲਾਣਾ ਕਰਤਾ, ਸਭਿਅਤਾ ਪੁੱਠੀ ਕਰਤੀ। ਅੱਜ ਹੀ ਮੈਂ ਇੱਕ ਹੋਰ ਸਕਾਲਰ ਦਾ ਜਿਹੜਾ ਉਹ ਇੰਟਰਵਿਊ ਦੇਖ ਰਿਹਾ ਸੀ, ਉਹਨੇ ਕਿਹਾ ਕਿ ਵੀ 1861 ਦੇ ਵਿੱਚ ਪਹਿਲੀ ਸੈਂਸਸ ਅੰਗਰੇਜ਼ਾਂ ਨੂੰ ਆਇਆ ਲਗਭਗ 200 ਸਾਲ 100 ਸਾਲ ਤੋਂ ਜ਼ਿਆਦਾ ਹੋ ਗਿਆ ਸੀ ਇੰਡੀਆ 'ਚ। ਸੋ ਉਹਨਾਂ ਨੇ ਪਹਿਲੀ ਸੈਂਸਸ 1861 ਦੇ ਵਿੱਚ ਕਰਵਾਈ ਰਿਲੀਜਨ ਬੇਸਡ ਵੀ, ਕਾਸਟ ਬੇਸਡ ਵੀ, ਕਿ ਵੀ
ਤੇ ਉਸ ਸੈਂਸਸ ਦੇ ਵਿੱਚ ਉਸ ਵੇਲੇ ਦੇ ਭਾਰਤ 'ਚ ਜਿਹਦੇ 'ਚ ਅੱਜ ਦਾ ਪਾਕਿਸਤਾਨ ਵੀ ਸ਼ਾਮਲ ਹੈ, ਬੰਗਲਾਦੇਸ਼ ਵੀ ਸ਼ਾਮਲ ਹੈ, ਉਸ ਭਾਰਤ ਦੇ ਵਿੱਚ ਹਿੰਦੂਆਂ ਦੀ ਆਬਾਦੀ ਜਿਹੜੀ ਹੈ ਉਹ ਲਗਭਗ 74 ਕਿ 75% ਸੀ। ਫਿਰ ਉਹਨੇ ਸਵਾਲ ਕੀਤਾ, ਉਹਨੇ ਕਿਹਾ ਵੀ ਜੇ 1000 ਸਾਲ 'ਚ ਮੁਸਲਮਾਨਾਂ ਨੇ ਕੰਮ ਹੀ ਇਹ ਕੀਤਾ, ਹੋਰ ਕੁਝ ਕੀਤਾ ਹੀ ਨਹੀਂ ਕਿ ਵੀ ਉਹਨਾਂ ਨੇ ਮੰਦਰ ਤੋੜੇ ਜਾਂ ਕਨਵਰਜਨਸ ਕੀਤੀਆਂ, ਤੇ ਹਾਊ ਕਮ 1000 ਸਾਲ ਦੀ ਮੁਸਲਮਾਨਾਂ ਦੀ ਗੁਲਾਮੀ ਮਹਿਮੂਦ ਗਜ਼ਨਵੀ ਦੇ ਜ਼ਮਾਨੇ ਤੋਂ ਲੈ ਕੇ ਕਿ 1861 ਦੀ ਜਿਹੜੀ ਮਰਦਮਸ਼ੁਮਾਰੀ ਆ ਉਹਦੇ 'ਚ 74% ਹਿੰਦੂ ਅਜੇ ਬਚੇ ਹੋਏ ਸੀ। ਔਰ ਅੱਜ ਵੀ ਜਿੰਨੇ ਮੰਦਰ ਨੇ, ਜੇ ਉਹਨਾਂ ਨੇ ਮੰਦਰ ਹੀ ਤੋੜਨ ਦਾ ਕੰਮ ਕਰਨਾ ਸੀ ਤੇ ਫਿਰ ਇਹ ਬਚ ਕਿਵੇਂ ਗਏ? ਲੇਕਿਨ ਜੇ ਤੁਸੀਂ ਬਲੇਮ ਕਰਨਾ ਔਰ ਤੁਸੀਂ RSS ਦਾ ਦੇਖੋ ਵੀ ਇਹ ਸਭ ਦੇ ਲਈ ਇਹ ਅੰਗਰੇਜ਼ ਪੀਰੀਅਡ ਨੂੰ ਛੱਡ ਲੈਂਦੇ ਨੇ। ਅੰਗਰੇਜ਼ਾਂ ਦੇ 200 ਸਾਲ 'ਚ ਉਹਨਾਂ ਨੇ ਕੀ ਮਰਸੇਨਰੀ ਕਿਉਂਕਿ ਤੁਸੀਂ ਜਿਸ ਨੂੰ ਟਾਰਗੇਟ ਕਰਨਾ ਹੈ ਫੋਕਸ ਉਸ ਤੋਂ ਪਾਸੇ ਨਹੀਂ ਜਾਣਾ ਚਾਹੀਦਾ, ਅਦਰਵਾਈਜ਼ ਫਿਰ ਮਲਟੀਪਲ ਤੁਹਾਡੇ ਟਾਰਗੇਟ ਹੋ ਜਾਣਗੇ। ਸੋ ਦੂਸਰਾ ਤੁਸੀਂ ਫੋਕਸ ਕਰੋ ਕਿ ਬਈ ਇਹੀ ਤੁਹਾਡੇ ਲਈ ਜ਼ਿੰਮੇਵਾਰ ਨੇ ਜਿਸ ਹਾਲ ਦੇ ਵਿੱਚ ਤੁਸੀਂ ਹੈਗੇ ਹੋ। ਤੀਸਰਾ ਫਿਰ ਤੁਸੀਂ ਉਹਨਾਂ ਗਰੁੱਪਾਂ ਨੂੰ, ਉਹਨਾਂ ਤਾਕਤਾਂ ਨੂੰ ਐਮਪਾਵਰ ਕਰੋ ਜਿਨ੍ਹਾਂ ਨੇ 2 ਪੁਆਇੰਟ ਵਾਲਿਆਂ ਨੂੰ ਕਾਊਂਟਰ ਕਰਨਾ, ਜਿਵੇਂ ਜਰਮਨ ਵਾਲਿਆਂ ਨੇ ਨਾਜ਼ੀ ਪਾਰਟੀ, ਜਿਹੜੇ ਉਹਨਾਂ ਦੇ ਅੱਗੋਂ ਵਿਜੀਲਾਂਟੇ ਗਰੁੱਪ ਜਿਨ੍ਹਾਂ ਨੇ ਕ੍ਰਿਸਟਲ ਨਾਟ ਕੀਤਾ, ਫਰਾਈਡੇ ਦੀ ਸ਼ਾਮ ਯਹੂਦੀਆਂ ਦੀਆਂ ਕਿਤਾਬਾਂ ਸਾਰੇ ਸ਼ੀਸ਼ੇ ਤੋੜਤੇ, ਸਟੋਰਾਂ ਦੇ ਕਿਤਾਬਾਂ ਉਹਨਾਂ ਦੀਆਂ ਇਕੱਠੀਆਂ ਕਰਕੇ ਅੱਗ ਲਾ ਦਿੱਤੀ। ਜਿਸ ਲਿਹਾਜ਼ ਦੇ ਨਾਲ ਇਹਨਾਂ ਨੇ RSS ਨੇ ਅੱਗੋਂ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਔਰ ਪਤਾ ਨਹੀਂ ਹਨੂਮਾਨ ਦੇ ਨਾਂ ਥੱਲੇ ਕਿਸੇ ਹੋਰ ਕਿੰਨੇ ਗਰੁੱਪ ਜਿਨ੍ਹਾਂ ਦੇ ਜ਼ਿੰਮੇ ਕੋਈ ਲਵ ਜਿਹਾਦ ਦੇ ਉੱਤੇ ਛੱਡਤਾ, ਕੋਈ ਘਰ ਵਾਪਸੀ ਤੇ ਛੱਡਤਾ, ਕੋਈ ਕਊ ਵਿਜੀਲਾਂਟੇ ਤੇ ਛੱਡਤਾ, ਕੋਈ ਦੂਜਾ ਕਰਤਾ, ਵੀ ਇਹ ਤੁਸੀਂ ਜਿਹੜਾ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰੋ ਵੀ ਉਹਨਾਂ ਨੂੰ ਤੁਸੀਂ ਟਾਰਗੇਟ ਕਰੋ। ਫਿਰ ਤੁਸੀਂ ਚੌਥੇ ਤੱਕ ਪਹੁੰਚਦੇ ਆ ਇਹ ਮਾਹੌਲ ਬਣਾ ਦਿਓ ਕਿ ਭਾਈ ਕਿਉਂਕਿ ਤੁਹਾਡਾ ਪਾਸਟ ਬੜਾ ਗਲੋਰੀਅਸ ਸੀ, ਜ਼ਿੰਮੇਵਾਰ ਇਹਦੇ ਲਈ ਇਹ ਸੀ, ਤੇ ਤੁਹਾਨੂੰ ਇਸ ਸਾਰੇ ਚੋਂ ਕੱਢ ਕੌਣ ਸਕਦਾ ਹੈ। ਫਿਰ ਤੁਸੀਂ ਇੱਕ ਹੀਰੋ ਵਰਸ਼ਿਪ ਵਾਂਗ ਇੱਕ ਪਰਸਨੈਲਿਟੀ ਨੂੰ ਜਾਂ ਇੱਕ ਧਿਰ ਨੂੰ ਇੰਨਾ ਕੁ ਵਡਿਆਓ ਕਿ ਇਹੀ ਤੁਹਾਡਾ ਕਲਿਆਣ ਕਰੇਗੀ। ਜਿਵੇਂ ਉਹਨਾਂ ਨੇ ਨਾਜ਼ੀ ਪਾਰਟੀ ਨੂੰ ਵਡਿਆਇਆ ਔਰ ਨਾਜ਼ੀ ਪਾਰਟੀ ਨੇ ਅੱਗੋਂ ਹਿਟਲਰ ਦੇ ਉੱਤੇ ਜਿਹੜਾ ਉਹ ਪੂਰਾ ਫੋਕਸ ਰੱਖਿਆ, ਔਰ ਹਿਟਲਰ ਦੀ ਆਵਾਜ਼, ਉਸ ਦੀ ਅਦਾ, ਉਸ ਦਾ ਹੇ ਹਿਟਲਰ ਕਹਿਣ ਦਾ ਉਹ ਹਰ ਚੀਜ਼ ਜਿਹੜੀ ਹੈ ਉਹ ਟ੍ਰੈਂਡ ਬਣ ਜਾਏ ਮੈਜੋਰਿਟੀ ਦੇ ਵਿੱਚ, ਔਰ ਉਹਨਾਂ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਹੋਰ ਜੋ ਕੁਝ ਵੀ ਹੋ ਰਿਹਾ ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ, ਸਾਡਾ ਕਲਿਆਣ ਇਹਦੇ 'ਚ ਹੈ। ਔਰ ਅਸੀਂ ਇਸ 10 ਸਾਲ ਦੇ ਪੀਰੀਅਡ ਦੇਖਦੇ ਹਾਂ ਕਿ ਖਾਸ ਤੌਰ ਤੇ ਜਦੋਂ 2014 ਦੇ ਵਿੱਚ ਮੋਦੀ ਨੇ ਪਾਵਰ ਲਈ ਔਰ ਕਿਵੇਂ ਇਹਨਾਂ 10 ਸਾਲਾਂ ਦੇ ਵਿੱਚ ਜਿਹੜਾ ਹੈ ਉਸ ਕਿਸਮ ਦਾ ਮਾਹੌਲ ਸਿਰਜਿਆ ਗਿਆ, ਫੋਕਸ ਹੋ ਗਿਆ, ਔਰ ਫਿਰ ਉਹਨਾਂ ਹੀ ਜਿਹੜੇ ਵੀਕ ਪੁਆਇੰਟ ਨੇ ਸੁਸਾਇਟੀ ਦੇ ਉਹਨਾਂ ਦੇ ਉੱਤੇ ਤੁਸੀਂ ਉਂਗਲ, ਕਦੇ ਤੁਸੀਂ ਰਾਮ ਮੰਦਰ ਬਣਾਉਣ ਦੀ ਗੱਲ ਕਰੋ, ਪਹਿਲਾਂ ਮਸਜਿਦ ਢਾਣ ਦੀ ਗੱਲ ਕੀਤੀ 1992 'ਚ, ਫਿਰ ਬਣਾਉਣ ਦੇ ਨਾਂ ਥੱਲੇ ਫਿਰ ਬਣਦਿਆਂ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਤੁਸੀਂ ਕੀਤਾ। ਔਰ ਉਹਨੂੰ ਕਿਹਾ ਜੀ ਆ ਜਦੋਂ ਤੱਕ ਤੁਸੀਂ ਫਿਰ ਉਸ ਦੇ ਲਈ ਜਿਹੜਾ ਤੁਸੀਂ ਹੀਰੋ ਵਰਸ਼ਿਪ ਦੇ ਲਈ ਕ੍ਰੀਏਟ ਕਰਨਾ ਉਹਦੇ ਲਈ ਫਿਰ ਆਪਣੇ ਸਾਰੇ ਸਾਧਨ ਝੋਕ ਦਿਓ। ਔਰ ਫਿਰ ਉਹਨੇ ਵੇਰਵਾ ਦਿੱਤਾ ਵੀ ਕਿਵੇਂ 10,000 ਤੋਂ ਜ਼ਿਆਦਾ ਉਹਨਾਂ ਦਾ IT ਸੈੱਲ ਦਾ ਬੰਦਾ ਜਾਂ ਦੂਜਾ, ਇਹ 800 ਦੇ ਕਰੀਬ ਉਹਨਾਂ ਦੇ 600 ਤੋਂ 800 ਚੈਨਲ ਨੇ ਉਹ ਤਾਂ ਕੰਟਰੋਲ ਕੀਤੇ ਹੀ ਸੀ, ਪਰ ਉਹਨਾਂ ਦੇ ਥੱਲੇ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਰੈਗੂਲੇਸ਼ਨ ਕਿਤੇ ਅਪਲਾਈ ਹੁੰਦਾ ਤੇ ਉਹਦੇ ਹੀ ਉਸ ਹਿੱਸੇ 'ਚ ਸੀ। ਤੀਸਰੇ ਤੱਕ ਪਹੁੰਚਦੇ ਆ ਕਿ ਜਿੰਨੀਆਂ ਇੰਸਟੀਟਿਊਸ਼ਨਸ ਨੇ ਉਹ ਭਾਵੇਂ ਜੁਡੀਸ਼ਰੀ ਹੈ, ਮੀਡੀਆ, ਉਹਦੇ ਤੇ ਤੁਹਾਡਾ ਪੂਰਾ ਛਾਪਾ ਹੋਏ, ਕੋਈ ਡੇਅਰ ਹੀ ਨਾ ਕਰ ਸਕੇ ਕਿ ਤੁਹਾਡੇ ਅਗੇਂਸਟ ਕੋਈ ਜਾ ਸਕੇ। ਔਰ ਲਾਸਟ ਦੇ ਵਿੱਚ ਫਿਰ ਤੁਸੀਂ ਉਸ ਕਿਸਮ ਦੀ ਕਰਾਊਡ ਤੁਹਾਡੇ ਸਾਹਮਣੇ ਬੈਠੀ ਹੋਏਗੀ ਕਿ ਤੁਸੀਂ ਜੋ ਮਰਜ਼ੀ ਉਹਨਾਂ ਨੂੰ ਕਹੀ ਜਾਓ ਉਹ ਉਸ ਨੂੰ ਸੱਤ ਕਰਕੇ ਮੰਨਣਗੇ, ਉਹਨਾਂ ਨੂੰ ਲੱਗੇਗਾ ਕਿ ਇਹੀ ਐਬਸੋਲਿਊਟ ਟਰੂਥ ਹੈ ਔਰ ਉਸ ਦਾ ਨਤੀਜਾ ਫਿਰ ਹੋਏਗਾ ਜੋ ਹੁੰਦਾ ਹੈ, ਜੋ ਫਿਰ ਨਾਜ਼ੀ ਜਰਮਨੀ ਦਾ ਆਪਣਾ ਨਤੀਜਾ ਹੋਇਆ। ਸਫਰ ਕਿਵੇਂ ਜਰਮਨਾਂ ਨੇ ਤਾਂ ਕੀਤਾ ਹੀ ਕੀਤਾ, ਕਿਵੇਂ ਕਰੋੜਾਂ ਲੋਕ ਮਾਰੇ ਗਏ, ਔਰ ਐਗਜ਼ੈਕਟਲੀ ਉਸ ਲਾਈਨ ਦੇ ਉੱਤੇ। ਔਰ ਉਸ ਜ਼ਮਾਨੇ 'ਚ ਤਾਂ ਅਜੇ 1-to-1 ਜਾਂ ਵਿਦਨ ਕੈਂਪਸਿਸ ਜਾਂ ਸਕੂਲਾਂ, ਔਰ ਮਾਹੌਲ ਤੁਸੀਂ ਇਹ ਬਣਾ ਦਿਓ ਰਿਪੋਰਟ ਕਰਨ ਵਾਲਾ ਜਿਵੇਂ ਨਾਜ਼ੀਆਂ ਦਾ ਸੀ ਕਿ ਕਈ ਵਾਰੀ ਜਿਹੜੇ ਬੱਚੇ ਨੇ ਉਹ ਆਪਣੇ ਪੇਰੈਂਟਸ ਦੇ ਖਿਲਾਫ ਰਿਪੋਰਟ ਕਰਦੇ ਸੀ ਜਾ ਕੇ ਕਿ ਜੀ ਸਾਡੇ ਘਰ 'ਚ ਗੱਲ ਹੋਈ, ਸਾਡਾ ਪਿਓ ਜਿਹੜਾ ਹੈ ਉਹ ਹਿਟਲਰ ਨੂੰ ਬੁਰਾ ਭਲਾ ਕਹਿ ਰਿਹਾ ਸੀ, ਤੇ ਉਹਨਾਂ ਦੀ ਜਿਹੜੇ ਵਿਜੀਲਾਂਟੇ ਜਾਂ ਜਿਹੜੇ ਉਹਨਾਂ ਦੇ
ਉਸ ਕਿਸਮ ਦੀ ਜਿਹੜੀ ਸਿਕਿਉਰਿਟੀ ਉਹਨਾਂ ਨੇ ਬਣਾਈ ਹੋਈ ਸੀਗੀ ਉਹਨਾਂ ਦੀ ਖੁਫੀ, ਉਹ ਹੀ ਚੁੱਕ ਕੇ ਲੈ ਜਾਂਦੇ ਸੀ। ਹੁਣ ਇਵੇਂ ਹੀ ਤੁਸੀਂ ਦੇਖੋਗੇ ਕਿ ਵੀ ਕਿਵੇਂ ਝੂਠ ਫੈਲਾਇਆ ਜਾਂਦਾ ਹੈ, ਕਿਵੇਂ ਜਿਹੜਾ, ਕਿਉਂਕਿ WhatsApp ਇੱਕ ਇਸ ਕਿਸਮ ਦਾ ਇਨਸਟਰੂਮੈਂਟ ਇਹਨਾਂ ਦੇ ਹੱਥ 'ਚ ਆਇਆ ਜਿਹਦੇ ਥੱਲੇ ਮਿਲੀਅਨਸ ਐਂਡ ਮਿਲੀਅਨਸ ਤੱਕ ਤੁਸੀਂ ਕੋਈ ਖਬਰ ਪਹੁੰਚਾਣੀ ਹੈ ਤੇ ਉਸ ਦੇ ਉੱਤੇ ਕਾਰਵਾਈ ਕਿਹਨੇ ਕਰਨੀ ਹੈ। ਔਰ ਉਹੀ ਨਹੀਂ, ਈਵਨ ਜਿਹੜੀਆਂ ਜੇ ਅਸੀਂ ਫੇਸਬੁੱਕ ਜਾਂ YouTube ਜਾਂ ਇੰਸਟਾਗ੍ਰਾਮ ਜਾਂ ਦੂਸਰੇ ਮੀਡੀਆ ਦੇਖਦੇ, ਉਸ ਦੇ ਉੱਤੇ ਉਹਨਾਂ ਨੇ ਜਦੋਂ ਆਪਣਾ IT ਐਕਟ ਬਣਾਇਆ, ਉਹਦੇ ਥੱਲੇ ਕਿਹਨੂੰ ਉਹਨਾਂ ਨੇ ਜਿਹੜਾ ਉਹ ਚੁੱਪ ਕਰਵਾਉਣਾ ਹੈ, ਕਿਹਨੂੰ ਕਹਿਣਾ ਵੀ ਇਹਨੂੰ ਲਾਓ। BBC ਦੀ 2 ਪਾਰਟ ਡਾਕੂਮੈਂਟਰੀ YouTube ਤੋਂ ਲਵਾ ਦਿੱਤੀ। ABC ਆਸਟ੍ਰੇਲੀਆ ਦੀ ਬੀਬੀ ਨੇ ਜਿਹੜੀ ਅੱਧੇ ਘੰਟੇ ਦੀ ਡਾਕੂਮੈਂਟਰੀ ਕੀਤੀ, ਅਸੀਂ ਜ਼ਿਕਰ ਕਰਾਂਗੇ ਕਿ ਭਾਈ ਉਹਦੇ ਨਾਲ ਵੀ ਆ ਹੁਣ ਕੀ ਅਸਰ ਹੋਇਆ, ਉਹਨੂੰ YouTube ਤੋਂ ਉਤਰਵਾ ਦਿੱਤਾ। ਤੇ ਅਸੀਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਨੂੰ ਤਾਂ 4 ਸਾਲ ਪਹਿਲਾਂ ਉਹਨਾਂ ਨੇ ਉੱਥੇ ਵੀ ਬੈਨ ਕੀਤਾ, ਔਰ ਹੁਣ ਈਵਨ ਕੱਲ ਦੇ ਪ੍ਰੋਗਰਾਮ 'ਚ ਅਸੀਂ ਇਹ ਦੇਖਿਆ ਕਿ ਵੀ ਜਦੋਂ ਜਿਹੜਾ ਫੁੱਲ ਪ੍ਰੋਗਰਾਮ ਸਾਡਾ ਫੇਸਬੁੱਕ ਤਾਂ ਵੈਸੇ ਹੀ ਬਲੌਕ ਕਰ ਦਿੱਤੀ ਹੈ, ਉਹ ਪੇਜ ਹੀ ਗਾਇਬ ਕਰ ਦਿੱਤਾ ਹੈ। ਈਵਨ YouTube ਦੇ ਕਮੈਂਟਸ ਜਿਹੜੇ ਨੇ ਉਹਦੇ 'ਚ ਆ ਰਿਹਾ ਸੀ ਕਿ ਕਮੈਂਟਸ ਟਰਨਡ ਆਫ। ਦੇਖੋ, ਔਰ ਬਾਅਦ ਜਦੋਂ ਅਸੀਂ 5 ਜਿਹੜੇ ਸਾਡੇ ਸੈਗਮੈਂਟ ਲੇਟ ਨਾਈਟ ਆਵਰਸ 'ਚ ਅਪਲੋਡ ਹੁੰਦੇ ਨੇ, ਉਹਨਾਂ 'ਚੋਂ ਵੀ 1 ਜਾਂ 2 ਦੇ ਵਿੱਚ ਕਮੈਂਟਸ ਟਰਨਡ ਆਫ। ਸੋ ਇਹ ਸਾਡੇ ਲਈ ਨੈਕਸਟ ਡੇਂਜਰ ਸਾਈਨ ਹੈ ਕਿ ਭਾਈ ਇਹ ਕਿਸ ਹੱਦ, ਕਿਉਂਕਿ ਇਹਨਾਂ ਨੇ ਫਿਰ ਇਹੀ ਨਹੀਂ ਵੀ ਇਕੱਲਾ ਉਹ ਆਪਣਾ ਨੈਰੇਟਿਵ ਸਿਰਜਦੇ ਨੇ, ਜਿਹੜੇ ਦੁਨੀਆ ਦੇ ਵਿੱਚ ਕੋਈ ਵੀ ਐਸੀ ਗੱਲ ਕਰਨ ਵਾਲੇ ਜਿਹੜਾ ਉਹਨਾਂ ਨੂੰ ਹਿੰਦੂਤਵੀਆਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਨੈਰੇਟਿਵ ਨੂੰ ਭੰਨਦਾ, ਉਹਨਾਂ ਦੇ ਖਿਲਾਫ ਉਹ ਕਮਿਊਨਿਟੀ ਗਾਈਡਲਾਈਨਸ ਦੇ ਨਾਂ ਥੱਲੇ ਪੂਰੀ ਮਾਸ ਮੇਲਿੰਗ ਕਰਦੇ ਨੇ ਕਿ ਭਾਈ ਇਹ ਜਿਹੜਾ ਇਵੇਂ ਹੋ ਰਿਹਾ ਹੈ, ਵਾਇਲੈਂਸ, ਹਿਟਰੇਡ, ਫਲਾਣਾ ਤੇ ਢਮਕਾ। ਔਰ ਉਹਨਾਂ ਦਾ ਕਿਉਂਕਿ ਬਹੁਤ ਸਾਰਾ ਕੁਝ ਕੰਪਿਊਟਰਾਈਜ਼ਡ ਹੈ, ਉਹਦੇ 'ਚ ਕੋਈ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਪਲੇਟਫਾਰਮਸ ਦੇ ਉੱਤੇ ਕੋਈ ਖਾਸ ਬੰਦਾ ਬੈਠਾ ਹੈ ਜਿਹੜਾ ਹਰ ਇੱਕ ਦੀ ਪੋਸਟ ਨੂੰ ਪੜ੍ਹ ਰਿਹਾ। ਉਹਨਾਂ ਦਾ ਇੱਕ ਥ੍ਰੈਸ਼ਹੋਲਡ ਹੈ, ਜਦੋਂ ਤੱਕ ਆਉਂਦਾ ਹੈ ਉਹ ਤੁਹਾਨੂੰ ਇੱਕ ਨੋਟਿਸ ਭੇਜਦੇ ਨੇ ਔਰ ਉਸ ਤੋਂ ਬਾਅਦ ਉਹ ਤੁਹਾਨੂੰ ਬਲੌਕ ਕਰ ਦਿੰਦੇ ਨੇ। ਔਰ ਜਿੱਥੇ ਥੋੜੀ ਬਹੁਤ ਚਰਚਾ ਹੁੰਦੀ ਹੈ ਉੱਥੇ ਐਲਨ ਮਸਕ ਟਵਿੱਟਰ ਦੇ ਮਾਲਕ ਵਰਗਾ, ਹਾਲਾਂ ਉਹਨੇ ਆਪਣੀ ਇੰਡੀਆ ਵਿਜ਼ਿਟ ਕੈਂਸਲ ਕਰਤੀ ਔਰ ਉਹਦੇ 'ਚ ਸੀ ਕਿ ਜੀ ਉਹਨੇ ਪਤਾ ਨਹੀਂ ਕੀ ਸਾਈਨ ਕਰਨਾ ਹੈ, $2 ਬਿਲੀਅਨ ਦੀ ਡੀਲ ਤੇ ਇਹ ਉਹ। ਔਰ ਇਹ ਉਹਨੇ ਸ਼ਾਇਦ ਫਾਈਨੈਂਸ਼ੀਅਲ ਟਾਈਮਜ਼ ਨੇ ਕਿਹਾ ਕਿ ਵੀ ਉਹਨੇ ਇਹ ਦੇਖਦਿਆਂ ਹੋਇਆ ਵੀ ਮੋਦੀ ਦਾ ਕ੍ਰਿਟਿਸਿਜ਼ਮ ਹੈ ਔਰ ਦੂਸਰਾ ਉਹਨੇ ਕੈਂਸਲ ਕੀਤਾ। ਪਰ ਉਹਨੂੰ ਜਦੋਂ ਉਹ ਟਵੀਟ ਹਟਾਉਂਦਾ ਹੈ ਤੇ ਉਹ ਕਹਿੰਦਾ ਜੀ ਭਾਵੇਂ ਸਾਡੀ ਪਾਲਿਸੀ ਨਹੀਂ ਹੈ, ਅਸੀਂ ਫਰੀडम ਆਫ ਐਕਸਪ੍ਰੈਸ਼ਨ ਚਾਹੁੰਦੇ, ਪਰ ਅਸੀਂ ਕਿਉਂਕਿ ਉਹਨਾਂ ਦੀਆਂ ਆਪਣੀਆਂ ਲਾਅ ਹੈ, ਗਾਈਡਲਾਈਨਸ ਹੈ, ਅਸੀਂ ਆਪਣੇ ਜਿਹੜੇ ਮੁਲਾਜ਼ਮ ਨੇ ਉੱਥੇ ਬੈਠੇ ਉਹਨਾਂ ਨੂੰ ਜੇਲ੍ਹ ਥੋੜੀ ਭਜਵਾਉਣਾ ਜਾਂ ਅਸੀਂ ਆਪਣੀ ਮਾਰਕੀਟ ਥੋੜੀ ਖਰਾਬ ਕਰਨੀ। ਹੁਣ ਇਸ ਕਿਸਮ ਦੇ ਲੋਕ ਹੀ, ਜੇ ਆਸਟ੍ਰੇਲੀਆ ਦੇ ਵਿੱਚ ਇੱਕ ਵਾਕਿਆ ਪਿਛਲੇ ਦਿਨਾਂ 'ਚ ਹੋਇਆ, ਇੱਕ ਚਰਚ ਦੇ ਬਿਸ਼ਪ ਨੂੰ ਔਰ ਦੂਸਰਿਆਂ ਦੀ ਸਟੈਬਿੰਗ ਹੋਈ ਜਾਂ ਉਹਦੀਆਂ ਵੀਡੀਓ ਹਟਾ ਨਹੀਂ ਸੀ ਰਹੇ ਤੇ ਆਸਟ੍ਰੇਲੀਆ ਦੀ ਕੋਰਟ ਦੇ ਵਿੱਚ ਕੇਸ ਗਿਆ, ਉਹਨਾਂ ਨੇ ਕੀਤਾ ਤੇ ਉਹਦੇ ਤੇ ਐਲਨ ਮਸਕ ਇਹ ਕਹਿ ਰਿਹਾ ਸੀ ਕਿ ਜੀ ਦੇਖੋ ਇਹ ਫਰੀडम ਆਫ ਐਕਸਪ੍ਰੈਸ਼ਨ ਨੂੰ ਚੈੱਕ ਕਰ ਵੀ ਤੁਸੀਂ ਜਿਹੜੀਆਂ ਵੈਸਟਰਨ ਕੰਟਰੀ ਜਿਹੜੀ ਤੁਹਾਨੂੰ ਹੱਕ ਦਿੰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਇਸ ਕਿਸਮ ਦੀ ਗੱਲ ਕਰ ਰਹੇ ਹੋ, ਉੱਥੇ ਤੁਸੀਂ ਇਹ ਕਹਿ ਕੇ ਜੀ ਅਸੀਂ ਭਾਵੇਂ ਨਹੀਂ ਚਾਹੁੰਦੇ ਕਿ ਵੀ ਇਹ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦੇ ਚੈੱਕ ਹੋਏ, ਪਰ ਸਾਡੇ ਕੋਲ ਕੋਈ ਚੋਇਸ ਨਹੀਂ ਹੈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਸਿਮਰਨਦੀਪ ਸਿੰਘ ਜਿਹੜੇ ਅਦਾਰਿਆਂ ਦੀ ਗੱਲ ਕਰਦੇ ਨੇ, ਇਹਨਾਂ 'ਚ ਸਾਨੂੰ ਕਿਵੇਂ ਅਸੀਂ ਅੱਗੇ ਆਪਣੀ ਗੱਲ ਲਿਜਾ ਸਕਾਂਗੇ ਜੇ ਜਿਹੜਾ ਮਿਨੀਮਮ ਲੈਵਲ ਦੇ ਉੱਤੇ ਸਾਡਾ ਕੰਮ ਕਰਨ ਦਾ ਢੰਗ ਹੈ ਜਾਂ ਉਸ ਨਾਲ ਜੁੜੇ ਹੋਏ ਖਰਚੇ ਨੇ, ਉਹਨਾਂ ਦੀ ਪੂਰਤੀ ਲਈ ਵੀ ਸਾਨੂੰ ਜਿਹੜਾ ਉਹ ਵਿਦ ਦਾ ਬੈਗਿੰਗ ਬਾਲ ਜਾਣਾ ਪਏ। ਸੋ ਅਸੀਂ ਸਿਮਰਨਦੀਪ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਉਹ ਸਾਨੂੰ ਨਵਾਜਦੇ ਨੇ, ਸਾਡੀ ਸਪੋਰਟ ਕਰਦੇ ਨੇ। ਔਰ ਗੱਲ ਜਿਸ ਟੌਪਿਕ ਤੇ ਅਸੀਂ ਕਰ ਰਹੇ ਹਾਂ ਉਸੇ ਤੇ ਹੀ ਸਾਡਾ ਲੀਡ ਸੈਗਮੈਂਟ ਹੈ, ਸਟੇਟ ਡਿਪਾਰਟਮੈਂਟ ਰਿਪੋਰਟ। ਹੁਣ ਜਦੋਂ ਅਸੀਂ ਹਿਊਮਨ ਰਾਈਟਸ ਨਾਲ ਸੰਬੰਧਿਤ ਜਾਂ ਦੂਸਰੇ ਫਰੀडम ਦੇ ਨਾਲ ਸੰਬੰਧਿਤ ਰਿਪੋਰਟਸ ਦੀ ਗੱਲ ਕਰਦੇ ਹਾਂ ਤੇ ਉਹ ਮਲਟੀਪਲ ਅਮਰੀਕਾ ਦੇ ਵਿੱਚ 2-3 ਰਿਪੋਰਟਸ ਮੈਟਰ ਕਰਦੀਆਂ। ਕਿਉਂਕਿ ਇਹ ਸਰਕਾਰੀ ਅਦਾਰਿਆਂ ਦੀਆਂ ਰਿਪੋਰਟ ਹੈ। ਇੱਕ ਰਿਪੋਰਟਸ ਕਿਸੇ ਵੀ ਮੁਲਕ ਬਾਰੇ ਜਿਹੜੇ ਇੰਡੀਪੈਂਡੈਂਟ ਹਿਊਮਨ ਰਾਈਟਸ ਗਰੁੱਪ ਨੇ, ਜਿਵੇਂ ਐਮਨੈਸਟੀ ਇੰਟਰਨੈਸ਼ਨਲ ਹੈ, ਉਹ ਐਨੂਅਲ ਜਿਹੜੀ ਹੈ ਕੰਟਰੀ ਰਿਪੋਰਟ ਜਾਰੀ ਕਰਦੀ ਹੈ, ਪਰ ਉਹ ਨਾਨ ਬਾਈਂਡਿੰਗ ਕਿਸਮ ਦੀ ਵੀ ਹੁੰਦੀ ਹੈ। ਹਿਊਮਨ ਰਾਈਟਸ ਵਾਚ ਕਰਦੀ ਹੈ, ਇਸੇ ਤਰ੍ਹਾਂ ਡਾਕਟਰਸ ਸੈਨ ਬਾਰਡਰਸ, ਇਹ ਸਾਰੇ ਹਿਊਮਨ ਰਾਈਟਸ ਗਰੁੱਪਸ ਨੇ। ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ, ਜਿਹਨੂੰ ਜ਼ਾਹਰ ਹੈ ਫੋਰਨ ਮਿਨਿਸਟਰੀ ਕਿਹਾ ਜਾਂਦਾ ਹੈ ਕਾਮਨਵੈਲਥ ਕੰਟਰੀਜ਼ ਦੇ ਵਿੱਚ,
ਉਹਦੀ ਐਨੂਅਲ ਰਿਪੋਰਟ ਅਮਰੀਕਾ ਦੀ ਮੈਟਰ ਕਰਦੀ ਹੈ ਕਿਉਂਕਿ ਫੁੱਲ ਫਲੈਜਡ ਡਿਪਾਰਟਮੈਂਟ ਹੈ ਜਿਸ ਦੇ ਨਾਲ ਜਿਹੜਾ ਬਿਊਰੋ ਆਫ ਡੈਮੋਕ੍ਰੇਸੀ, ਹਿਊਮਨ ਰਾਈਟਸ ਐਂਡ ਲੇਬਰ, ਇਹ 3 ਬਿਊਰੋ ਇਹਦੇ ਨਾਲ ਨੇ। ਔਰ ਇਸ ਤੇ ਬੇਸਡ ਕਿਸੇ ਕੰਟਰੀ ਦਾ ਫਿਰ ਜਿਹੜਾ ਉਸ ਦਾ ਪੂਰਾ ਐਨਾਲਿਸਿਸ ਕੀਤਾ ਜਾਂਦਾ ਹੈ, ਉਸ ਨੂੰ ਐਡਵਾਈਸ ਵੀ ਕੀਤਾ ਜਾਂਦਾ ਹੈ, ਲੋੜ ਪੈਣ ਤੇ ਉਸ ਮੁਲਕ ਦੇ ਖਿਲਾਫ ਸੈਂਕਸ਼ਨਸ ਵੀ ਲਾਈਆਂ ਜਾਂਦੀਆਂ, ਆਰਥਿਕ ਪਾਬੰਦੀਆਂ ਵੀ ਲਾਈਆਂ ਜਾਂਦੀਆਂ। ਇੱਕ ਅਸੀਂ ਰਿਪੋਰਟ, ਕਿਉਂਕਿ ਇਹ ਓਵਰਆਲ ਹਿਊਮਨ ਰਾਈਟਸ ਦੀ ਰਿਪੋਰਟ ਹੈ, ਇੱਕ ਸਟੇਟ ਡਿਪਾਰਟਮੈਂਟ ਦੀ ਇੰਡੀਪੈਂਡੈਂਟ ਉਹਨਾਂ ਦਾ ਬਿਊਰੋ ਜਿਹੜਾ ਸਿਰਫ ਰਿਲੀਜੀਅਸ ਫਰੀडम ਦੇ ਉੱਤੇ ਰਿਪੋਰਟ ਦਿੰਦਾ ਹੈ, ਔਰ ਇੱਕ ਜਿਹੜਾ ਸੈਮਾਈ ਗਵਰਨਮੈਂਟ ਹੈ ਬਾਈ ਪਾਰਟੀਸਨ USF, ਜਿਹਨੂੰ ਅਸੀਂ ਕਹਿੰਦੇ ਹਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਉਹਦੀ ਐਨੂਅਲ ਰਿਪੋਰਟ ਹੁੰਦੀ ਹੈ ਜਿਹੜੀ ਇਹ ਮਾਰਕ ਵੀ ਕਰਦੀ ਹੈ ਕਿ ਇਹ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ ਇਹਨੂੰ COPC, ਕਿ ਵੀ ਇੱਥੇ ਵਾਇਲੇਸ਼ਨਸ ਹੋ ਰਹੀ ਹੈ ਜਾਂ ਇਸ ਨੂੰ ਫਲਾਣੇ ਸਕੈਜੂਲ 'ਚ ਪਾਓ। ਸੋ ਇਹ ਜਿਹੜੀ ਰਿਪੋਰਟ ਹੈ ਪਿਛਲੇ ਵਰੇ ਤੇ 2023 ਤੇ ਬੇਸਡ ਹੈ, ਔਰ ਇਹ ਦੁਨੀਆ ਦੇ 190 ਤੋਂ ਜ਼ਿਆਦਾ ਮੁਲਕਾਂ ਦੇ ਸੰਬੰਧੀ ਅਮਰੀਕਾ ਰਿਪੋਰਟ ਜਾਰੀ ਕਰਦਾ ਅੱਡ-ਅੱਡ। ਇੰਡੀਆ ਵਾਲੀ ਜਿਹੜੀ ਰਿਪੋਰਟ ਹੈ 100 ਸਫੇ ਤੋਂ ਜ਼ਿਆਦਾ ਹੈ, ਮੋਰ ਦੈਨ 100। ਅਸੀਂ ਹਾਲਾਂਕਿ ਸਾਡੀ ਟੀਮ ਨੇ ਪੂਰੀ ਪਬਲਿਸ਼ ਕੀਤੀ ਹੈ, ਪਰ ਸਾਡੇ ਕੋਲ ਨਾ ਵਕਤ ਹੋਏਗਾ ਇਹਨੂੰ ਡਿਸਕਸ ਕਰਨ ਦਾ, ਨਾ ਹੀ ਉਹਦੀ ਕੋਈ ਬਹੁਤੀ ਸ਼ਾਇਦ ਰੈਲੇਵੈਂਸ ਹੋਏ। ਔਰ ਇਸ ਦੇ ਵਿੱਚ ਖਾਸ ਤੌਰ ਤੇ ਇਹਦੀ ਉਹ ਪਹਿਲਾਂ ਇੱਕ ਸਮਰੀ ਵੀ ਦੇ ਦਿੰਦੇ ਨੇ, ਔਰ ਇਹਦੇ 'ਚ ਫਿਰ ਹਰ ਇਸ਼ੂ ਹਿਊਮਨ ਰਾਈਟਸ ਦਾ, ਜਿਸ ਦੇ ਵਿੱਚ ਜਿਹੜਾ ਡਿਟੈਂਸ਼ਨਸ ਨੇ, ਟਾਰਚਰ ਹੈ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ, ਬੇਸਿਕ ਰਾਈਟਸ ਹੈ, ਪੇ ਰਿਲੇਟਡ ਸਟੇਟ ਵਾਈਜ਼ ਹੈ, ਮਨੀਪੁਰ 'ਚ ਕੀ ਹੋਇਆ, ਜੰਮੂ ਕਸ਼ਮੀਰ 'ਚ ਕੀ ਹੋਇਆ, ਪੰਜਾਬ 'ਚ ਕੀ ਹੋ ਰਿਹਾ, ਕਰੰਟ 'ਚ ਕੀ ਚੱਲ ਰਿਹਾ। ਪਰ ਇਹ 2023 ਦੀ ਜਨਵਰੀ ਤੋਂ 31 ਦਸੰਬਰ ਤੱਕ ਦੀ ਇਹ ਰਿਪੋਰਟ ਹੈ, ਔਰ ਇਸ ਦੇ ਵਿੱਚ ਉਹਨਾਂ ਨੇ ਕਾਫੀ ਜੋ ਕੁਝ ਭਾਰਤ ਦੇ ਵਿੱਚ ਹੁੰਦਾ, ਔਰ ਜ਼ਾਹਰ ਹੈ ਅਸੀਂ ਤਾਂ ਸਾਲ ਭਰ ਅਸੀਂ ਵੀ ਇਹੀ ਕੁਝ ਡਿਸਕਸ ਕਰਦੇ ਹਾਂ, ਉਹਨੂੰ ਇੱਕ ਥਾਂ ਕੰਪਾਈਲ ਕੀਤਾ, ਔਰ ਇਹ ਕਾਫੀ ਸਟਰੋਂਗ ਰਿਪੋਰਟ ਹੈ। ਔਰ ਇਹਦਾ ਜਿਹੜਾ ਖਸੂਸੀ ਪਾਰਟ ਇਹ ਹੈ ਕਿ ਪਹਿਲੀ ਵਾਰ ਹੈ ਕਿ ਇਸ ਰਿਪੋਰਟ ਦੇ ਵਿੱਚ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਲਈ ਵੀ ਜਿਹੜਾ ਉਹ ਬਲੇਮ ਕੀਤਾ ਗਿਆ ਅਜੇ ਤੱਕ, ਕਿਉਂਕਿ ਜਦੋਂ ਤੱਕ ਕਨਵਿਕਸ਼ਨ ਨਹੀਂ ਹੁੰਦੀ। ਔਰ ਅੱਜ ਹੀ ਸਾਡੇ ਵੀਰ ਸਰ ਗੁਰਭੇਜ ਸਿੰਘ ਵੜੈਚ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਤਾਂ ਮੈਨੂੰ ਪੁੱਛ ਰਹੇ ਸੀ ਜੀ ਕਿ ਨਿਖਿਲ ਗੁਪਤਾ ਦਾ ਕੀ ਬਣਿਆ। ਮੈਂ ਕਿਹਾ ਜੀ ਹੁਣ ਸਾਡਾ ਵੀ ਮੱਥਾ ਠਣਕ ਰਿਹਾ ਕਿ ਬਈ ਨਵੰਬਰ ਮਹੀਨੇ ਦੀ ਇੰਡਾਇਕਟਮੈਂਟ ਹੋਈ ਹੈ, ਆਲਮੋਸਟ 6 ਮਹੀਨੇ ਹੋ ਜਾਣੇ ਨੇ, ਐਂਡ ਤੱਕ ਪਹੁੰਚਦੇ ਆ ਕਿ ਵੀ ਕੋਈ ਖਬਰ ਕਿਸੇ ਪਾਸਿਓਂ ਨਿਕਲ ਨਹੀਂ ਰਹੀ। ਨਾ ਤਾਂ ਜ਼ਿਆਦਾ ਮੈਂ ਕਿਹਾ ਵੀ ਉਹ ਚੈੱਕ ਰਿਪਬਲਿਕ ਵਾਲੇ ਹੀ ਪੈਸੇ ਪੂਸੇ ਖਾ ਕੇ ਦੱਬ ਕੇ ਬਹਿ ਗਏ ਨੇ, ਤੇ ਜਾਂ ਅਮਰੀਕਾ ਇਸ ਨੂੰ ਹੋਰ ਲਿਗਰ ਔਨ ਕਰਨਾ ਚਾਹੁੰਦਾ ਹੈ ਜਾਂ ਕੀ ਪਾਰਟ ਹੈ। ਹਾਲਾਂ ਅਸੀਂ ਜ਼ਿਕਰ ਕਰਾਂਗੇ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਰੇ ਵੀ ਇਸ ਰਿਪੋਰਟ ਦੇ ਵਿੱਚ ਜਿਹੜਾ ਜ਼ਿਕਰ ਹੈ, ਉਹਦੇ 'ਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਹਰਦੀਪ ਸਿੰਘ ਨਿੱਜਰ ਮਰਡਰ ਦੇ ਲਈ ਇੰਡੀਆ ਨੂੰ ਜ਼ਿੰਮੇਵਾਰ ਕਹਿਣ ਦੀ ਗੱਲ ਹੈ, ਪਰ ਇਸ ਦੇ ਵਿੱਚ ਹਾਲਾਂਕਿ ਹੋ ਸਕਦਾ ਮੈਂ ਕਿਸੇ ਹੋਰ ਲਾਈਨ ਤੇ ਮਿਸ ਕੀਤਾ ਹੋਇਆ, ਪਰ ਮੈਨੂੰ ਨਹੀਂ ਲੱਗਦਾ ਇਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਦੇ ਤੇ ਬੇਸਡ ਇੰਡਾਇਕਟਮੈਂਟ ਹੈ 29 ਨਵੰਬਰ ਦੀ, ਉਸ ਦਾ ਜ਼ਿਕਰ ਨਹੀਂ ਹੈ। ਸੋ ਜਦੋਂ ਮੈਂ ਇਹਨਾਂ ਦੋਨਾਂ ਚੀਜ਼ਾਂ ਨੂੰ ਰਲਾ ਕੇ ਦੇਖਦਾ ਕਿ ਵੀ ਉਧਰ ਜਿਹੜਾ ਨਿਖਿਲ ਗੁਪਤੇ ਵਾਲੇ ਫਰੰਟ ਤੋਂ ਕੋਈ ਵੀ ਖਬਰ ਬਾਹਰ ਨਹੀਂ ਆਈ ਕਿ ਭਾਈ ਜਿਹੜੇ ਉਹਨਾਂ ਦੇ ਕਨਸਟੀਟਿਊਸ਼ਨਲ ਕੋਰਟ ਦੇ ਕੋਲ ਕੇਸ ਹੈ ਉਸ ਦਾ ਫਾਈਨਲ ਕੀ ਬਣਿਆ। ਸੋ ਇਹ ਜਿਹੜਾ ਥੋੜਾ ਜਿਹਾ ਸਾਡੇ ਲਈ ਜਿਹੜਾ ਉਹ ਮੱਥਾ ਠਣਕਣ ਵਾਲੀ ਗੱਲ ਹੈ, ਪਰ ਕਿਉਂਕਿ ਅਸੀਂ ਇਸ ਰਿਪੋਰਟ ਤੇ ਹੀ ਬੇਸਡ ਗੱਲ ਕਰ ਰਹੇ ਹਾਂ, ਸੋ ਇਸ ਦੀ ਐਗਜ਼ੈਕਟਿਵ ਸਮਰੀ ਦੇ ਵਿੱਚ ਜਿਹੜਾ ਉਹਨਾਂ ਨੇ ਬਿਗਨਿੰਗ ਮਨੀਪੁਰ ਤੋਂ ਹੀ ਕੀਤੀ। The outbreak of ethnic conflict between Kuki and Maitai ethnic groups during the year in India's northeastern state of Manipur resulted in significant human rights abuses. Media reported at least 175 persons were killed, more than 60,000 displaced between May 3rd and November 15th. Or activists and journalists reported armed conflict, rapes and assaults in addition to the destruction of homes, businesses, places of worship. ਇਹ ਪੂਰਾ ਉਹਨਾਂ ਨੇ ਇੱਥੋਂ ਜਿਹੜਾ ਉਹ ਕੁੱਕੀ ਔਰ ਮਾਈਟਾਈ ਕਬੀਲੇ ਦੇ ਟਕਰਾਅ ਤੋਂ ਸ਼ੁਰੂ ਕੀਤਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਸਾਰੇ ਭਾਰਤ ਦੇ ਵਿੱਚ significant human rights issues included credible reports of arbitrary or unlawful killings, ਝੂਠਾ ਫੜ ਕੇ ਮਾਰਨਾ, including extrajudicial killings
enforced disappearances, ਬੰਦੇ ਗਾਇਬ ਕਰ ਦੇਣੇ, torture or cruel, inhuman or degrading treatment or punishment by the government, harsh and life-threatening prison conditions, arbitrary arrest of detention, political prisoners or detainees, transnational repression against individuals in another country. ਇਹ ਪਹਿਲੀ ਵਾਰ ਹੈ ਕਿ ਈਵਨ ਸਮਰੀ ਚ ਵੀ ਮੈਂਸ਼ਨ ਹੈ, ਹਾਲਾਂ ਇੱਕ ਪੇਜ ਦਾ ਬਾਅਦ ਚ ਡਿਟੇਲ ਚ ਜਿਹਨੂੰ ਮੈਂ ਡਿਸਕਸ ਕਰਾਂਗਾ। ਔਰ unlawful interference with privacy, punishment of family members for alleged offences by a relative, ਕੀਤਾ ਕਿਸੇ ਨੇ ਤੁਸੀਂ ਫੈਮਿਲੀ ਮੈਂਬਰਸ ਨੂੰ ਕਰੋ, ਸੀਰੀਅਸ ਅਬਿਊਜ਼ਸ ਇਨ ਕਨਫਲਿਕਟ, ਇਹ ਸਾਰਾ ਜਿਹੜਾ ਹੈ। ਔਰ ਇਹਦੇ ਥੱਲੇ ਸਮਰੀ ਐਂਡ ਕਰਕੇ ਉਹਨਾਂ ਨੇ ਕਿਹਾ ਦਾ ਗਵਰਨਮੈਂਟ ਟੁੱਕ minimal credible steps or action to identify and punish officials who may have committed human rights abuses। ਕਿ ਵੀ ਆ ਸਾਰੇ ਹੋਏ ਨੇ, ਇਹ ਸਮਰੀ ਚ ਹੈ, ਹਾਲਾ ਰਿਪੋਰਟ ਜਿਵੇਂ ਮੈਂ ਕਿਹਾ 125 ਪੇਜ ਦੀ ਹੈ, ਪਰ ਉਹਨਾਂ ਨੇ ਕਿਹਾ ਵੀ ਹਕੂਮਤ ਵੱਲੋਂ ਆਲਮੋਸਟ ਕੋਈ ਵੀ ਇਸ ਦੇ ਉੱਤੇ ਜੋ ਵਾਇਲੇਸ਼ਨਸ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। ਟੈਰਰਿਸਟ ਇਨ ਜੰਮੂ ਐਂਡ ਕਸ਼ਮੀਰ, ਨਾਰਥ ਈਸਟਰਨ ਸਟੇਟਸ, ਮੋਸਟ ਟੈਰਰਿਜ਼ਮ ਅਫੈਕਟਡ ਏਰੀਆਜ਼, ਉਹਨਾਂ ਨੇ ਵੀ ਜਿਹੜੀਆਂ ਨੇ ਉਹ ਕੀਤੀਆਂ। ਹੁਣ ਇਹਨਾਂ ਨੇ ਫਿਰ ਅੱਡ ਸੈਕਸ਼ਨਸ ਜਿਹੜੇ ਹੁੰਦੇ ਨੇ ਜਿਹਦੇ ਚ ਡਿਸਕਸ ਕੀਤਾ ਜਾਂਦਾ ਹੈ। ਪਹਿਲਾ ਰਿਸਪੈਕਟ ਫॉर ਇੰਟੈਗ੍ਰਿਟੀ ਆਫ ਦਾ ਪਰਸਨ, ਆਰਬਿਟਰੇਰੀ ਡੈਪਰੀਵੇਸ਼ਨ ਆਫ ਲਾਈਫ ਐਂਡ ਅਦਰ ਅਨਲਾਫੁਲ ਔਰ ਪੋਲੀਟੀਕਲੀ ਮੋਟੀਵੇਟਡ ਕਿਲਿੰਗਸ। ਸੋ ਇਸ ਦੇ ਵਿੱਚ ਵੇਰਵੇ ਦੇ ਨਾਲ ਜਿਵੇਂ ਅਤੀਕ ਅਹਿਮਦ ਨੂੰ ਯੂਪੀ ਦੇ ਵਿੱਚ ਗੁੰਡਾ ਯੋਗੀ ਨੇ ਮਾਰਿਆ, ਉਸ ਦਾ ਮਰਡਰ ਕੀਤਾ, ਜਾਂ ਹੇਟਰੇਡ ਦੇ ਵਿੱਚ ਕਿਵੇਂ ਚੇਤਨ ਸਿੰਘ ਨਾਂ ਦੇ ਇੱਕ ਪੁਲਿਸ ਆਫਿਸਰ ਨੇ ਟ੍ਰੇਨ ਦੇ ਵਿੱਚ ਸਫ਼ਰ ਕਰਦਿਆਂ ਪਹਿਲਾਂ ਆਪਣੇ ਅਫਸਰ ਨੂੰ ਮਾਰਿਆ, ਫਿਰ ਉਹਨੇ ਮੁਸਲਮਾਨ ਲੱਭ ਕੇ 2-3 ਮਾਰੇ, ਉਸ ਦਾ ਵੇਰਵਾ ਹੈ। ਔਰ ਉਹਨਾਂ ਨੇ ਕਿਹਾ ਦਾ ਕੰਟਰੀ ਰਜਿਸਟਰਡ 813 cases of extrajudicial killings between 2016-2022 with the most reported in Chhattisgarh followed by UP, ਫਿਰ ਜੰਮੂ ਕਸ਼ਮੀਰ ਪੂਰੇ ਵੇਰਵੇ ਨੇ। ਫਿਰ ਡਿਸਅਪੀਅਰੈਂਸਿਸ ਦਾ ਕਿ ਵੀ ਕਿਵੇਂ ਬੰਦੇ ਗਾਇਬ ਕਰ ਦਿੱਤੇ ਗਏ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਰਿਪੋਰਟ ਤੇ ਬੇਸਡ ਉਹਨਾਂ ਨੇ ਕਿਹਾ ਅਪਰੋਕਸੀਮੇਟਲੀ 8,000 to 10,000 persons disappeared in the Jammu and Kashmir region between 1989 and 2006, allegedly attributed to government forces, paramilitary forces and terrorists। ਵੀ 8 ਤੋਂ 10,000 ਬੰਦਾ ਜੰਮੂ ਕਸ਼ਮੀਰ ਚ ਇਹਨਾਂ ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਦਿੱਤਾ ਉਹ ਗਾਇਬ ਕਰ ਦਿੱਤਾ ਗਿਆ। ਇਸ ਦੇ ਉੱਤੇ ਕਾਫੀ ਡਿਟੇਲ ਚ ਗੱਲ ਹੈ। ਫਿਰ ਟਾਰਚਰ ਐਂਡ ਅਦਰ ਕਰੂਅਲ, ਇਨਹਿਊਮਨ ਔਰ ਡੀਗ੍ਰੇਡਿੰਗ ਟ੍ਰੀਟਮੈਂਟ ਔਰ ਪਨਿਸ਼ਮੈਂਟ ਐਂਡ ਅਦਰ ਰਿਲੇਟਡ ਅਬਿਊਜ਼ਸ, ਕਿ ਵੀ ਕੀ ਹੋ ਰਿਹਾ ਹੈ ਪ੍ਰਿਜ਼ਨ ਔਰ ਡਿਟੈਂਸ਼ਨ ਸੈਂਟਰ ਚ ਕੀ ਕੰਡੀਸ਼ਨਸ ਨੇ, ਆਰਬਿਟਰਰੀ ਅਰੈਸਟ ਕਿਵੇਂ ਹੁੰਦੀ ਹੈ, ਔਰ ਇਸ ਦੇ ਲਈ ਜਿਹੜੇ ਲਾਅ ਨੇ ਉਹਨਾਂ ਦਾ ਉਹ ਪੋਟਾ ਹੋਏ ਜਾਂ ਜਿਹੜਾ ਯੂਆਪਾ ਔਰ NSA ਖਾਸ ਤੌਰ ਤੇ ਉਹਦਾ ਕਿਵੇਂ ਮਿਸਯੂਜ਼ ਹੋ ਰਿਹਾ। ਔਰ ਇਹਦੇ ਚ ਈਵਨ ਉਹਨਾਂ ਨੇ ਕੇਰਲਾ ਬੇਸਡ ਜਰਨਲਿਸਟ ਸਦੀਕ ਕਪਾਨ ਦਾ ਕੇਸ ਦਿੱਤਾ ਹੈ ਕਿ ਵੀ ਜਿਹਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹਦੇ ਤੇ ਕੋਈ ਦੋਸ਼ ਸਾਬਤ ਨਹੀਂ ਹੋਇਆ, ਪਰ ਉਹਨੂੰ ਜਿਹੜਾ ਰਿਲੀਜ਼ ਕਰਨ ਤੋਂ ਬਾਅਦ ਜਿਹੜਾ ਫੇਰ ਫੜ ਲਿਆ ਗਿਆ ਕ੍ਰਿਮੀਨਲ ਚਾਰਜ ਲਾ ਕੇ। ਫੇਅਰ ਟਰਾਇਲ ਨਹੀਂ ਹੈ, ਟਰਾਇਲ ਪ੍ਰੋਸੀਜਰਸ ਦਾ ਜ਼ਿਕਰ ਹੈ ਕਿ ਭਾਈ ਉਹਨਾਂ ਨੂੰ ਕਿਵੇਂ ਜਿਹੜਾ ਉਹ ਲਮਕਾਇਆ ਜਾਂਦਾ, ਔਰ ਜਦੋਂ ਤੱਕ ਬੰਦਾ ਇਨੋਸੈਂਟ ਸਾਬਤ ਹੁੰਦਾ ਉਹ 2-3 ਸਾਲ ਜੇਲ੍ਹ ਦੇ ਵਿੱਚ ਧੱਕੇ ਖਾ ਰਿਹਾ ਹੁੰਦਾ। ਪੋਲੀਟੀਕਲ ਪ੍ਰਿਜ਼ਨਰਸ ਔਰ ਡਿਟੇਨੀਜ਼ ਦੇ ਨਾਲ ਕੀ ਹੁੰਦਾ। ਹੁਣ ਜਿਹੜਾ ਪਾਰਟ ਸਾਡੇ ਲਈ ਇੰਟਰਸਟਿੰਗ ਹੈ ਕਿ ਪਹਿਲੀ ਵਾਰ ਹੈ ਕਿ US ਸਟੇਟ ਡਿਪਾਰਟਮੈਂਟ ਦੀ ਰਿਪੋਰਟ 'ਚ ਇੰਡੀਆ ਬਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਇਹ ਜਿਹੜਾ ਹੈ ਉਸ ਨੂੰ ਐਡ ਕੀਤਾ ਗਿਆ, ਔਰ ਉਹਦਾ F ਦੇ ਉੱਤੇ ਜਾ ਕੇ ਹੈਡਿੰਗ ਹੈ ਟਰਾਂਸਨੈਸ਼ਨਲ ਰਿਪਰੈਸ਼ਨ। There were reports the government engaged in transnational repression against journalists, members of diaspora population, civil society activists and human rights defenders। ਕਿ ਇਹਨਾਂ ਦੇ ਖਿਲਾਫ ਜਿਹੜੀ ਹੈ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਹੈ, ਪੱਤਰਕਾਰਾਂ ਦੇ, ਡਾਇਸਪੋਰਾ ਪੋਪੂਲੇਸ਼ਨ ਜਿਵੇਂ ਸਿੱਖ, ਸਿਵਲ ਸੁਸਾਇਟੀ ਐਕਟਿਵਿਸਟ, ਹਿਊਮਨ ਰਾਈਟਸ ਡਿਫੈਂਡਰਸ। ਐਕਸਟਰਾ ਟੈਰੀਟੋਰੀਅਲ ਕਿਲਿੰਗਸ, ਕਿਡਨੈਪਿੰਗ, forced returns or other violence of threats of violence, ਇਸ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ। The government was alleged by other governments, ਹੁਣ ਇਹ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਹੈ। The government was alleged by other governments, diaspora communities and human rights groups
to have killed persons or used violence or threats of violence against individuals in other countries for reprisals ਕਿ ਬਦਲੇ ਦੇ ਤੌਰ ਤੇ ਦੂਸਰੇ ਮੁਲਕਾਂ 'ਚ ਜਾ ਕੇ ਲੋਕਾਂ ਨੂੰ ਧਮਕਾਇਆ ਗਿਆ ਜਾਂ ਮਾਰਿਆ ਗਿਆ ਜਾਂ ਥ੍ਰੈਟ ਕੀਤੀ ਗਈ। On September 18, Canadian Prime Minister Justin Trudeau announced his government was investigating allegations of a link between Indian government agents and the killing of a Sikh Canadian citizen Hardeep Singh Nijjar, whom the Indian government alleged and designated as a terrorist, and who advocated for the creation of an independent Sikh state called Khalistan. The Indian government denied any involvement. ਉਹਨੇ ਕਿਹਾ ਕਿ ਜੀ 18 ਸਤੰਬਰ ਨੂੰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਏਜੰਟ ਜ਼ਿੰਮੇਵਾਰ ਨੇ ਕੈਨੇਡੀਅਨ ਸਿੱਖ ਸਿਟੀਜ਼ਨ ਹਰਦੀਪ ਸਿੰਘ ਨਿੱਜਰ ਨੂੰ ਮਾਰਨ ਲਈ, ਜਿਹਨੂੰ ਭਾਰਤ ਦੀ ਸਰਕਾਰ ਨੇ ਦਹਿਸ਼ਤਗਰਦ ਐਲਾਨਿਆ ਹੋਇਆ ਸੀ, ਪਰ ਜਿਹੜਾ ਆਜ਼ਾਦ ਮੁਲਕ ਖਾਲਿਸਤਾਨ ਦੀ ਕਾਇਮੀ ਲਈ ਜਿਹੜਾ ਉਹ ਯਤਨਸ਼ੀਲ ਸੀ, ਪਰ ਭਾਰਤ ਦੀ ਹਕੂਮਤ ਨੇ ਕਿਹਾ ਕਿ ਜੀ ਨਹੀਂ ਸਾਡਾ ਇਹਦੇ 'ਚ ਕੋਈ ਹੱਥ ਨਹੀਂ। ਹੁਣ ਇੱਥੇ ਅਮਰੀਕਾ ਵਾਲਾ ਪਾਰਟ ਗਾਇਬ ਕਰਤਾ। ਹੁਣ ਰਿਪੋਰਟ ਅਮਰੀਕਾ ਦੀ ਹੈ, ਕੋਰਟ ਜਸਟਿਸ ਟਰੂਡੋ ਨੂੰ ਹੀ ਕੀਤਾ ਹੈ, ਔਰ ਇਹ ਜਿਸ ਨੂੰ ਪੂਰਾ ਜਿਸ ਤੇ ਬੇਸਡ ਜਸਟਿਸ ਡਿਪਾਰਟਮੈਂਟ ਨੇ ਇੰਡਾਇਟਮੈਂਟ ਫਾਈਲ ਕੀਤੀ ਹੋਈ ਹੈ ਉਸ ਦਾ ਇੱਥੇ ਕੋਈ ਮੈਂਸ਼ਨ ਨਹੀਂ ਹੈ। ਫਿਰ ਥ੍ਰੈਟਸ, ਹਰਾਸਮੈਂਟ, ਸਰਵੇਲੈਂਸ, ਕੋਰੀਜਨ, ਇਹ ਸਾਰੀਆਂ ਇਹ ਚੱਲ ਰਹੀਆਂ। ਫਿਰ ਉਹਨਾਂ ਨੇ ਕਿ ਵੀ ਈਵਨ ਵਿਦਨ ਇੰਡੀਆ ਵੀ ਕਿਵੇਂ ਉਹਨਾਂ ਦੇ ਪਰਿਵਾਰਾਂ ਨੂੰ ਥ੍ਰੈਟਨ ਕੀਤਾ ਜਾ ਰਿਹਾ। ਉਹਦੇ 'ਚ ਹਿੰਦੂਜ਼ ਫॉर ਹਿਊਮਨ ਰਾਈਟਸ ਔਰ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਕਿ ਉਹਨਾਂ ਦੇ ਜਿਹੜੇ ਨੇ ਵੇਰਵੇ ਨੇ, ਔਰ ਉਹਨਾਂ ਦੇ ਅੱਡ ਨਾਂ ਦੇ ਕੇ ਵੀ ਕਿ ਫਲਾਣਿਆਂ ਨੂੰ ਇਹ ਕਿਹਾ, ਦੂਜੇ ਨੂੰ ਇਹ ਕਿਹਾ। ਸੋ ਵਿਦਨ ਇੰਡੀਆ ਵੀ ਕੀ ਚੱਲ ਰਿਹਾ, ਪ੍ਰਾਪਰਟੀ ਸੀਜ਼ਰ ਐਂਡ ਰੈਸਟੀਟਿਊਸ਼ਨ, ਉਹਦੇ ਥੱਲੇ ਉਹਨਾਂ ਨੇ ਕਿਹਾ ਕਿ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਐਸਟੀਮੇਟਡ government demolished at least 43,000 homes between March 2020 and July 21, as well as evicted approximately 21 persons every hour during that period। ਉਹ ਜਿਹੜੀ bulldozer ਕਰਨ ਦਾ ਯੂਪੀ ਦੇ ਉਸ ਗੁੰਡਾ ਯੋਗੀ ਦਾ। ਸੋ ਬਾਕੀ ਇਹ ਸਾਰੇ 'ਚ ਕਾਫੀ ਲੰਬੀ ਚੌੜੀ ਰਿਪੋਰਟ ਹੈ, ਪਰ ਜਿਹੜਾ ਬਹੁਤ ਰੈਲੇਵੈਂਟ ਪਾਰਟ ਹੈ ਉਹ ਮੈਂ ਡਿਸਕਸ ਕੀਤਾ ਹੈ। ਪਰ ਮੀਡੀਆ ਦੀ ਤਾਕਤ ਕੀ ਹੈ, ਬਿਲਕੁਲ ਕਿਵੇਂ ਅਸਲੀ ਖਬਰ ਗਾਇਬ ਕਰ। ਹੁਣ ਇਹ ਰਿਪੋਰਟ 125 ਪੇਜ ਦੀ ਇੰਡੀਆ 'ਚ ਕੀ ਚੱਲ ਰਿਹਾ ਉਸ ਦੇ ਉੱਤੇ ਹੈ। ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜਿਹੜਾ ਜ਼ਿੰਮੇਵਾਰ, ਹੁਣ ਜਿਹੜੀ ਸਭ ਤੋਂ ਕਾਈਂਡ ਆਫ ਉੱਥੋਂ ਦੇ ਸਿਸਟਮ 'ਚ ਨਿਊਟਰਲ ਅਖਬਾਰ ਕਹੀ ਜਾਂਦੇ ਦਾ ਹਿੰਦੂ ਹੈ। ਦਾ ਹਿੰਦੂ ਦੀ ਤੁਸੀਂ ਹੈਡਲਾਈਨ ਦੇਖੋ, US India regularly consult at highest levels of democracy, ਹਿਊਮਨ ਰਾਈਟਸ ਇਸ਼ੂ, ਸਟੇਟ ਡਿਪਾਰਟਮੈਂਟ ਆਫੀਸ਼ੀਅਲ। ਹੁਣ ਇਹ ਰਿਪੋਰਟ ਜਿਹੜੀ ਜਾਰੀ ਕੀਤੀ ਹੈ, ਕੰਟਰੀ ਰਿਪੋਰਟ, ਉਹ ਐਂਟਨੀ ਬਲਿੰਕਨ ਨੇ ਕੀਤੀ ਹੈ, ਜਿਹੜਾ ਸੈਕਟਰੀ ਆਫ ਸਟੇਟ ਹੈ। ਹੁਣ ਇਹ ਅਖਬਾਰ ਜਿਹੜਾ ਹੈ ਉਹ ਇੱਕ ਰਾਬਰਟ ਜੀ ਗਿਲਬਰਟ ਕਿਸੇ ਅਫੀਸ਼ੀਅਲ ਨੂੰ ਕੋਟ ਕਰਕੇ ਕਹਿ ਰਿਹਾ ਕਿ ਅਮਰੀਕਾ ਤੇ ਭਾਰਤ ਜਿਹੜੇ ਨੇ, ਯੂਨਾਈਟਿਡ ਸਟੇਟਸ ਐਂਡ ਇੰਡੀਆ ਰੈਗੂਲਰਲੀ ਕੰਸਲਟ at the highest level on democracy and human rights issue, a senior US State Department official said on April 22nd in response to an official report released. What I'll say is the US and India regularly consult at the highest level on democracy and human rights issue. Robert S. Gilbert hai, unhe kiha ji, we strongly encourage and urge India to uphold its human rights obligations and commitments. We also regularly meet with civil society representatives both in US and India to hear their perspective, and those sorts of perspectives inform the human rights report. मतलब इना वाटर डाउन किया गया कि एज इफ कुछ भी नहीं है। ठीक है, रिपोर्ट आ गई, ਅਸੀਂ ਤਾਂ ਰੋਜ਼ਾਨਾ ਹੀ ਭਾਰਤ ਨਾਲ ਗੱਲ ਇਹ ਗੱਲ ਇਵੇਂ ਹੀ ਹੈ ਜਿਵੇਂ ਇੱਕੋ ਬਰਾਬਰ ਦੇ ਲੈਵਲ ਦੇ ਉੱਤੇ ਗੱਲ ਹੋ। ਇਹ ਨਹੀਂ ਹੈ ਕਿ ਵੀ ਇੱਕ ਵਾਇਓਲੇਟਰ ਹੈ, ਤੁਸੀਂ ਕਿਸੇ ਦੇ ਕੰਨ ਪੱਟਦੇ ਹੋ ਜਾਂ ਕਿਸੇ ਨੂੰ ਮੁਰਗਾ ਬਣਾਉਂਦੇ ਹੋ ਵੀ ਚੱਲ, ਜਾਂ ਉਹਦੇ ਨੂੰ ਤੁਸੀਂ ਸੈਂਕਸ਼ਨਸ ਲਾਉਣ ਦੀ ਗੱਲ ਕਰਦੇ ਹੋ। ਸੋ ਇਹ ਵੀ ਇੱਕ ਮੀਅਰ ਫਾਰਮੈਲਿਟੀ ਬਣਦੀ ਚਲੀ ਜਾ ਰਹੀ। ਅਫਸੋਸ ਹੈ ਕਿ ਇੱਕ ਪਾਸੇ ਜਿੱਥੇ ਅਸੀਂ ਪ੍ਰਾਈਡ ਵੀ ਲੈਂਦੇ ਕਿ ਭਾਈ ਅਮਰੀਕਾ ਦੇ ਵਿੱਚ ਅਮਰੀਕਨ ਗਵਰਨਮੈਂਟ ਆਪਣੇ ਸਿਟੀਜ਼ਨ ਦੇ ਰਾਈਟ ਨੂੰ ਪ੍ਰੋਟੈਕਟ ਕਰਨ ਦੇ ਲਈ ਭਾਰਤ ਨਾਲ ਉਹਨਾਂ ਨੇ ਜਿਹੜਾ ਉਹ ਦਸਤ ਪੰਜਾ ਲੜਾਇਆ ਹੋਇਆ, ਪਰ ਇਸ ਰਿਪੋਰਟ ਦੇ ਵਿੱਚੋਂ
ਇਹ ਇੰਡਾਇਕਟਮੈਂਟ ਵਾਲੇ ਦਾ ਔਰ ਅਮਰੀਕਾ 'ਚ ਉਹਨਾਂ ਦੇ ਯਤਨ ਦਾ ਮਾਈਨਸ ਹੋਣਾ ਇਹ ਕੋਈ ਚੰਗਾ ਸਾਈਨ ਨਹੀਂ ਹੈ। ਔਰ ਈਵਨ ਫਿਰ ਇਹ ਜਿਹੜਾ ਉਹਨਾਂ ਦਾ ਇਸ ਦੇ ਉੱਤੇ ਕੋਈ ਵੀ ਖੁੱਲ੍ਹ ਕੇ ਇੰਡੀਆ ਨੂੰ ਰਿਪੋਰਟ ਤਾਂ ਰਿਪੋਰਟ ਹੈ, ਉਹ ਤਾਂ ਥੱਲੇ ਬਾਬੂਆਂ ਨੇ ਹੀ ਤਿਆਰ ਕੀਤੀ, ਉਹਨਾਂ ਨੇ ਖਬਰਾਂ ਇੱਧਰੋਂ ਉੱਧਰੋਂ ਲੰਬੀ ਚੌੜੀ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਵੀ ਮੈਂਸ਼ਨ ਹੋ ਗਿਆ। ਬਟ ਵਟ ਨੈਕਸਟ, ਕਿਉਂਕਿ ਇਕੱਲਾ ਰਿਪੋਰਟ ਮੈਟਰ ਨਹੀਂ ਕਰਦਾ, ਜਦੋਂ ਕੋਈ ਰਿਪੋਰਟ ਈਵਨ ਟੇਬਲ ਤੇ ਰੱਖੀ ਜਾਂਦੀ ਹੈ ਹਾਊਸ ਤੇ, ਫਿਰ ਹੁੰਦਾ ਵੀ ਐਕਸ਼ਨ ਟੇਕਨ। ਹੁਣ ਇਸ ਦੇ ਉੱਤੇ ਅਸੀਂ ਦੇਖਾਂਗੇ ਕਿ ਭਾਈ ਆਉਣ ਵਾਲੇ ਪੀਰੀਅਡ 'ਚ ਸਟੇਟ ਡਿਪਾਰਟਮੈਂਟ ਜਾਂ ਅਮਰੀਕਨ ਨੀਤੀ ਘਾੜੇ ਜਾਂ ਜਿਸ ਮੁੱਦੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਸੈਨੇਟ ਕਾਂਗਰਸ ਹੀਅਰਿੰਗ ਆਬਵੀਅਸਲੀ ਕੋਈ ਨਾ ਕੋਈ ਲਾਅ ਤਾਂ ਬਣਨ ਜਾ ਰਿਹਾ, ਲੇਕਿਨ ਜੋ ਕੁਝ ਭਾਰਤ ਨੇ ਕੀਤਾ ਹੈ ਉਹਦੀ ਜਵਾਬਦੇਹੀ ਕੀ ਹੈ, ਇਸ ਦਾ ਜਵਾਬ ਵਕਤ ਦੱਸੇਗਾ ਕਿ ਭਾਈ ਇਹ ਕਿੰਨੇ ਕੁ ਸੀਰੀਅਸਲੀ ਜਿਹੜਾ ਹੈ ਉਸ ਨੂੰ ਭਾਰਤ ਨੂੰ ਇਸ ਲਈ ਜਵਾਬਦੇਹ ਬਣਾਉਂਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਰੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। गुरु प्यारी साध संगत जी, वाहिगुरु जी का खालसा वाहिगुरु जी की फतेह। गुर संगत कीनी खालसा मन मुखी दुहेला, वाह वाह गोबिंद सिंह आपे गुर चेला। खालसे ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਤੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੁਝ ਹਫ਼ਤੇ ਪਹਿਲਾਂ ਆਸਟ੍ਰੇਲੀਆ ਦੇ ਪ੍ਰਮੁੱਖ ਟੀਵੀ ਚੈਨਲ ABC ਦੀ ਦਿੱਲੀ ਸਥਿਤ ਰਿਪੋਰਟਰ ਅਵਨੀ ਡਾਇਸ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਉੱਪਰ ਇੱਕ ਖਾਸ ਡਾਕੂਮੈਂਟਰੀ ਉਹਨਾਂ ਨੇ ਕੀਤੀ ਸੀ ਔਰ ਇਸ ਡਾਕੂਮੈਂਟਰੀ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਠੀਕ ਪ੍ਰਸੰਗ ਵਿੱਚ ਵਿਖਾਇਆ ਗਿਆ ਸੀ। ਸੋ ਭਾਰਤ ਸਰਕਾਰ ਨੇ ਇਸ ਡਾਕੂਮੈਂਟਰੀ ਨੂੰ YouTube ਤੋਂ ਉੱਪਰ ਉਤਾਰ ਦਿੱਤਾ ਹੈ, ਪਰ ਹੁਣ ਅਵਨੀ ਡਾਇਸ ਨੂੰ ਭਾਰਤ ਵਿੱਚੋਂ ਕੱਢ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਜਦੋਂ ਅਦਾਰਿਆਂ ਦੀ ਮਜ਼ਬੂਤੀ ਦੀ ਗੱਲ ਹੁੰਦੀ ਹੈ ਔਰ ਮੀਡੀਆ ਦੀ ਕਿਸ ਕਦਰ ਪਾਵਰ ਹੈ ਅੱਜ ਦੇ ਪੀਰੀਅਡ ਦੇ ਵਿੱਚ, ਔਰ ਕਿਵੇਂ ਜਿਹੜੀ ਭਾਰਤ ਦੀ ਟਾਇਰੈਂਟ ਨਾਜ਼ੀ ਤਰਜ਼ ਦੀ ਹਕੂਮਤ ਹੈ ਜਿਹਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ, ਉਹ ਕਿਤੇ ਵੀ ਸਿੱਖਾਂ ਦੇ ਲਈ ਕੋਈ ਚਾਰ ਸਿੰਪੈਥੀ ਦੇ ਬੋਲ ਜੇ ਕਿਸੇ ਪਲੇਟਫਾਰਮ ਤੋਂ ਨਿਕਲਦੇ ਨੇ ਜਾਂ ਸਾਡੀ ਸਟਰਗਲ ਨੂੰ ਓਬਜੈਕਟਿਵ ਅੰਦਾਜ਼ ਦੇ ਵਿੱਚ ਕਿਤੇ ਡਿਸਕਸ ਕੀਤਾ ਜਾਂਦਾ ਹੈ ਜਾਂ ਵਿਦਨ ਭਾਰਤ ਦੇ ਵੀ ਉਹ ਜਿਹੜੀਆਂ ਦੂਸਰੀਆਂ ਘੱਟ ਗਿਣਤੀਆਂ ਨੇ, ਮੁਸਲਮਾਨ, ਈਸਾਈ, ਦਲਿਤ,
ਉਹਨਾਂ ਦੇ ਇਹ ਨਹੀਂ ਵੀ ਉਹਨਾਂ ਦੀ ਪ੍ਰੋ ਆਵਾਜ਼, ਈਵਨ ਉਹਨਾਂ ਦੀ ਪਲਾਈਟ ਨੂੰ, ਉਹਨਾਂ ਦੀ ਰੈਚਡ ਪਲਾਈਟ ਨੂੰ ਕੋਈ ਵੀ ਪਲੇਟਫਾਰਮ ਜਿਹੜਾ ਹੈ ਜੇ ਉਹ ਡਿਪਿਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਜਿਹੜਾ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਜਾਂਦਾ ਹੈ, ਉਸ ਦੀ ਹਰਾਸਮੈਂਟ ਹੁੰਦੀ ਹੈ। ਔਰ ਅਸੀਂ ਇਸ ਮੁੱਦੇ ਦੇ ਉੱਤੇ ਦੇਖਦੇ ਹਾਂ ਕਿ ਈਵਨ BBC ਵਰਗਾ ਅਦਾਰਾ ਜਿਹੜਾ ਸੈਮਾਈ ਗਵਰਨਮੈਂਟ ਅਦਾਰਾ ਹੈ UK ਦਾ, ਜਦੋਂ ਉਹਨਾਂ ਨੇ 2 ਪਾਰਟ ਡਾਕੂਮੈਂਟਰੀ ਮੋਦੀ ਦੀ ਜਿਹੜੀ 2002 ਚ ਗੁਜਰਾਤ ਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਲਾਈਨ ਹੈ ਉਸ ਦੇ ਉੱਤੇ ਕੀਤੀ, ਇੰਡੀਪੈਂਡੈਂਟ ਸੀ, ਦੋਨੋਂ ਪਾਸਿਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਤੇ ਨਾ ਸਿਰਫ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ YouTube ਔਰ ਦੂਸਰੇ ਸੋਸ਼ਲ ਪਲੇਟਫਾਰਮ ਤੋਂ ਇਨਕਲੂਡਿੰਗ X ਜਿਹੜਾ ਹੈ ਉਸ ਲਿੰਕ ਨੂੰ ਹਟਵਾ ਦਿੱਤਾ, ਜਿਹੜਾ ਉਸ ਤੋਂ ਪਹਿਲਾਂ ਟਵਿੱਟਰ ਸੀ, X ਉਦੋਂ ਐਲਨ ਮਸਕ ਨੇ ਬਾਅਦ ਦੇ ਵਿੱਚ ਲਿਆ, ਲੇਕਿਨ ਨਾਲ ਦੀ ਨਾਲ ਉਹਨਾਂ ਨੇ ਈਵਨ ਦਿੱਲੀ ਔਰ ਬੰਬਈ ਸਥਿਤ ਜਿਹੜੇ BBC ਦੇ ਆਫਿਸ ਸੀ ਉਹਨਾਂ ਦੇ ਉੱਤੇ ਰੇਡ ਕੀਤਾ, ਉਹਨਾਂ ਦੇ ਉੱਤੇ ਕਿਹਾ ਕਿ ਜੀ ਤੁਸੀਂ ਜਿਹੜਾ ਫੋਰਨ ਮਨੀ ਦਾ ਜਿਹੜਾ ਪਾਰਟ ਹੈ ਉਸ ਦੀ ਉਹਨੂੰ ਫੋਲੋ ਨਹੀਂ ਤੁਸੀਂ ਕਰ ਰਹੇ ਔਰ ਇਹ ਉਹ। ਫਿਰ ਅਸੀਂ ਬਾਕੀ ਤਾਂ ਦੇਖਦੇ ਹਾਂ ਵੀ ਕਿਸਾਨ ਮੂਵਮੈਂਟ ਦੇ ਵੇੜੇ 'ਚ ਉਦੋਂ ਵੀ ਕਿਵੇਂ ਉਹਨਾਂ ਨੇ ਉਹਨਾਂ ਦਾ ਸਾਰਾ ਉਹ ਮੀਡੀਆ ਪਾਰਟ ਹੀ ਗਾਇਬ ਕਰਤਾ ਸੀ। ਲੇਕਿਨ ਰਿਪੋਰਟਿੰਗ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਜਦੋਂ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ, CBC ਨੇ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਕੰਟਰੈਕਟ ਕਿਲਿੰਗ, ਇਹ ਜਿਹੜੀ ਉਹਨਾਂ ਦੀ ਬੜੀ ਇਨਵੈਸਟੀਗੇਟਿਵ ਸਟੋਰੀ ਸੀ ਜਿਹਦੇ ਥੱਲੇ ਉਹਨਾਂ ਨੇ ਥਾਂ ਜਾ ਕੇ ਵੀਡੀਓਜ਼ ਆਫਟਰ ਏ ਲੌਂਗ ਕਈ ਮਹੀਨਿਆਂ ਦੀ ਮਿਹਨਤ ਦੇ ਨਾਲ, ਤੇ ਉਸ ਨੂੰ ਵੀ ਇੰਡੀਆ ਨੇ ਇਹੀ ਕੀਤਾ ਕਿ ਵੀ ਉਹਨਾਂ ਨੇ ਉੱਥੇ ਨਾ ਕਿਸੇ ਉਹਨਾਂ ਮੀਡੀਆ 'ਚ ਤਾਂ ਕੀ ਚੱਲਣਾ ਸੀ, ਲੇਕਿਨ YouTube ਜਾਂ Facebook ਜਾਂ ਦੂਜੇ ਉਹਦੇ ਲਿੰਕ ਵੀ ਹਟਵਾ ਦਿੱਤੇ ਗਏ। ਫਿਰ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਆ, ਹੁਣ ਅਸੀਂ ਇਹ 5 ਆਈਜ਼ ਕੰਟਰੀ ਦੀ ਗੱਲ ਕਰ ਰਹੇ ਹਾਂ ਕਿ ਵੀ UK ਜਿਹਦੀ BBC ਦੇ ਨਾਲ ਕੀ ਹੋਇਆ, ਔਰ ਫਿਰ ਕੈਨੇਡਾ, ਆਸਟ੍ਰੇਲੀਆ, ਉਹਨਾਂ ਦਾ ਜਿਹੜਾ ਅਫੀਸ਼ੀਅਲ ਚੈਨਲ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ABC ਜਿਹਨੂੰ ਕਹਿੰਦੇ ਨੇ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਈਵਨ ਇਸ ਪੀਰੀਅਡ 'ਚ ABC ਆਸਟ੍ਰੇਲੀਆ ਦੀ ਟੀਮ ਨੇ ਆ ਕੇ ਇੱਥੇ ਸਾਡੇ ਸਟੂਡੀਓ 'ਚ ਇਸੇ ਹੀ ਥਾਂ ਦੇ ਉੱਤੇ ਸਾਨੂੰ ਵੀ ਇੰਟਰਵਿਊ ਕੀਤਾ। ਉਹਨਾਂ ਦੀ ਬਰੀਫ ਸਟੋਰੀ ਸੀ, ਲੇਕਿਨ ਇਹ ਜਿਹੜੀ ਸਟੋਰੀ ਜਿਸ ਨੇ ਇਹਨਾਂ ਨੂੰ ਮਿਰਚਾਂ ਲਾਈਆਂ ਔਰ ਉਹ ਸੀ ਕਿ ਵੀ ਜਿਹੜੀ ਇਹਨਾਂ ਦੀ ਮੇਨ ਇਕੱਲੀ ਸਿੰਪਲ ਰਿਪੋਰਟਰ ਨਹੀਂ ਹੈ, ਉਹਨਾਂ ਦੀ ਜਿਹਦੇ ਲਈ ਲਫ਼ਜ਼ ਅਸੀਂ ਬਿਊਰੋ ਚੀਫ ਵੀ ਕਹਿ ਸਕਦੇ ਹਾਂ ਜਾਂ ਲੀਡ ਰਿਪੋਰਟਰ ਕੋਰਸਪੋਂਡੈਂਟ ਔਰ ਪ੍ਰਾਈਜ਼ ਵਿਨਿੰਗ ਇਹ ਜਿਹੜੀ ਇੰਟਰਨੈਸ਼ਨਲ ਰੈਕਗਨੀਸ਼ਨ ਦੀ ਬੀਬੀ ਅਵਾਨੀ ਡਾਇਸ, ਔਰ ਇਹ ਭਾਰਤੀ ਮੂਲ ਤਮਿਲ ਮੂਲ ਜਿਹੜੀ ਸ੍ਰੀਲੰਕਨ ਜਾਂ ਤਮਿਲਨਾਡੂ ਦੇ ਕਿਸੇ ਤਮਿਲ ਜਿਨ੍ਹਾਂ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਆਸਟ੍ਰੇਲੀਆ ਦੇ ਵਿੱਚ ਆਏ, ਉੱਥੇ ਸੈਟਲ ਹੋਈ, ਬੜੀ ਯੰਗ ਔਰ ਵੈਰੀ ਜਿਹੜੀ ਆਬਜੈਕਟਿਵ ਉਸ ਦੀ ਰਿਪੋਰਟਿੰਗ ਅਵਾਨੀ ਡਾਇਸ ਉਹਨੇ, ਕਿਉਂਕਿ ਉਸ ਦੀ ਸਟੋਰੀ ਫੋਰਨ ਕੋਰਸਪੋਂਡੈਂਟ ਦੇ ਥੱਲੇ ਆਈ ਔਰ ਉਹ ਸਟੋਰੀ ਨੂੰ ਹਾਲਾਂ ਉਹ ਸਟੋਰੀ ਕਰਨਾ ਚਾਹੁੰਦੀ ਸੀ, ਪਰ ਉਹਨਾਂ ਨੇ ਇੰਡੀਆ ਨੇ ਕਿਹਾ ਜੀ ਨਹੀਂ ਤੁਸੀਂ ਇੰਨੀ ਲਿਮਿਟ ਕ੍ਰਾਸ ਕਰ ਲਈ ਹੈ, ਇਹ ਨਹੀਂ। ਹੁਣ ਉਹਨਾਂ ਨੇ ਡਾਕੂਮੈਂਟਰੀ ਬਣਾ ਦਿੱਤੀ, ਆਲਮੋਸਟ 27-28 ਮਿੰਟ ਦੀ ਡਾਕੂਮੈਂਟਰੀ ਸੀ ਫੋਰਨ ਕੋਰਸਪੋਂਡੈਂਟ ਦੇ ਥੱਲੇ। ਹੁਣ ਇਹਦਾ ਬੇਸ ਜਿਹੜੀ ਹੈ ਸਿੱਖਾਂ ਦੀ ਆਜ਼ਾਦੀ ਸਟਰਗਲ ਸੀ। ਬੀਬੀ ਗਈ ਅੰਮ੍ਰਿਤਸਰ, ਉਹਨੇ ਵਕਤ ਗੁਜ਼ਾਰਿਆ, ਦਲ ਖਾਲਸਾ ਜਿਹੜੀ 1970s ਦੀ ਆਰਗੇਨਾਈਜੇਸ਼ਨ ਹੈ, ਭਾਈ ਗਜਿੰਦਰ ਸਿੰਘ ਦੀ ਰਹਿਨੁਮਾਈ ਥੱਲੇ ਜਿਸ ਨੇ ਆਜ਼ਾਦ ਖਾਲਿਸਤਾਨ ਦੀ ਗੱਲ ਕੀਤੀ, ਉਹਨਾਂ ਦਾ ਇਨਸਾਫ ਮਾਰਚ ਉਹਨੂੰ ਕਵਰ ਕੀਤਾ, ਦਰਬਾਰ ਸਾਹਿਬ ਦੂਸਰਾ। ਸੋ ਬੜੀ ਆਬਜੈਕਟ, ਫਿਰ ਇਹ ਸ਼ਾਇਦ ਬਾਹਰਲੇ ਰਿਪੋਰਟਰਸ ਚੋਂ ਪਹਿਲੀ ਰਿਪੋਰਟਰ ਹੋਏਗੀ ਕਿ ਉਹ ਹਰਦੀਪ ਸਿੰਘ ਨਿੱਜਰ ਦੇ ਆਪਣੇ ਜੱਦੀ ਪਿੰਡ ਗਈ, ਘਰ ਦੀਆਂ ਤਸਵੀਰਾਂ ਦੇ ਨਾਲ ਜਿਹੜੇ ਉੱਥੇ ਟੇਕ ਕੇਅਰ ਕਰਦੇ ਨੇ ਪਿੰਡ ਵਾਲੇ ਹੋਰਨਾਂ ਤੋਂ ਜਾਂ ਦੂਜੇ। ਸੋ ਉਹਦੇ 'ਚ ਹਿਊਮਨ ਇੰਟਰਸਟ ਸਟੋਰੀ ਵੀ ਸੀ ਜੀ, ਸਿੱਖਾਂ ਦੀ ਆਵਾਜ਼, ਔਰ ਜਿਵੇਂ ਜਦੋਂ ਹਜ਼ਾਰਾਂ ਸਿੱਖ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ, ਦਲ ਖਾਲਸਾ ਦੀ ਕਮਾਂਡ ਥੱਲੇ ਇਨਸਾਫ ਮਾਰਚ ਸ਼ਮੂਲੀਅਤ ਕਰ ਰਹੇ ਨੇ, ਇਹ ਭੁਲੇਖਾ ਵੀ ਟੁੱਟ ਜਾਂਦਾ ਸੀ ਕਿ ਜੀ ਪੰਜਾਬ 'ਚ ਕੋਈ ਖਾਲਿਸਤਾਨ ਨਹੀਂ ਕਹਿੰਦਾ। ਔਰ ਫਿਰ ਜਿਨ੍ਹਾਂ ਸਰਕਮਸਟਾਂਸਿਸ ਦੇ ਵਿੱਚ ਫਿਰ ਜਿਸ ਢੰਗ ਨਾਲ ਉਸਨੇ ਸਿੱਖ ਐਕਟਿਵਿਸਟ ਨੂੰ ਤਾਂ ਕੀਤਾ ਹੀ ਕੀਤਾ, ਈਵਨ ਜਿਹੜਾ NSA ਦੇ ਨਾਲ ਸੰਬੰਧਿਤ ਆਫੀਸ਼ੀਅਲ ਔਰ ਖਾਸ ਤੌਰ ਤੇ ਜਿਹੜਾ ਇੱਕ ਆਪਣੇ ਆਪ ਨੂੰ ਜਿਹੜਾ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਵੀ ਉਹ KP ਗਿੱਲ ਦਾ ਜਵਾਈ ਹੈ, ਉਹਦਾ ਕੀ ਨਾਂ ਹੈ ਪਤਾ ਨਹੀਂ, ਸੇਠੀ ਕੇ ਕੀ ਉਸ ਦਾ, ਉਹ ਜਿੱਥੇ ਕਹਿ ਰਿਹਾ ਕਿ ਜੀ ਹਾਂ ਜੇ ਕੋਈ ਮੁਲਕ ਦੀ ਸਾਡੀ ਸੋਵਰਨਿਟੀ ਨੂੰ ਖਤਰਾ ਹੈ ਤੇ ਅਸੀਂ ਕਿਤੇ ਵੀ ਜਾ ਕੇ ਮਾਰ ਸਕਦੇ ਹਾਂ। ਸੋ
ਉਹਨੂੰ ਉਹ ਜਸਟੀਫਾਈ ਕਰ ਰਿਹਾ ਹੈ ਔਰ ਉਹ ਹਾਇਰ ਆਫੀਸ਼ੀਅਲ ਇੰਟੈਲੀਜੈਂਸ ਏਜੰਸੀ ਦਾ ਖੁਦ ਰਿਹਾ। ਹੁਣ ਇਸ ਸਾਰੇ ਤੋਂ ਬਾਅਦ ਜਦੋਂ ਉਹ ਡਾਕੂਮੈਂਟ ਬੜੀ ਵੈਲ ਰਿਸੀਵ ਹੋਈ, YouTube ਤੇ ਵੀ ਇੱਕਦਮ ਉਸ ਨੂੰ ਕਾਫੀ ਵੱਡੀ ਵਿਊਅਰਸ਼ਿਪ ਮਿਲੀ, ਉਹ ਉਹਨਾਂ ਨੇ ਫੌਰਨ YouTube ਤੋਂ ਵੀ ਹਟਵਾਈ, ਉਸ ਦਾ ਵੀ ਕੀਤਾ। ਔਰ ਫਿਰ ਜਿਹੜਾ ਹੈ ਉਹਨੂੰ ਹੁਣ ਕਿਸੇ ਦੇ ਲਈ, ਜਿਹਨੇ ਜਰਨਲਿਸਟ ਦੇ ਲਈ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਉਸ ਦੀ ਸਟੋਰੀ ਨੂੰ ਕ੍ਰੈਡੀਬਿਲਿਟੀ ਮਿਲਣਾ, ਰੈਕਗਨੀਸ਼ਨ ਮਿਲਣਾ। ਸੋ ਉਹ ਤਾਂ ਉਹਨਾਂ ਨੇ ਉੱਥੇ ਤਾਂ ਹੋਣ ਹੀ ਨਹੀਂ ਦਿੱਤੀ, ਲੇਕਿਨ ਬਾਹਰ ਉਸ ਦੀ ਚਰਚਾ ਹੋਈ ਔਰ ਇਹ ਰਾਦਰ ਮੋਰ ਖਬਰ ਬਣ ਜਾਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਪਲੇਟਫਾਰਮ ਤੋਂ ਹਟਾਉਂਦੇ ਹੋ। ਇਹ ਕਿਉਂਕਿ ਅਫੀਸ਼ੀਅਲ ਸੀ, ਉਹਨੂੰ ਫੌਰਨ ਦਾ ਕੱਢ ਨਹੀਂ ਸੀ ਸਕਦੇ। ਹੁਣ ਉਸ ਤੋਂ ਬਾਅਦ ਇਹਨਾਂ ਪਿਛਲੇ ਹਫ਼ਤਿਆਂ ਦੇ ਵਿੱਚ ਇਹਨੇ ਫੋਲੋ ਅਪ ਇੱਕ ਪੋਡਕਾਸਟ ਵੀ ਕੀਤਾ ਔਨ ਮੋਦੀਜ਼ ਲਾਈਫ, ਕਿ ਮੋਦੀ ਦਾ ਓਰੀਜਨ, ਸ਼ੁਰੂਆਤ ਉਹਦਾ ਕੀ ਚੱਲ ਰਿਹਾ। ਹੁਣ ਉਸ ਦਾ ਕੀ ਖਮਿਆਜ਼ਾ, ਕਿਉਂਕਿ ਉਹਨਾਂ ਨੂੰ ਰੜਕ ਤਾਂ ਉਦੋਂ ਹੀ ਰਹੀ ਸੀ ਜਦੋਂ ਉਹਨੇ ਇਹ ਜਿਹੜੀ ਹੈ ਫੋਰਨ ਕੋਰਸਪੋਂਡੈਂਟ ਦੇ ਥੱਲੇ ਇਹ ਡਾਕੂਮੈਂਟਰੀ ਕੀਤੀ, ਔਰ ਉਦੋਂ ਹੀ ਉਹਨੂੰ ਫੋਰਨ ਮਿਨਿਸਟਰੀ ਨੇ ਔਰ ਦੂਸਰਿਆਂ ਨੇ ਕਿ ਯੂ ਹੈਵ ਕ੍ਰਾਸ ਦਾ ਲਾਈਨ, ਕਿ ਤੂੰ ਸੀਮਾ ਲੰਘ ਲਈ। ਔਰ ਅੱਜ ਜਿਹੜੀ ਮੇਨ ਖਬਰ ਹੈ ਉਸ ਨੂੰ ABC ਨੇ ਵੀ ਪ੍ਰੋਮੀਨੈਂਟਲੀ ਦਿੱਤਾ, ਉਹਨਾਂ ਦੇ ਰਿਪੋਰਟਰ ਜ਼ੈਕ ਹੋਪ ਨੇ ਟਾਈਟਲ ਹੀ ਇਹ ਦਿੱਤਾ ਖਬਰ ਦਾ, ਹਰ ਇਨਵੈਸਟੀਗੇਸ਼ਨਸ ਵਰ ਨਾਟ ਵੈਲਕਮ ਇਨ ਮੋਦੀਜ਼ ਇੰਡੀਆ ਸੋ ਨੀਦਰ ਵਾਜ਼ ਸ਼ੀ, ਕਿ ਨਾ ਤਾਂ ਜੋ ਉਹਨੇ ਤੱਤ ਕੱਢਿਆ ਉਹਨੂੰ ਉਹਨਾਂ ਨੇ ਜਿਹੜਾ ਉਹਨਾਂ ਲਈ ਵੈਲਕਮ ਸੀ, ਤੇ ਨਾ ਹੀ ਉਹਦੀ ਹੋਂਦ। ਔਰ ਉਹਨਾਂ ਨੇ ਉਸ ਦਾ ਜਿਹੜਾ ਵੀਜ਼ਾ, ਕਿਉਂਕਿ ਤੁਹਾਨੂੰ ਜਦੋਂ ਤੁਸੀਂ ਫੋਰਨ ਰਿਪੋਰਟਰ ਦੇ ਤੌਰ ਤੇ ਜਾਂਦੇ ਹੋ, ਵੀਜ਼ਾ ਹੁੰਦਾ, ਉਹਦੀ ਐਕਸਟੈਂਸ਼ਨ ਹੁੰਦੀ ਹੈ, ਫਿਰ ਜਿੱਥੇ ਤੁਸੀਂ ਰਿਪੋਰਟਿੰਗ ਕਰਨੀ ਹੈ ਜਾ ਕੇ ਖਾਸ ਉਹਦੇ ਲਈ ਤੁਹਾਨੂੰ ਫਿਰ ਐਕਸਟਰਾ ਜਿਹੜੇ ਨੇ ਉਹ ਆਪਣੇ ਕ੍ਰੈਡੈਂਸ਼ੀਅਲਸ ਦੇਣੇ ਪੈਂਦੇ ਨੇ, ਜਾਂ ਤੁਹਾਨੂੰ ਉਹ ਉਸ ਦੇ ਲਈ ਦਿੰਦੇ ਨੇ। ਸੋ ਇਹ ਇਲੈਕਸ਼ਨ ਨੂੰ ਕਵਰ ਕਰਨਾ ਚਾਹੁੰਦੀ ਸੀ, ਜੋ ਕਿ ਜਨਰਲ ਇਲੈਕਸ਼ਨ ਫਸਟ ਫੇਜ਼ ਹੋਇਆ। ਸੋ ਉਹਦੇ ਵੀ ਉਹਨੂੰ ਕ੍ਰੈਡੈਂਸ਼ੀਅਲਸ ਨਹੀਂ ਦਿੱਤੇ ਗਏ। ਔਰ ਐਨ ਜਦੋਂ ਉਹਦਾ ਵੀਜ਼ਾ ਖਤਮ ਹੋਣ ਵਾਲਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈ ਉਸ ਨੂੰ ਐਕਸਟੈਂਸ਼ਨ, ਉਹ ਵੀ ਆਸਟ੍ਰੇਲੀਆ ਦੇ ਜਿਹੜੀ ਹੈ ਮਿਨਿਸਟਰੀ, ਉਹਨੇ ਇੰਟਰਵੀਨ ਕੀਤਾ। ਔਰ ਇਵੈਂਚੁਅਲੀ ਜੋ ਉਹਦਾ ਰਿਜ਼ਲਟ ਹੈ ਵੀ ਉਸ ਨੂੰ, ਜੇ ਮੈਂ ਸਿੰਪਲ ਕਹਿਣਾ ਹੋਏ, ਕਿ ਆਲਮੋਸਟ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਵੀ ਉਹ ਮੁਲਕ ਛੱਡ ਜਾਏ। ਉਹਨੂੰ ਐਕਸਪੈਲ ਟੈਕਨੀਕਲੀ ਨਹੀਂ ਕੀਤਾ ਕਿ ਵੀ ਤੂੰ, ਪਰ ਹਾਲਾਤ ਉਹੀ ਬਣਾਇਆ ਕਿ ਸ਼ੀ ਵਾਜ਼ ਐਕਸਪੈਲਡ। ਔਰ ਇਸ ਦੇ ਉੱਤੇ ਪੂਰੀ ਉਹਨੇ ਜਿਹੜਾ ਹੈ ਬੀਬੀ ਨੇ, ਅਵਾਨੀ ਡਾਇਸ ਨੇ ਆਪਣਾ ਟਵੀਟ ਵੀ ਕੀਤਾ। ਪਰ ਮੈਂ ਜਿਹੜੀ ਆਫੀਸ਼ੀਅਲ ਸਟੋਰੀ ਹੈ ABC ਦੀ, ਜ਼ੈਕ ਹੋਪ ਦੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਦਾ ABC's ਲੀਡ ਇੰਡੀਆ ਕੋਰਸਪੋਂਡੈਂਟ ਅਵਾਨੀ ਡਾਇਸ ਹੈਜ਼ ਰਿਟਰਨਡ ਟੂ ਆਸਟ੍ਰੇਲੀਆ after a campaign of intimidation and bureaucratic meddling by nationalist government of Prime Minister Modi। ਹੁਣ ਇਹਦੇ ਦੋਨੋਂ ਇੰਟੀਮੀਡੇਟ ਵੀ ਕੀਤਾ ਔਰ ਉਹ ਜਿਹੜੀ ਬਿਊਰੋਕਰੈਟਿਕ ਮੈਡਲਿੰਗ ਹੈ, ਵੀਜ਼ਾ ਨਹੀਂ ਦਿੱਤਾ, ਫਿਰ ਤੁਸੀਂ ਦਿੱਤਾ, ਫਿਰ ਆ ਗਿਆ, ਲੈ ਜਾਓ, ਕੱਲ ਹੈ, ਪਰਸੋਂ ਹੈ, ਮਤਲਬ ਇਹ ਹੈ ਵੀ ਯੂ ਆਰ ਨਾਟ ਵੈਲਕਮ ਹੀਅਰ। ਔਰ ਇਹ ਡਿਸੀਜਨ ਟੂ ਵਿਦਹੋਲਡ ਡਾਇਸ ਵੀਜ਼ਾ ਕੇਮ after an episode of Foreign Correspondent about Sikh separatism aired last month, and before the final installment of her podcast investigating Modi's life, ਜਿਹੜੀ ਆਣਾ ਹੈ ਅਜੇ ਫਾਈਨਲ, ਉਹਦੇ ਚ ਕੁਝ ਪੋਡਕਾਸਟ ਉਹਨੇ ਕੀਤੇ ਹੋਣਗੇ। Lobbying from the office of Australia's foreign ministry, Penny Wong, won Dias from the ABC's South Asia Bureau a mere 2-month visa extension, सिर्फ 2 में, but it was not delivered until after she and her partner had packed up their New Delhi home and made arrangements to leave. So ਇੱਕ ਦਿਨ ਪਹਿਲੇ ਜਿਹੜਾ ਉਹਨੂੰ ਦਿੱਤਾ ਗਿਆ, ਜਦੋਂ ਕਿ ਉਹ ਆਪਣਾ ਸਮਾਨ ਵੀ ਪੈਕ ਕਰ ਚੁੱਕੀ ਸੀ, ਘਰ ਵੀ ਤੁਸੀਂ, ਜੇ ਤੁਹਾਨੂੰ ਪਤਾ ਹੀ ਨਹੀਂ ਹੈ ਵੀ ਤੁਸੀਂ ਰਹਿਣਾ ਹੈ ਕਿ ਨਹੀਂ ਹੈ, ਤੁਸੀਂ ਨਹੀਂ ਕਰ ਸਕਦੇ। They flew to Australia next day, which was also the opening of India's weeks-long national election. और ये जड़ा डायस डिस्कस द सिचुएशन इन द फाइनल ऑफ आवर पॉडकास्ट सीरीज लुकिंग फॉर मोदी, कि उसने जड़ियाँ इलेक्शन नाल रिलेटेड है उन्होंने डिस्कस भी किया। द मोदी एडमिनिस्ट्रेशन गेव मी द वीज़ा इन द वेरी लास्ट मिनट, अखीरले मिनट मैंने दिता है, उन्हें एपिसोड्स किया, but it felt too difficult to do my job in India. I was struggling to get into public events run by Modi's party.
the government would not even give me the passes I need to cover the election. ਪਾਸ ਚਾਹੀਦਾ ਉਹ ਵੀ ਨਹੀਂ ਦਿੱਤਾ ਵੀ ਮੇਰੇ ਲਈ ਉਹ ਹਾਲਾਤ ਪੈਦਾ ਕੀਤੇ. It is by design. ਇਹ ਜਾਣਬੁੱਝ ਕੇ ਕੀਤਾ ਗਿਆ. The Narendra Modi government has made me feel so uncomfortable that we decided to leave. ਕਿ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਮੁਲਕ ਛੱਡਣ ਤੋਂ ਪਹਿਲਾਂ. It is understood Dias a multiple Walkley Award finalist और बड़ी जड़ी है internationally recognized and former host of Triple J's current affairs flagship Hack applied for a routine 1-year visa extension early this year. कि जनवरी ਦੇ ਵਿੱਚ ਉਹਨੇ ਅਪਲਾਈ ਕੀਤਾ ਕਿ ਰੂਟੀਨ ਚ ਕਿ 1 ਸਾਲ ਦਾ ਐਕਸਟੈਂਡ ਕੀਤਾ ਜਾਏ. But shortly before the existing visa was due to expire this month, Dias was informed her foreign correspondent story was not welcome and neither was she. ਕਿ ਉਹਨੂੰ ਇਹ ਕਿਹਾ ਗਿਆ ਵੀ ਇਹ ਜਿਹੜੀ ਤੇਰੀ ਫੋਰਨ ਕੋਰਸਪੋਂਡੈਂਟ ਦੀ ਸਟੋਰੀ ਹੈ ਇਹਨੂੰ ਅਸੀਂ ਨਹੀਂ ਪਸੰਦ ਕਰਦੇ, ਨਾ ਹੀ ਅਸੀਂ ਤੁਹਾਨੂੰ ਪਸੰਦ ਕਰਦੇ. ਮਤਲਬ the phone call from official inside Ministry of External Affairs also raised the podcast about Modi. ਫਿਰ ਉੱਤੋਂ ਉਹਨੇ ਮੋਦੀ ਦੇ ਉੱਤੇ ਪੋਡਕਾਸਟ ਕੀਤਾ. Weeks later, while the Australian government was working behind the scenes, India's Press Information Bureau told the ABC she would not be granted election accreditation because of a direct order from External Affairs. ਉਹਨਾਂ ਨੇ ਕਿਹਾ ਜੀ ਸਾਨੂੰ ਉੱਤੋਂ ਹੁਕਮ ਆਇਆ ਵਿਦੇਸ਼ ਮੰਤਰਾਲੇ ਦਾ ਕਿ ਇਹਨੂੰ ਜਿਹੜੀ ਇਲੈਕਸ਼ਨ ਕਵਰੇਜ ਦੀ ਐਕਰੈਡੀਟੇਸ਼ਨ ਹੈ ਉਹ ਨਹੀਂ ਦਿੱਤੀ ਜਾਣੀ. ਔਰ ਇਹ ਫਿਰ ਉਹਨੇ ਰਿਪੋਰਟਰ ਨੇ ਆਪਣਾ ਕਿਹਾ ਕਿ ਜਰਨਲਿਸਟ ਇਨ ਇੰਡੀਆ say they are increasingly subject to state intimidation or worse. Some have been jailed, others have been stripped of their status as an overseas citizens of India. A scheme allowing foreigners of Indian origin or with an Indian spouse to come and go easily. ਅਸੀਂ ਉਹਦਾ ਨਤਾਸ਼ਾ ਕੌਲ ਕਸ਼ਮੀਰਨ ਬੀਬੀ ਪ੍ਰੋਫੈਸਰ ਉਹਨੂੰ ਕਿਵੇਂ ਉੱਥੇ ਰੱਖ ਕੇ ਬੰਗਲੌਰ 'ਚ ਇਨਵਾਈਟਡ ਸੀ ਕਰਨਾਟਕਾ ਸਰਕਾਰ, ਬਾਹਰ ਭੇਜਿਆ ਗਿਆ. ਫਾਰਮਰ ਮੂਵਮੈਂਟ ਤੋਂ ਬਾਅਦ ਜਾਂ ਉਸੇ ਦੌਰਾਨ ਅੰਗਦ ਸਿੰਘ ਜਿਹੜਾ ਬਾਹਰ ਰਿਪੋਰਟਰ ਉਹਨੂੰ ਕਿਵੇਂ ਉੱਥੋਂ ਏਅਰਪੋਰਟ ਤੋਂ ਵਾਪਸ ਮੋੜਿਆ ਗਿਆ. ਲੇਕਿਨ ਹੁਣ ਇੱਕ ਪਾਸੇ ਤਾਂ ਔਰ ABC ਜਿਹਦੇ ਲਈ ਇਹ ਬੀਬੀ ਕੰਮ ਕਰਦੀ ਹੈ ਉਹਨਾਂ ਨੇ ਸਟਰੋਂਗਲੀ ਕਿਹਾ ਕਿ ਬਈ ਅਸੀਂ ਜਿਹੜਾ ਆਪਣੇ ਇਸ ਦੇ ਨਾਲ ਖੜੇ. Dias and other news journalists have previously reported at length without trouble. ABC fully backs and stands by important and impactful reporting by Avani Dias during her time as ABC correspondent in India. ABC Managing Director David Anderson said. David ने कहा ਅਸੀਂ fully ਖੜੇ ਹਾਂ ਆਪਣੀ ਰਿਪੋਰਟਰ ਨਾਲ ਔਰ ਉਸਨੇ ਬੜੀ ਜ਼ਬਰਦਸਤ ਇੰਪੈਕਟਫੁਲ ਰਿਪੋਰਟਿੰਗ ਕੀਤੀ ਹੈ. ਹੁਣ ਬੇਸ਼ਰਮ ਹਿੰਦੂ ਤਵੀਆਂ ਦਾ ਹਾਲ ਦੇਖ ਲਓ ਉਹਨਾਂ ਦੀ ਸਰਕਾਰ ਦਾ. PTI ਨੇ ਖਬਰ ਲਾਈ ਹੈ ਆਸਟ੍ਰੇਲੀਅਨ ਜਰਨਲਿਸਟ ਕਲੇਮ that she was forced to leave India not correct. Government sources. She claims she was denied an extension of her visa by the Indian government because her reports crossed a line. Indian ministry ने कहा कि भी ये बिल्कुल झूठ है. आफ्टर आस्ट्रेलियन गवर्नमेंट के भी ਉਹਨੂੰ ਕੀਤਾ ਗਿਆ, ਅਸੀਂ ਤਾਂ ਉਹਨੂੰ ਵੀਜ਼ਾ ਵੀ ਦਿੱਤਾ ਔਰ ਇਹ ਬਿਲਕੁਲ ਝੂਠ ਹੈ ਕਿ ਵੀ ਉਸ ਨੂੰ ਰੋਕਿਆ ਗਿਆ ਜਾਂ ਉਸ ਦੀ ਐਕਸਟੈਂਸ਼ਨ ਨਹੀਂ ਦਿੱਤੀ ਗਈ. ਹੁਣ ਜਦੋਂ ਤੁਸੀਂ ਇੱਕ ਪਾਸੇ ਆਸਟ੍ਰੇਲੀਅਨ ਗਵਰਨਮੈਂਟ ਉਹਨਾਂ ਦੀ ਫੋਰਨ ਮਿਨਿਸਟਰੀ ਇੰਟਰਵੀਨ ਕਰਦੀ ਹੈ, ਇਹਦੇ ਬਾਵਜੂਦ ਜੋ ਹਰਾਸਮੈਂਟ ਹੁੰਦੀ ਹੈ, ਪਰ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ ਕਿ ਵੀ ਉਹਨਾਂ ਨੂੰ ਉਹ ਕਿਵੇਂ ਛੁੱਤਰ ਬੇਮੁਹਾਰ ਹੋਏ ਨੇ. ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੈਨੇਡੀਅਨ ਜਾਂ ਅਮਰੀਕਨ ਜਾਂ ਆਸਟ੍ਰੇਲੀਅਨ ਜਾਂ UK ਦੀ ਹਕੂਮਤ ਜਾਂ ਇੰਡੀਪੈਂਡੈਂਟ ਜਰਨਲਿਜ਼ਮ ਵਾਲੇ ਲੋਕ ਕੀ ਕਹਿਣਗੇ. ਸੋ ਇਹੀ ਕੰਮ ਨਾਜ਼ੀਆਂ ਦਾ ਸੀ ਜੋ ਕੰਮ ਅੱਜ ਇਹ ਕਰ ਰਹੇ ਨੇ. ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ. ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ
ਟਰਾਈ ਸਟੇਟ ਤੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ, ਯੋਗੀ ਅਤੇ ਅਮਿਤ ਸ਼ਾਹ ਵੱਲੋਂ ਚੋਣ ਪ੍ਰਚਾਰ ਦੌਰਾਨ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਪ੍ਰਚਾਰ ਜਾਰੀ ਹੈ। ਇਉਂ ਜਾਪਦਾ ਹੈ ਕਿ ਚੋਣਾਂ ਜਿੱਤਣ ਲਈ ਜੇ ਇਹਨਾਂ ਨੂੰ ਮੁਸਲਮਾਨਾਂ ਦੀ ਨਸਲਕੁਸ਼ੀ ਵੀ ਕਰਨੀ ਪਈ ਤਾਂ ਇਹ ਪਿੱਛੇ ਨਹੀਂ ਹਟਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਦੋਨੋਂ ਹੀ ਟੌਪਿਕਸ ਦੇ ਵਿੱਚ ਇਹ ਡਿਸਕਸ ਕੀਤਾ ਹੈ ਕਿ ਸਟੇਟ ਡਿਪਾਰਟਮੈਂਟ ਨੇ ਭਾਰਤ ਨੂੰ ਕਿਵੇਂ ਉੱਥੇ ਜੋ ਕੁਝ ਚੱਲ ਰਿਹਾ ਹੈ ਉਸ ਤੋਂ ਲੈ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਲਈ ਜ਼ਿੰਮੇਵਾਰ ਦੱਸਿਆ ਜੀ। ਔਰ ਉਹਨਾਂ ਦਾ ਈਵਨ ਪ੍ਰੈਸ ਦੀ ਆਜ਼ਾਦੀ ਦਾ ਹਾਲ ਇਹ ਹੈ ਕਿ ਜੋ ABC ਦੀ ਬਿਊਰੋ ਚੀਫ ਦੇ ਨਾਲ ਹੋਇਆ ਉਸ ਦਾ ਵੀ ਅਸੀਂ ਹੁਣੇ ਹੀ ਜ਼ਿਕਰ ਕਰਕੇ ਹਟੇ। ਇਲੈਕਸ਼ਨ ਫਸਟ ਫੇਜ਼ ਔਰ ਸੈਕੰਡ ਫੇਜ਼ ਤੱਕ ਪਹੁੰਚ ਗਈ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਫਸਟ ਫੇਜ਼ ਦੀਆਂ ਇਲੈਕਸ਼ਨਸ 'ਚ ਕੁਝ ਥਾਵਾਂ ਦੇ ਉੱਤੇ ਲਗਭਗ 8% ਤੋਂ ਘੱਟ ਪਿਛਲੀ ਇਲੈਕਸ਼ਨ ਦੇ ਕੰਪੈਰੀਟਿਵ ਵੋਟਾਂ ਪਈਆਂ। ਈਵਨ ਨਾਗਪੁਰ ਵਰਗੀ ਥਾਂ ਜਿਹੜਾ ਡਿਸਟ੍ਰਿਕਟ ਇਹਨਾਂ ਦੇ ਖਾਸਮ ਖਾਸ ਗਡਕਰੀ ਦਾ ਉੱਥੇ ਵੀ ਵੋਟਾਂ ਘੱਟ ਹੋਈਆਂ। ਇਹ ਵੀ ਹੈ ਕਿ ਸ਼ਾਇਦ RSS ਦਾ ਇੱਕ ਤਬਕਾ ਜਿਹੜਾ ਹੈ ਉਹ ਹੁਣ ਉਨਾ ਇੰਟਰਸਟਿਡ ਨਹੀਂ ਹੈ ਜਾਂ ਉਹ ਕੋਈ ਚੇਂਜ ਆਫ ਗਾਰਡ ਚਾਹੁੰਦੇ ਨੇ। ਔਰ ਇਹਦੇ 'ਚ ਜੇ ਇਸ ਵੇਲੇ ਅਸੀਂ ਇਹਨਾਂ ਤਿੰਨਾਂ ਦੀ ਬੁਖਲਾਹਟ ਹੀ ਦੇਖੀਏ, ਮੋਦੀ ਦੀ, ਅਮਿਤ ਸ਼ਾਹ ਦੀ ਔਰ ਯੋਗੀ ਦੀ, ਤੇ ਇਹ ਨਾ ਬਾਕੀ ਜਿਹੜੇ ਥੱਲੜੇ ਉਹਨਾਂ ਦੇ ਬੱਚੇ ਜਮੂਰੇ ਨੇ ਉਹਨਾਂ ਦੀ ਕਹਾਣੀ ਉਹ ਗਿਰੀ ਰਾਜ ਹੈ ਕਿ ਕੌਣ ਹੈ, ਉਹਨਾਂ ਨੇ ਕੀ ਕਿਹਾ ਕਿ ਨਹੀਂ ਕੀ ਕਿਹਾ। ਹੁਣ ਖੁੱਲ੍ਹੇਆਮ ਮੋਦੀ ਵੀ ਔਰ ਅਮਿਤ ਸ਼ਾਹ ਵੀ ਆਪਣੀਆਂ ਚੋਣ ਸਭਾਵਾਂ ਦੇ ਵਿੱਚ ਜੈ ਸ਼੍ਰੀ ਰਾਮ, ਜੈ ਹਨੂਮਾਨ ਇਹ ਨਾਅਰੇ ਲਵਾਉਣ ਲੱਗ ਗਏ ਨੇ, ਜਿਹੜੀ ਬਿਲਕੁਲ ਵਾਇਲੇਸ਼ਨ ਹੈ। ਜਦੋਂ ਈਵਨ ਇਹਨਾਂ ਨੇ ਜਿਹੜਾ ਇਲੈਕਸ਼ਨ ਕਮਿਸ਼ਨਰ ਦੀਆਂ ਹਦਾਇਤਾਂ ਨੇ ਉਹਦੇ ਥੱਲੇ ਤੁਸੀਂ ਕੋਈ ਧਰਮ ਦੇ ਨਾਂ ਤੇ ਵੋਟ ਨਹੀਂ ਮੰਗ ਸਕਦੇ। ਔਰ ਮੋਦੀ ਜਿਹਨੇ ਇਕੱਲਾ ਇੱਕੋ ਹੀ ਨਹੀਂ ਕਿ ਵੀ ਉਸਨੇ ਰਾਜਸਥਾਨ ਦੇ ਇੱਕ ਹਲਕੇ ਦੇ ਵਿੱਚ ਹੀ ਇਹ ਕਿਹਾ, ਉਹਨੇ ਫਿਰ ਅਜਮੇਰ ਸ਼ਰੀਫ ਵੀ ਦੁਹਰਾਇਆ। ਹੁਣ ਅਸੀਂ ਦੇਖ ਰਹੇ ਹਾਂ ਕਿ ਉਹਨੇ ਇਸ ਨੂੰ ਇੱਕ ਇਸ਼ੂ ਹੀ ਬਣਾ ਲਿਆ ਜਿਹਦੇ 'ਚ ਕਿ ਉਹ ਕਹਿ ਰਿਹਾ ਕਿ ਦੇਖੋ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਕਿਹਾ ਕਿ ਵੀ ਉਹ ਜੇ ਉਹਨਾਂ ਕੋਲ ਪਾਵਰ ਆਈ ਤੇ ਉਹ ਤੁਹਾਡੀ ਦੌਲਤ ਸਾਰਿਆਂ ਦੀ ਖੋਹ ਕੇ ਉਹ ਮੁਸਲਮਾਨਾਂ 'ਚ ਵੰਡ ਦੇਣਗੇ ਔਰ ਈਵਨ ਜਨਾਨੀਆਂ ਦੇ ਮੰਗਲ ਸੂਤਰ ਵੀ ਨਹੀਂ ਬਚਣ। ਹੁਣ ਜਿਹੜਾ ਮੰਗਲ ਸੂਤਰ ਹੁੰਦਾ ਉਹਦੇ 'ਚ ਵੀ ਸ਼ਾਇਦ 골ਡ ਦੇ ਵਿੱਚ ਕਈ ਵਾਰੀ ਉਹ ਕੋਈ ਪਾਇਆ ਹੁੰਦਾ ਜਾਂ ਹੁੰਦਾ ਕਿ ਵੀ ਇਹ ਵੀ ਖੋਹ ਲੈਣਗੇ। ਔਰ ਫਿਰ ਇਹ ਹੈ ਕਿ ਜੀ ਉਹਨੇ ਦੇਖੋ ਮਨਮੋਹਨ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਕਿ ਪਹਿਲਾ ਹੱਕ ਦੇਸ਼ ਦੀ ਦੌਲਤ ਦੇ ਉੱਤੇ ਅਲਪ ਸੰਖਿਅਕਾਂ ਦਾ, ਮਾਈਨੋਰਿਟੀ ਦਾ, ਮੁਸਲਮਾਨਾਂ ਦਾ ਹੈ। ਔਰ ਫਿਰ ਈਵਨ ਉਹਦੀ ਰਾਹੁਲ ਗਾਂਧੀ ਦੀ ਸਪੀਚ ਜਿਹਦੇ 'ਚ ਉਹ ਇਹ ਕਹਿ ਰਿਹਾ ਵੀ ਇਕੁਈ ਡਿਸਟ੍ਰੀਬਿਊਸ਼ਨ ਨਹੀਂ ਹੈ। ਉਹਨਾਂ ਦਾ ਮੈਨੀਫੈਸਟੋ ਦਾ ਇਹ ਹੈ ਵੀ 1% ਲੋਕਾਂ ਦੇ ਕੋਲ ਜਿਹੜੇ ਮੋਦੀ ਦੇ ਯਾਰ ਨੇ, ਅੰਬਾਨੀ, ਅਡਾਨੀ, ਭਾਰਤ ਦੀ 40% ਦੀ ਦੌਲਤ ਹੈ ਔਰ ਇਹ 12-14% ਤੋਂ 40% ਤੱਕ ਕਿਵੇਂ ਸਰਕ ਕੇ ਚਲੀ ਗਈ। 10 ਸਾਲ 'ਚ ਮੋਦੀ ਅਮਿਤ ਸ਼ਾਹ ਦਾ ਕ੍ਰਿਸ਼ਮਾ ਹੈ ਕਿਵੇਂ ਇਹ ਮੁਲਕ ਨੂੰ ਵੇਚ ਰਹੇ ਨੇ ਔਰ ਕਿਵੇਂ ਉਹਨਾਂ ਦੇ ਅਰਬਾਂ ਰੁਪਏ ਜਿਹੜੇ ਉਹਨਾਂ ਨੇ ਲੋਨ ਲਏ ਉਹਦੇ ਤੇ ਜਿਹੜਾ ਉਹ ਪੈਨਸਲ ਫੇਰ ਦਿੰਦੇ ਨੇ ਕਿ ਜੀ ਮਾਫ, ਪਰ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਤਿਆਰ ਨਹੀਂ, ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇਣ ਨੂੰ। ਮੁੱਦਾ ਤਾਂ ਇਹੀ ਹੈ ਕਿਉਂਕਿ ਜਦੋਂ ਮੈਨੀਫੈਸਟੋ ਦੇ ਮੁੱਦੇ ਦੀ ਗੱਲ ਹੁੰਦੀ ਹੈ ਤੁਸੀਂ ਇਸ਼ੂ ਡਿਸਕਸ ਕਰਦੇ ਹੋ।
ਪਰ ਇਉਂ ਲੱਗਦਾ ਹੈ ਕਿ ਵੀ ਉਹਨਾਂ ਨੂੰ ਇਸ ਦੇ ਬਾਵਜੂਦ, ਹਾਲਾਂਕਿ ਮੇਰਾ ਆਪਣਾ ਇਹ ਮੰਨਣਾ ਹੈ ਕਿ ਵੀ ਅਲਟੀਮੇਟਲੀ ਪਾਵਰ 'ਚ ਇਹਨਾਂ ਨੇ ਹੀ ਆਉਣਾ, EVM ਜ਼ਿੰਦਾਬਾਦ, ਇਹਨਾਂ ਨੂੰ ਕੋਈ ਨਹੀਂ ਹੈ ਵੀ ਕਿੱਥੇ ਕੀ ਵੋਟਾਂ ਪਈਆਂ ਨੇ ਨਹੀਂ ਪਈਆਂ। ਪਰ ਕਈ ਵਾਰੀ ਇਹ ਵੀ ਹੁੰਦਾ ਵੀ ਹੋ ਸਕਦਾ ਕਿ EVM ਦੀ ਜਿਹੜੀ ਕੈਲੀਬ੍ਰੇਸ਼ਨ ਹੈ ਉਹਨਾਂ ਨੇ ਇਸ ਢੰਗ ਨਾਲ ਕੀਤੀ ਹੋਈ ਹੈ ਕਿ 2-3% ਤੱਕ ਦਾ ਉਹ ਫਰਕ ਪਾ ਦੇਣ ਜਿਹਦੇ ਨਾਲ। ਪਰ ਹੁਣ ਜਿਸ ਲਿਹਾਜ਼ ਨਾਲ ਇਹਨਾਂ ਨੂੰ ਲੱਗਦਾ ਹੈ ਵੀ ਜਿਹੜੀ ਹਿੰਦੂ ਬੈਲਟ 'ਚੋਂ ਇਹਨਾਂ ਨੇ N ਬਲਾਕ ਸਾਰੀਆਂ ਹੀ ਸੀਟਾਂ ਜਿਹੜੀਆਂ ਨੇ ਉਹ ਕਲੀਨ, ਦਿੱਲੀ ਦੀਆਂ 7 ਦੀਆਂ 7 ਸੀਟਾਂ ਇਹਨਾਂ ਦੇ ਕੋਲ ਸੀ 2019 ਵੇਲੇ, ਯੂਪੀ ਦੀਆਂ ਸਾਰੀਆਂ 2-4 ਨੂੰ ਛੱਡ ਕੇ ਇਹਨਾਂ ਦੇ ਕੋਲ ਸੀ, ਰਾਜਸਥਾਨ ਦੀਆਂ ਆਲਮੋਸਟ, ਹਰਿਆਣੇ ਦੀਆਂ 9 ਕੇ ਕਿੰਨੀਆਂ ਨੇ 9 ਕੇ 10 ਸਾਰੀਆਂ ਇਹਨਾਂ ਕੋਲ ਸੀ। ਹੁਣ ਜਿੱਥੇ ਜਿੱਥੇ ਜਾਂ ਵੈਸਟਰਨ ਯੂਪੀ 'ਚ ਵੀ ਇਹੀ ਹਾਲ ਸੀ। ਹੁਣ ਇਹਨਾਂ ਨੂੰ ਇਹ ਲੱਗਦਾ ਕਿ ਵੀ ਇੱਕ ਤਾਂ ਵੋਟਿੰਗ ਪਰਸੈਂਟੇਜ ਉਸ ਲਿਹਾਜ਼ ਨਾਲ ਨਹੀਂ ਹੋਈ ਜਿਹੜਾ ਘਾਟਾ ਇਹਨਾਂ ਨੂੰ ਹੋ ਸਕਦਾ। ਸੈਕੰਡਲੀ ਜਦੋਂ ਹੁਣ ਇਹ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਕੋਈ ਕਰਾਊਡ ਐਂਥੂਸੀਆਸਟਿਕ ਹੈ, ਸੋ ਇਹ ਵਾਪਸ ਖੁੱਲ ਕੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਵਾਲੇ ਏਜੰਡੇ ਤੇ ਆ ਗਏ। ਇੱਕ ਤਾਂ ਹੁੰਦਾ ਜੀ ਮੋਦੀ ਨੇ ਕਹਿ ਦਿੱਤਾ ਜਾਂ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਹੋ ਗਈ, ਹਟ ਕੇ ਹੁਣ ਤਾਂ ਇਹ ਗੱਲ ਕੱਲਾ ਉਹੀ ਨਹੀਂ, ਮੋਦੀ ਨੇ ਤਾਂ ਤੀਸਰੀ ਚੌਥੀ ਆਪਣੀ ਜਨ ਸਭਾ ਦੇ ਵਿੱਚ ਦੁਹਰਾਈ ਹੈ। ਪਰ ਹੁਣ ਜੇ ਤੁਸੀਂ ਇਸ ਦੀ ਅਮਿਤ ਸ਼ਾਹ ਦਾ ਪਾਰਟ ਦੇਖੋ ਤੇ ਉਸ ਦਾ ਜਿਹੜਾ ਅਮਿਤ ਸ਼ਾਹ ਕਹਿੰਦਾ ਕਾਂਗਰਸ ਵਿਲ ਗਿਵ ਟੈਂਪਲ ਫੰਡਸ ਟੂ ਮਾਈਨੋਰਿਟੀਜ਼ ਇਫ ਇਟ ਵਿਨਸ। ਮੋਦੀ ਉਹਨੇ ਕਿਹਾ ਵੀ ਉਹ ਕੀ ਉਹਨੂੰ ਕਹਿੰਦੇ ਨੇ ਕਿ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਨ ਛੜਪ। ਹੁਣ ਅਮਿਤ ਸ਼ਾਹ ਨੂੰ ਲੱਗਾ ਵੀ ਇਹ ਗੱਲ ਤਾਂ ਮੋਦੀ ਨੇ ਕਹਿ ਹੀ ਦਿੱਤੇ ਵੀ ਤੁਹਾਡੇ ਮੰਗਲ ਸੂਤਰ ਵੀ ਲੈ ਜਾਣੇ ਨੇ ਇਹਨਾਂ ਨੇ, ਉਹ ਮੁਸਲਮਾਨਾਂ ਨੂੰ ਦੇ ਦੇਣੇ ਨੇ। ਉਹਨੂੰ ਲੱਗਾ ਵੀ ਹੁਣ ਮੰਦਰਾਂ ਦੀ ਪ੍ਰਾਪਰਟੀ ਦੀ ਵੀ ਗੱਲ ਕਰੋ। ਉਹਦੇ ਚੋਂ ਕਹਿ ਰਿਹਾ ਕਾਂਗਰਸ ਵਿਲ ਗਿਵ ਟੈਂਪਲ ਫੰਡਸ ਟੂ ਮਾਈਨੋਰਿਟੀਜ਼ ਇਫ ਇਟ ਵਿਨਸ, ਕਿ ਜੇ ਕਾਂਗਰਸ ਜਿੱਤ ਗਈ। ਇਹ ਡੇ ਆਫਟਰ ਪ੍ਰਾਈਮ ਮਿਨਿਸਟਰ ਮੋਦੀ claimed Congress in its manifesto had called for a survey of every citizen's wealth and distribute it among the minority communities. Home Minister Amit Shah on Monday said the party was eyeing funds of temples and ashrams, and if it came to power, if it would do what Manmohan Singh said in 2006, that minority should have first right on the resources. ਉਹਨੇ ਕਿਹਾ ਜੀ ਇਹ ਜਿਹੜੇ ਤੁਹਾਡੇ ਮੰਦਰ ਨੇ, ਮੰਦਰਾਂ ਦੇ ਫੰਡ ਵੀ ਜਿਹੜੇ ਨੇ ਇਹ ਉਹਨਾਂ ਨੇ ਮੁਸਲਮਾਨਾਂ 'ਚ ਵੰਡ ਦੇਣੇ ਨੇ। ਹੁਣ ਇਹ ਜਿਹੜਾ ਇੱਥੇ ਬਸ ਨਹੀਂ ਹੈ, ਹਾਲਾਂ ਉਹਨੇ ਪ੍ਰਿਯੰਕਾ ਗਾਂਧੀ ਨੇ ਪਤਾ ਨਹੀਂ ਮੰਗਲ ਸੂਤਰ ਤਾਂ ਉਹ ਸੋਨੀਆ ਗਾਂਧੀ ਪਾਉਂਦੀ ਹੈ ਕਿ ਨਹੀਂ ਪਾਉਂਦੀ ਸੀ ਕਿ ਨਹੀਂ ਪਾਉਂਦੀ ਸੀ, ਪਰ ਉਹਨੇ ਉਹਦਾ ਜਵਾਬ ਦਿੱਤਾ ਮਾਈ ਮਦਰਜ਼ ਮੰਗਲਾ ਸੂਤਰ was sacrificed for this country. Priyanka Gandhi's blistering attack on Prime Minister Modi. ਉਹਨੇ ਕਿਹਾ ਜੀ ਮੇਰੀ ਮਾਂ ਦਾ ਮੰਗਲ ਸੂਤਰ ਜਿਹੜਾ ਉਹ ਇਸ ਮੁਲਕ ਲਈ, ਮਤਲਬ ਮੇਰਾ ਪਿਓ ਸ਼ਹੀਦ ਹੈ ਕਹਿਣਾ ਉਹ ਇਹ ਚਾਹੁੰਦੀ ਹੈ। ਔਰ ਇਹ ਸਾਰੇ ਦੇ ਚੱਲਦੇ ਆ ਯੋਗੀ ਨੇ ਲੱਗਾ ਕਿ ਵੀ ਮੰਦਰਾਂ ਦਾ ਪੈਸਾ ਅਮਿਤ ਸ਼ਾਹ ਨੇ ਦੇਣ ਦੀ ਗੱਲ ਕਰਤੀ, ਮੋਦੀ ਨੇ ਮੰਗਲ ਸੂਤਰ ਲੈ ਜਾਣਗੇ ਮੁਸਲਮਾਨ, ਉਹ ਇੱਕ ਕਦਮ ਹੋਰ ਅੱਗੇ ਗਿਆ ਯੋਗੀ, ਗੁੰਡਾ ਯੋਗੀ। Congress promised Sharia law in India in its poll manifesto. Yogi Adityanath ਉਹਨੇ ਕਿਹਾ ਜੀ ਜਿਹੜਾ ਔਰ ਮੈਨੀਫੈਸਟੋ 'ਚ ਕੁਝ ਵੀ ਨਹੀਂ, ਤੁਸੀਂ ਝੂਠ ਦੀ ਹੱਦ, ਨਫ਼ਰਤ ਦੀ ਹੱਦ। ਉਹ ਯੋਗੀ ਕਹਿ ਰਿਹਾ ਕਿ ਕਾਂਗਰਸ ਨੇ ਇਕਰਾਰ ਕੀਤਾ ਕਿ ਜੇ ਉਹ ਪਾਵਰ 'ਚ ਆਏ ਤਾਂ ਭਾਰਤ ਦੇ ਵਿੱਚ ਸ਼ਰੀਅਤ ਲਾ ਲਾਗੂ ਹੋਏਗਾ। ਹੁਣ ਇਸ ਹੱਦ ਤੱਕ ਇਹ ਨਫ਼ਰਤੀ ਦੌਰ ਹੈ। ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਚੱਲ ਰਿਹਾ ਮੈਨੂੰ ਇਹ ਲੱਗਦਾ ਕਿ ਵੀ ਇਹ ਜੇ ਇਹਨਾਂ ਨੂੰ ਦੂਸਰੇ ਤੀਸਰੇ ਗੇੜ ਤੋਂ ਅੱਗੇ ਜਾ ਕੇ ਇਹ ਨਜ਼ਰ ਆਉਂਦਾ ਹੈ ਕਿ ਸ਼ਾਇਦ ਇਹਨਾਂ ਦੇ ਹੱਕ 'ਚ ਨਹੀਂ ਭੁਗਤ ਰਿਹਾ ਤੇ ਕੋਈ ਨਾ ਕੋਈ ਐਸਾ ਕਾਰਾ ਕਰਵਾਉਣਗੇ ਉਹਦੇ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਰਾਜਨਾਥ ਸਿੰਘ ਜਿਵੇਂ ਕਸ਼ਮੀਰ ਦਾ ਜ਼ਿਕਰ ਕਰਦਾ ਹੈ, ਇਹ ਪਾਕਿਸਤਾਨ ਨਾਲ ਵੀ ਕੋਈ ਛੇੜਛਾੜ ਕਰ ਸਕਦੇ ਨੇ। ਪਰ ਵਿਦਨ ਇੰਡੀਆ ਤਾਂ ਇਹਨਾਂ ਦੀ ਰੀਚ 'ਚ ਹੈ। WhatsApp ਦੇ ਉੱਤੇ ਤੁਸੀਂ ਕੀ ਝੂਠ ਫੈਲਾਇਆ, ਕਿੱਥੇ ਮੁਸਲਮਾਨਾਂ ਦੇ ਉੱਤੇ ਦੋਸ਼ ਲਾ ਕੇ ਕਿਲਿੰਗ ਕਰਤੀਆਂ, ਜਵਾਬੀ ਮੁਸਲਮਾਨਾਂ ਨੂੰ ਮਾਰ ਕੇ ਤੁਸੀਂ ਹਿੰਦੂਤਵਾਦ ਭਾਰਤ ਮਾਤਾ ਕੀ ਜੈ ਕਰ ਦਿੱਤਾ। ਔਰ ਇਹ ਗੱਲ ਈਵਨ ਇੱਕ ਅੱਧਾ ਵਾਕਿਆ ਕਰਨਾਟਕਾ 'ਚ ਐਸਾ ਹੋਇਆ ਜਿਸ ਨੂੰ ਆਧਾਰ ਬਣਾ ਕੇ, ਕਿਉਂਕਿ ਕਰਨਾਟਕਾ 'ਚ ਕਾਂਗਰਸ ਦੀ ਹਕੂਮਤ ਹੈ ਔਰ ਕਰਨਾਟਕਾ ਦਾ ਲੇਬਰ ਮਿਨਿਸਟਰ ਨੇ ਇਹ ਸਟੇਟਮੈਂਟ ਦਿੱਤੀ ਹੈ। ਕਰਨਾਟਕਾ ਮਿਨਿਸਟਰ ਸੰਤੋਸ਼ ਲੈਡ ਉਹਨੇ ਕਿਹਾ ਇਫ ਏ ਹਿੰਦੂ ਇਜ਼ ਕਿਲਡ ਬਾਈ ਅਨਦਰ ਹਿੰਦੂ BJP ਇਜ਼ ਲੀਸਟ ਬੋਦਰਡ। ਉਹਨੇ ਕਿਹਾ ਵੀ ਜੇ ਜਿਹੜਾ ਇੱਕ ਹਿੰਦੂ ਨੂੰ ਹਿੰਦੂ ਮਾਰਦੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬਟ ਜਿਹੜਾ ਜੇ ਇੱਕ ਮੁਸਲਮਾਨ ਹਿੰਦੂ ਨੂੰ ਮਾਰਦੇ ਤਾਂ ਇਹ BJP ਦੇ ਲਈ ਇੱਕ ਉਤਸਵ ਵਾਂਗ ਹੁੰਦਾ ਹੈ, ਫੀਸਟ ਵਾਂਗ ਹੁੰਦਾ ਹੈ।
ਤਾਂ ਕਿਉਂਕਿ ਉਹਦੇ ਚੋਂ ਆਪਣਾ ਪੋਲੀਟੀਕਲ ਯੂਜ਼ ਕੱਢ ਸਕਦੇ ਨੇ। ਔਰ ਜੇ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਡੈਥਸ ਆਫ ਹਿੰਦੂਜ਼ ਇਜ਼ ਲਾਈਕ ਏ ਫੈਸਟੀਵਲ ਫॉर ਬੀਜੇਪੀ ਲੀਡਰਸ ਐਂਡ ਦੇ ਮੇਕ ਇਟ ਏ ਪੁਆਇੰਟ ਟੂ ਗੇਨ ਪੋਲੀਟੀਕਲ ਮਾਈਲੇਜ out of such tragedies. ਉਹਦੀ ਪੂਰੀ ਸਟੇਟਮੈਂਟ ਹੈ, if a Hindu is killed by another Hindu they are least bothered. ਉਹਨਾਂ ਨੂੰ ਕੋਈ ਪਰਵਾਹ ਨਹੀਂ, but if Muslim kills a Hindu then it is like festival to them. ਉਹਨਾਂ ਦੇ ਤਾਂ ਫੈਸਟੀਵਲ ਹੈ। The murder of Neha Hirmath too is like a festival to them as they see a political opportunity in this crime. ਕਿ ਉੱਥੇ ਕਿਸੇ ਦਾ ਮਰਡਰ ਹੋਇਆ, ਕੋਈ ਮੁਸਲਮਾਨ ਇਨਵੋਲਵ ਹੋਏਗਾ, ਉਹਨੂੰ ਪੂਰਾ ਕਰ ਰਹੇ ਨੇ। ਔਰ ਉਹਨੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਅਰਾਊਂਡ 13,000 women have been reported missing in India but the BJP leaders are least bothered. 13,000 ਔਰਤਾਂ ਗਾਇਬ ਨੇ। ਦੇਖੋ ਭਾਰਤ ਭਰ ਦੇ ਵਿੱਚ ਜੋ ਔਰਤਾਂ ਦੇ ਨਾਲ ਹੁੰਦਾ ਹੈ, ਜੋ ਫੋਰਨ ਵਿਜ਼ਿਟਰਸ ਨਾਲ ਹੁੰਦਾ ਹੈ, ਜਿਹੜੇ ਮਾਸ ਰੇਪ ਤੱਕ ਜਾਂਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਪਰ ਉਹਨਾਂ ਨੂੰ ਜਿਹੜਾ ਇਸ ਵੇਲੇ 400 ਤੋਂ ਵੱਧ ਸੀਟਾਂ, ਹੁਣ ਉਹ ਵੈਸੇ ਅਬ ਕੀ ਬਾਰ 400 ਪਾਰ ਵਾਲਾ ਨਾਰਾ ਲਾਣਾ ਬੰਦ ਕਰਤਾ, ਉਹਨੂੰ ਲੱਗਦਾ ਕਿ ਵੀ ਇਹ ਗੱਲ ਬਣਨ ਵਾਲੀ ਨਹੀਂ ਹੈ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਜੋ ਵੀ ਘਟੀਆ ਤਰੀਕਾ, ਨਸਲਕੁਸ਼ੀ ਤੱਕ ਵੀ ਜੇ ਉਹਨਾਂ ਨੂੰ ਜਾਣਾ ਪੈਂਦਾ ਤੇ ਉਹ ਜਾਣਗੇ। ਔਰ ਇਸ ਸਾਰੇ ਦੇ ਚੱਲਦਿਆਂ ਵਿਸ਼ਵ ਗੁਰੂ ਭਾਰਤ ਐਕਸਪੋਜ਼ ਤਾਂ ਹੋ ਰਿਹਾ ਦੁਨੀਆ 'ਚ। ਇਹ ਨਹੀਂ ਹੈ ਕਿ ਵੀ ਦੁਨੀਆ ਨੂੰ ਨਜ਼ਰ ਨਹੀਂ ਆ ਰਿਹਾ ਕੀ ਹੈ, ਪਰ ਅਗੇਨ ਜਦੋਂ ਪੈਸੇ ਦੀ ਖੇਡ ਆਉਂਦੀ ਹੈ ਤੇ ਫਿਰ ਵਪਾਰਕ ਹਿੱਤ, ਦੂਜੇ ਤੀਜੇ, ਕੱਲ ਨੂੰ ਵਿਦੇਸ਼ੀ ਤਾਕਤਾਂ ਕਿੰਨਾ ਭਾਰਤ ਨੂੰ ਸੈਂਕਸ਼ਨ ਕਰਨ, ਇਕਨੋਮਿਕਲ ਸੈਂਕਸ਼ਨ ਤੱਕ ਜਾਣਗੀਆਂ, ਇਹ ਵਕਤ ਹੀ ਦੱਸੇਗਾ। ਪਰ ਇਸ ਵੇਲੇ ਜਿਹੜਾ ਭਾਰਤ ਦੇ ਵਿੱਚ ਨਸਲੀ ਜਿਹੜਾ ਲੈਵਲ ਹੈ, ਕਮਿਊਨਲ ਲੈਵਲ ਹੈ, ਪ੍ਰਚਾਰ ਦੇ ਨਾਂ ਥੱਲੇ ਇਸ ਕਿਸਮ ਦਾ ਨਫ਼ਰਤ ਭਰਿਆ ਮਾਹੌਲ ਬਣਾ ਦਿੱਤਾ ਗਿਆ ਕਿ ਕਦੇ ਵੀ ਕੁਝ ਵੀ ਹੋਣ ਦੀ ਖਬਰ ਉੱਥੋਂ ਆ ਸਕਦੀ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਗਜ਼ਾ ਵਿੱਚ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਖਿਲਾਫ ਅਮਰੀਕਾ ਦੀਆਂ ਅੱਡ-ਅੱਡ ਯੂਨੀਵਰਸਿਟੀਆਂ ਵਿੱਚ ਜ਼ੋਰਦਾਰ ਪ੍ਰੋਟੈਸਟ ਹੋ ਰਹੇ ਨੇ ਅਤੇ ਪੁਲਿਸ ਵੱਲੋਂ ਸੈਂਕੜਿਆਂ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਵੀਅਤਨਾਮ ਦੀ ਜੰਗ ਦੇ ਖਿਲਾਫ ਯੂਨੀਵਰਸਿਟੀਆਂ ਚੋਂ ਹੀ ਵਿਰੋਧ ਹੋਇਆ ਸੀ। ਸੋ ਇਸੇ ਤਰ੍ਹਾਂ ਫਲਸਤੀਨੀਆਂ ਦੀ ਆਜ਼ਾਦੀ ਦੇ ਇਸ਼ੂ ਨੂੰ ਵੀ ਯੂਨੀਵਰਸਿਟੀਆਂ ਚੋਂ ਹੀ ਵੱਡੀ ਹਮਾਇਤ ਮਿਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਗਜ਼ਾ ਦਾ ਇਸ਼ੂ ਫੋਕਸ 'ਚ ਹੈ। ਬੇਸ਼ੱਕ ਤੁਹਾਨੂੰ
ਮੁੱਖ ਧਾਰਾ ਜਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਉਸ ਦੀਆਂ ਖਬਰਾਂ ਗਾਇਬ ਨੇ, ਕਿਉਂਕਿ ਪਹਿਲਾਂ ਤਾਂ ਸੀ ਕਿ ਜੀ 1 ਅਪ੍ਰੈਲ ਨੂੰ ਜਦੋਂ ਇਜ਼ਰਾਈਲ ਨੇ ਡਮਸਕਸ ਦੇ ਵਿੱਚ ਈਰਾਨ ਦੇ ਸਫਾਰਤਖਾਨੇ ਤੇ ਹਮਲਾ ਕੀਤਾ, ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਦੇ ਬੰਦੇ ਔਰ ਹੋਰ ਮਾਰੇ ਗਏ, ਬਹੁਤ ਰੌਲਾ ਪਿਆ ਕਿ ਵੀ ਇਵੇਂ ਹੋ ਗਿਆ। ਫਿਰ ਈਰਾਨ ਨੇ ਵਾਪਸੀ ਕਾਰਵਾਈ ਕੀਤੀ। ਜਦੋਂ ਤੱਕ ਅਸੀਂ 13 ਅਪ੍ਰੈਲ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਪੂਰਾ ਬੈਰਾਜ ਆਫ ਡਰੋਨਸ ਔਰ ਬੈਲਿਸਟਿਕ ਮਿਸਲਸ ਦੇ ਨਾਲ ਹਮਲਾ ਕੀਤਾ 4 ਚੁਫੇਰਿਓਂ। ਇਕੱਲਾ ਹੀ ਨਹੀਂ ਵੀ ਈਰਾਨ ਤੋਂ 4 ਘੰਟੇ 5 ਦੇ ਵਿੱਚ ਉਹ ਮਿਜ਼ਾਈਲਾਂ ਉੱਥੇ ਪਹੁੰਚੀਆਂ, ਹਾਲਾਂਕਿ ਆਇਰਨ ਡੋਮ ਦੇ ਥੱਲੇ ਉਹ ਡੇਗ ਲਈਆਂ ਗਈਆਂ, ਪਰ ਉੱਥੋਂ ਵੀ ਜਿੱਥੇ ਯਮਨ ਦੇ ਵਿੱਚ ਇਹਨਾਂ ਦੇ ਗੁਰਿਲੇ ਨੇ, ਲੈਬਨਾਨ ਚੋਂ ਜਿੱਥੇ ਹਮਾਸ ਹੈ ਔਰ ਦੂਸਰੇ ਪਾਸਿਓਂ ਵੀ ਹਿਜ਼ਬੁੱਲਾ ਜਿਹੜੇ ਗਜ਼ਾ ਦੇ ਵਿੱਚ ਸੋ 4 ਚੁਫੇਰਿਓਂ ਇਜ਼ਰਾਈਲ ਦੇ ਲਈ ਇੱਕ ਬੜੀ ਘਬਰਾਹਟ ਵਾਲੀ ਗੱਲ ਵੀ ਸੀ। ਨਾਟ ਕਿ ਉਹਦਾ ਨੁਕਸਾਨ ਹੋਇਆ ਜਾਂ ਦੂਜਾ, ਲੇਕਿਨ ਕਿ ਵੀ ਈਵਨ ਈਰਾਨ ਨੇ ਹੌਸਲਾ ਕੀਤਾ ਔਰ ਫੀਅਰ ਵੀ ਸੀ ਕਿ ਵੀ ਇਹ ਸਪਰੈਡ ਆਊਟ ਹੋਏਗਾ, ਵਰਲਡ ਵਾਰ ਬਣ ਜਾਏਗੀ। ਫਿਰ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ, ਜਿਹਨੂੰ ਈਰਾਨ ਨੇ ਤਾਂ ਡਿਨਾਈ ਕੀਤਾ, ਪਰ ਉਹ ਉਸ ਪੀਰੀਅਡ ਤੱਕ ਸਵਿਸ ਐਮਬੈਸੀ ਜਿਹੜੀ ਪੀਸ ਮੇਕਰ ਹੈ ਬਿਹਾਈਂਡ ਅਮਰੀਕਾ ਔਰ ਈਰਾਨ ਦੀ ਗੱਲਬਾਤ ਕਰਵਾਉਣ ਦੇ ਵਿੱਚ ਇਸ ਨੂੰ ਨਿਊਟਰਲਾਈਜ਼ ਕਰ ਲਿਆ ਗਿਆ। ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਗਜ਼ਾ ਦੇ ਵਿੱਚ ਪੀਸ। ਇਜ਼ਰਾਈਲ ਦਾ ਐਕਸ਼ਨ ਅਜੇ ਵੀ ਚੱਲ ਰਿਹਾ ਔਰ ਜਿਹੜੀਆਂ ਉੱਥੋਂ ਖੌਫਨਾਕ ਖਬਰਾਂ ਨਿਕਲ ਰਹੀਆਂ ਨੇ, ਹੁਣ ਤਾਂ ਅੱਜ ਈਵਨ ਯੂਐਨ ਰਾਈਟਸ ਚੀਫ ਹੌਰੀਫਾਈਡ ਬਾਈ ਮਾਸ ਗ੍ਰੇਵ ਰਿਪੋਰਟਸ ਐਟ ਗਜ਼ਾ ਹਸਪੀਟਲਸ, ਕਿਉਂਕਿ ਜਿਹੜੇ ਮੇਨ ਹਸਪੀਟਲ ਇਹਨਾਂ ਨੇ ਟਾਰਗੇਟ ਕੀਤੇ ਸੀ ਇਜ਼ਰਾਈਲੀ 에ਅਰ ਫੋਰਸ ਨੇ ਔਰ ਲੇਟਰ ਔਨ ਉਹਨਾਂ ਦੇ ਗਰਾਊਂਡ ਟਰੂਪਸ ਵੀ ਗਏ, ਉਹਨਾਂ ਦੇ ਪ੍ਰੀਸਿੰਕਟਸ ਦੇ ਵਿੱਚ ਕਈ ਮਾਸ ਗ੍ਰੇਵਸ ਨਿਕਲ। ਇਹਦਾ ਮਤਲਬ ਇਹ ਹੈ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਪੇਸ਼ੈਂਟ ਔਰ ਉਹਨਾਂ ਦੇ ਅਟੈਂਡੈਂਟ ਮਾਰੇ ਗਏ, ਜਿਨ੍ਹਾਂ ਨੂੰ ਉੱਥੇ ਹੀ ਦਫਨਾ ਦਿੱਤਾ ਗਿਆ। ਔਰ ਇਹ ਹੈ ਕਿ ਯੂਐਨ ਹਿਊਮਨ ਰਾਈਟਸ ਚੀਫ ਸੈਡ ਹੀ ਇਜ਼ ਹੌਰੀਫਾਈਡ ਬਾਈ ਦਾ ਡਿਸਟਰਕਸ਼ਨ ਆਫ ਗਜ਼ਾਜ਼ ਨਾਸਰ ਐਂਡ ਅਲ ਸ਼ਿਫਾ ਹਸਪੀਟਲਸ and reports of mass graves being found at the sites after the Israeli raids. Or Palestinian officials said they had exhumed the bodies of almost 300 people at Nasser. It is not clear how they died or when they were buried. और इसराइल की फौज ने कहा जी ये बेसलेस है, ऐसा कुछ भी नहीं है, ये वो। सो एक पासे तो ये खबर चल रहा है, किलिंग्स भी चल रही ने। ਅਮਰੀਕਾ ਦੇ ਉੱਤੇ ਇਸ ਵੇਲੇ ਇੰਨਾ ਕੁ ਦਬਾਅ ਹੈ ਵਿਦਨ ਅਮਰੀਕਨ ਸਿਟੀਜ਼ਨਸ ਦਾ। ਇਹ ਵੈਸੇ ਰਿਮਾਰਕੇਬਲ ਗੱਲ ਹੈ ਔਰ ਟ੍ਰਿਬਿਊਟ ਹੈ ਵੈਸਟਰਨ ਵਰਲਡ ਨੂੰ। ਅਮਰੀਕਾ ਹੋਏ, ਉਹ ਯੂਕੇ ਹੋਏ, ਉਹ ਫਰਾਂਸ ਹੋਏ ਜਾਂ ਦੂਜੇ ਹੋਏ, ਹਾਲਾਂ ਜਿਹੜੀ ਆਊਟਕ੍ਰਾਈ ਮੁਸਲਮਾਨ ਮੁਲਕਾਂ 'ਚ ਹੋਣੀ ਚਾਹੀਦੀ ਸੀ। 57 ਮੁਲਕ ਨੇ ਕਿ ਭਾਈ ਤੁਸੀਂ ਮਾਰ ਰਹੇ ਹੋ, ਉੱਥੇ 35-40 ਹਜ਼ਾਰ ਮਾਰ ਦਿੱਤਾ ਹੈ, 80 ਹਜ਼ਾਰ ਜ਼ਖਮੀ ਕਰ ਦਿੱਤਾ ਹੈ, ਕਿੰਨੇ 13-14 ਲੱਖ ਕਰ ਦਿੱਤੇ ਨੇ, ਉੱਥੇ ਤੁਹਾਨੂੰ ਨਜ਼ਰ ਨਹੀਂ ਆਏਗਾ। ਪਰ ਆਫਰੀਨ ਹੈ ਜਿਨ੍ਹਾਂ ਨੂੰ ਅਸੀਂ ਮਟੀਰੀਅਲਿਸਟ ਕਹਿੰਦੇ ਆ ਜਾਂ ਕਈ ਨਾਸਤਕ ਕਹਿਣ ਤੱਕ ਹੈ ਜਾਂ ਦੂਜਾ, ਉਹ ਨੇ ਜਿਹੜੇ ਇਨਸਾਨੀ ਦਰਦ ਨੂੰ ਮਹਿਸੂਸ ਕਰ ਰਹੇ ਨੇ। ਔਰ ਉਹਦੇ 'ਚ ਵੀ ਜਿਹੜਾ ਯੰਗ ਲੈਵਲ ਹੈ, ਔਰ ਕਿਉਂਕਿ ਵਿਤਨਾਮ ਦੇ ਨਾਲ ਇਸ ਲਈ ਇਹਨੂੰ ਕੰਪੇਅਰ ਕੀਤਾ ਜਾਂਦਾ ਹੈ, ਇਹ ਮੇਰਾ ਹੀ ਰਿਪੋਰਟ ਜਿਹੜਾ ਹੈ ਉਹ ਐਨਾਲਿਸਿਸ ਨਹੀਂ ਹੈ, ਓਵਰਆਲ ਹੀ ਡਿਸਕਸ ਹੋ ਰਿਹਾ ਕਿ ਜਦੋਂ ਵਿਤਨਾਮ ਵਾਰ ਦੀ ਸ਼ੁਰੂਆਤ ਹੋਈ ਉਦੋਂ ਤਾਂ ਅਮਰੀਕਨਾਂ ਨੂੰ ਇੱਕ ਵੱਖਰਾ ਦਿਖਾਇਆ ਗਿਆ ਸੀ, ਕਿਉਂਕਿ ਉਹ ਪ੍ਰੋਕਸੀ ਵਾਰ ਦਾ ਜ਼ਮਾਨਾ ਸੀ, ਕੋਲਡ ਵਾਰ ਚੱਲ ਰਹੀ ਸੀ। ਔਰ ਜੇ ਵਿਤਨਾਮ ਦੀ ਇੱਕ ਧਿਰ ਨੂੰ ਸੋਵੀਅਤ ਯੂਨੀਅਨ ਸਪੋਰਟ ਕਰ ਰਿਹਾ ਸੀ ਤਾਂ ਅਮਰੀਕਾ ਨੂੰ ਸੀ ਕਿ ਜੀ ਅਸੀਂ ਏਸ਼ੀਅਨ ਉਸ ਖਿੱਤੇ ਦੇ ਵਿੱਚ ਕਮਿਊਨਿਜ਼ਮ ਜਿਹਨੂੰ ਐਜ਼ ਏ ਈਵਲ ਅਮਰੀਕਨਾਂ ਸਾਹਮਣੇ ਪ੍ਰੈਜ਼ੈਂਟ ਕੀਤਾ ਹੋਇਆ ਸੀ ਵੀ ਉਹਨੂੰ ਅਸੀਂ ਸਪਰੈਡ ਤੋਂ ਰੋਕਣਾ। ਪਰ ਜਿਉਂ-ਜਿਉਂ ਇਹ ਡੀਪਰ ਹੁੰਦਾ ਚਲਾ ਗਿਆ, ਡਰਾਫਟਿੰਗ ਤੱਕ ਗੱਲ ਪਹੁੰਚ ਗਈ, 18 ਸਾਲ ਤੋਂ ਉੱਪਰ ਬੰਦੇ ਨੂੰ ਜਾਣਾ ਪੈਂਦਾ ਸੀ। ਔਰ ਅਮਰੀਕਨਾਂ ਤੱਕ ਇਹ ਖਬਰਾਂ ਵੀ ਆਉਣੀਆਂ ਸ਼ੁਰੂ ਹੋਈਆਂ ਕਿ ਭਾਈ ਇਹ ਉੱਥੇ ਕੋਈ ਉਸ ਕਿਸਮ ਦੇ ਨਹੀਂ, ਸਧਾਰਨ ਲੋਕਾਂ ਦੇ ਉੱਤੇ ਹੀ ਇਹਨਾਂ ਦੇ ਅਮਰੀਕਨ ਸਾਈਬਰ ਜੈਟ ਜਿਹੜੇ ਨੇ ਉਹ ਬੰਬਿੰਗ ਕਰ ਰਹੇ ਨੇ, ਕਾਰਪੋਰੇਟ ਬੰਬਿੰਗ ਹੋ ਰਹੀ ਹੈ ਔਰ ਇਹ ਬਹੁਤ ਤਬਾਹੀ ਹੋ ਰਹੀ ਹੈ। ਸੋ ਸਭ ਤੋਂ ਜ਼ਿਆਦਾ ਵਿਰੋਧ ਫਿਰ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟਸ ਨੇ ਸ਼ੁਰੂ ਕੀਤਾ, ਪ੍ਰੋਟੈਸਟ ਹੋਣੇ ਸ਼ੁਰੂ ਹੋਏ। ਹੁਣ ਜਿਹੜੀਆਂ ਅਮਰੀਕਾ ਦੀਆਂ ਯੂਨੀਵਰਸਿਟੀਜ਼ ਨੇ ਆਪਣੇ ਆਪ 'ਚ ਮੁਲਕ ਨੇ, ਇਹਨਾਂ ਦੇ ਬਹੁਤ ਵੱਡੇ ਬਜਟ ਨੇ, ਐਂਡੋਮੈਂਟਸ ਨੇ, ਪੁਲਿਸ ਐਂਟਰ ਨਹੀਂ ਕਰ ਸਕਦੀ, ਆਪਣਾ ਐਡਮਿਨਿਸਟ੍ਰੇਸ਼ਨ ਹੈ, ਇੱਥੇ ਵਾਈਸ ਚਾਂਸਲਰ ਔਰ ਬਹੁਤ ਪਾਵਰਫੁਲ ਬਾਡੀਜ਼ ਨੇ, ਸਟੂਡੈਂਟਸ ਦੀਆਂ ਆਪਣੀਆਂ ਬਾਡੀਜ਼ ਨੇ ਜਿਹੜੀਆਂ ਉਹਨੂੰ ਆਰਗੇਨਾਈਜ਼ ਕਰਦੀਆਂ ਨੇ। ਔਰ ਉਹ ਪ੍ਰੋਟੈਸਟ ਜਿਹੜੇ ਨੇ ਵਾਇਲੈਂਟ ਹੋਣੇ ਸ਼ੁਰੂ ਹੋ ਗਏ ਕਿਉਂਕਿ ਪੁਲਿਸ ਨੇ ਜਦੋਂ ਆਊਟ ਆਫ ਕੰਟਰੋਲ ਹੋਏ। ਔਰ ਉਹੀ ਅਲਟੀਮੇਟਲੀ ਜੇ ਅਮਰੀਕਾ ਨੂੰ ਹਿਊਮਿਲੀਏਸ਼ਨ ਜੋ ਗੁਜ਼ਰਨਾ ਪਿਆ ਔਰ ਫਾਈਨਲੀ
ਜਿਹੜਾ ਉਹ ਵੀਅਤਨਾਮ ਵਾਰ ਦਾ ਐਂਡ ਹੋਇਆ ਤੇ ਉਹਦਾ ਵੱਡਾ ਕਾਰਨ ਸੀ ਕਿ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦੇ ਸਟੂਡੈਂਟਸ ਬਾਹਰ ਨਿਕਲ ਆਏ। ਔਰ ਕੱਲ ਅਸੀਂ ਜ਼ਿਕਰ ਕੀਤਾ ਸੀ ਅਰਥ ਡੇ ਦਾ ਕਿ ਵੀ ਹਾਲਾਂ ਇਹਨਾਂ ਨੇ ਜਿਹੜਾ ਇੱਕ ਸੈਨੇਟਰ ਸੀ ਸਿਆਣਾ, ਉਹਨੇ ਉਸ ਪਾਵਰ ਨੂੰ ਜਿਹੜੀ ਸਟੂਡੈਂਟਸ ਦੀ ਸੀ ਵਿਰੋਧ ਦੀ, ਉਹਨੂੰ ਇੱਧਰ ਵੀ ਚੈਨਲਾਈਜ਼ ਕੀਤਾ ਕਿ ਭਾਈ এনवायरमेंट ਬਹੁਤ ਵੱਡੀ ਉੱਥੇ ਸੈਂਟਾ ਬਾਰਬਰਾ ਦੇ ਵਿੱਚ ਆਇਲ ਸਪਿਲ ਹੋਈ ਔਰ ਉਸ ਚੋਂ ਫਿਰ এনवायरमेंट ਇਸ਼ੂ ਹਾਈਲਾਈਟ ਹੋਇਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਅਮਰੀਕਾ ਨੇ ਵੀਅਤਨਾਮ ਦੇ ਵਿੱਚ ਹਿਊਮਿਲੇਸ਼ਨ, ਜਿਹਦੇ 60,000 ਤੋਂ ਜ਼ਿਆਦਾ ਅਮਰੀਕਨ ਸੋਲਜਰ ਮਾਰੇ ਗਏ, ਅੱਜ ਵੀ ਵਾਸ਼ਿੰਗਟਨ ਜਿਹੜਾ ਮੋਨੂਮੈਂਟ ਵੀਅਤਨਾਮ ਵਾਲ ਹੈ ਉਸ ਦੇ ਉੱਤੇ ਉਹਨਾਂ ਦੇ ਨਾਂ ਲਿਖੇ ਹੋਏ ਨੇ। ਹੁਣ ਬੇਸ਼ੱਕ ਮੁਸਲਮਾਨ ਮੁਲਕਾਂ 'ਚੋਂ ਬਹੁਤਿਆਂ ਨੇ ਚੁੱਪੀ ਧਾਰੀ ਹੋਈ ਹੈ। ਸਾਊਥ ਅਫਰੀਕਾ ਨੇ ਹੌਸਲਾ ਕੀਤਾ ਕਿ ਉਹ ਇੰਟਰਨੈਸ਼ਨਲ ਜਿਹੜਾ ਕ੍ਰਿਮੀਨਲ ਕੋਰਟ ਦੇ ਵਿੱਚ ਗਿਆ ਔਰ ਉਹਦੇ 'ਚ ਆਲਮੋਸਟ ਭਾਵੇਂ ਕਲੋਜ਼ ਟੂ ਐਕੂਜ਼ੇਸ਼ਨ ਇਜ਼ਰਾਈਲ ਦਾ, ਪਰ ਇਜ਼ਰਾਈਲ ਨੇ ਪਰਵਾਹ ਨਹੀਂ ਕੀਤੀ। ਇੱਕ ਮੌਕੇ ਦੇ ਉੱਤੇ ਅਮਰੀਕਾ ਨੇ ਵੀਟੋ ਨਹੀਂ ਕੀਤੀ ਔਰ ਟੈਂਪਰਰੀ ਸੀਜ਼ ਫਾਇਰ ਦੀ ਮੰਗ UN ਸਿਕਿਉਰਿਟੀ ਕਾਉਂਸਲ 'ਚ ਹੋਈ, ਲੇਕਿਨ ਉਸ ਤੋਂ ਬਿਯੋਂਡ ਅਮਰੀਕਾ ਦੀ ਇਹ ਮਜਬੂਰੀ ਹੈ ਕਿ ਉਹ ਸਟੇਟ ਲੈਵਲ ਦੇ ਉੱਤੇ ਇਜ਼ਰਾਈਲ ਦੇ ਹਰ ਐਕਸ਼ਨ ਨੂੰ ਸਪੋਰਟ ਕਰਦਾ। ਹੁਣ ਜਦੋਂ ਕਿ ਮਾਸ ਗ੍ਰੇਵਸ ਦਾ ਵੀ ਇਸ਼ੂ ਆਇਆ ਔਰ ਕਿਵੇਂ ਉਹਨਾਂ ਦੇ ਸਪੈਸ਼ਲ ਇੱਕ ਦਸਤੇ ਨੇ ਇਜ਼ਰਾਈਲ ਦੇ ਨੇ ਜ਼ੁਲਮ ਕੀਤੇ ਨੇ ਉੱਥੇ, ਇਸ ਦੇ ਉੱਤੇ ਇਹ ਵੀ ਆ ਰਿਹਾ ਵੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਸ ਯੂਨਿਟ ਤੇ ਪਾਬੰਦੀ ਲਾਉਣਾ ਚਾਹੁੰਦੀ ਹੈ। ਪਰ ਇਜ਼ਰਾਈਲ ਨੇ ਨੇਤਨਯਾਹੂ Israel cabinet ministers warn US against imposing sanctions on Israel Defense Forces unit. American media has reported that US State Department may announce sanctions on Netza Yehuda battalion of the Israeli Defense Forces. ਕਿ ਉਹਨਾਂ ਦੀ IDF ਦੀ ਜਿਹੜੀ ਇਹ ਨੈਤਜ਼ਾ ਯਹੂਦਾ ਬਟਾਲੀਅਨ ਹੈ ਉੱਤੇ ਪਾਬੰਦੀ ਲਾਏ ਤਾਂ ਇਜ਼ਰਾਈਲ ਅਮਰੀਕਾ ਨੂੰ ਧਮਕੀਆਂ ਦੇ ਰਿਹਾ। ਪਰ ਕਮਿੰਗ ਬੈਕ ਟੂ ਇਸ ਵੇਲੇ ਜੋ ਮਾਹੌਲ ਬਣ ਰਿਹਾ ਹੈ, ਬਿਲਕੁਲ ਜੋ ਵੀਅਤਨਾਮ ਵਾਰ ਦੇ ਖਿਲਾਫ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਪ੍ਰੋਟੈਸਟ ਤਾਂ ਹੁਣ ਵੀ ਚੱਲ ਰਹੇ ਸੀ, ਕਾਫੀ ਹਫ਼ਤਿਆਂ ਤੋਂ ਹੀ ਚੱਲ ਰਹੇ ਸੀ, ਪਰ ਹੁਣ ਉਹ ਪੁਲਿਸ ਇੰਟਰਵੀਨ ਕਰ ਰਹੀ ਹੈ, ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋਈਆਂ। ਇੱਕ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ, ਹੌਲੀ ਹੌਲੀ ਇਹ ਸਾਰੇ ਪਾਸੇ ਫੈਲ ਰਿਹਾ। ਔਰ BBC ਦੀ ਅੱਜ ਦੀ ਲੀਡ ਨਿਊਜ਼ ਹੈ, mass arrests made as US campus protests over Gaza spread, जो फैल रहे हैं। और ये protests over the war in Gaza have taken hold a handful of elite US universities as officials scramble to defuse demonstration। जो इकट्ठे हो रहे हैं भी इन्हां नूं रोको। और दिलचस्प गल है भी सारे ही इन्हां च मुसलमान बहुत घट ने, गोरे दूसरे लोग जिहड़े ने ਉਹਨਾਂ ਨੂੰ ਲੱਗਦਾ ਯਾਰ ਧੱਕਾ ਹੋ ਰਿਹਾ, ਤੁਸੀਂ ਮਾਰ ਰਹੇ ਹੋ, ਉੱਥੇ ਬੇਗੁਨਾਹ ਮਰਨ ਵਾਲੇ 2/3 ਔਰਤਾਂ ਔਰ ਬੱਚੇ ਨੇ। ਪੁਲਿਸ ਮੂਵ ਟੂ ਬ੍ਰੇਕ ਅਪ ਐਨ ਐਨਕੈਂਪਮੈਂਟ ਐਟ ਨਿਊਯਾਰਕ। ਉਹਨਾਂ ਨੇ ਪੂਰੇ ਟੈਂਟ ਲਾਤੇ ਨੇ ਯੂਨੀਵਰਸਿਟੀਆਂ ਸਟੂਡੈਂਟ ਬਹਿ ਗਏ ਨੇ ਧਰਨਾ ਦੇ ਕੇ। ਕਈ ਯੂਨੀਵਰਸਿਟੀਆਂ ਨੇ ਕੱਲ ਕਲਾਸਿਸ ਕੈਂਸਲ ਕਰਤੀਆਂ, ਕਹਿੰਦੇ ਆਨਲਾਈਨ ਘਰੋਂ ਹੀ ਬਹਿ ਕੇ ਤੁਸੀਂ ਕਰੋ। ਨਿਊਯਾਰਕ ਯੂਨੀਵਰਸਿਟੀ ਔਨ ਮੰਡੇ ਨਾਈਟ ਮੇਕਿੰਗ ਏ ਨੰਬਰ ਆਫ ਅਰੈਸਟ। ਡਜ਼ਨਸ ਆਫ ਸਟੂਡੈਂਟਸ ਵਰ ਅਰੈਸਟਡ ਐਟ ਯੇਲ अर्लियर in the day, while Columbia University cancelled in person classes। Columbia ने कैंसिल करती हैं। येल यूनिवर्सिटी ਜਿਹੜੀਆਂ ਹੁਣ ਐਲੀਟ ਆਈ ਲੀਗ ਯੂਨੀਵਰਸਿਟੀਜ਼ ਨੇ, येल ਉਹਨਾਂ ਚ ਟੌਪ ਦੇ ਵਿੱਚ ਹੈ। ਵਾਈਟ ਹਾਊਸ ਨੇ ਵੀ ਇਹਨੂੰ ਕੰਡੈਮ ਕੀਤਾ ਔਰ ਹੁਣ ਚੱਲ ਇਹ ਰਿਹਾ ਹੈ ਕਿ ਵੀ ਇਹ ਪ੍ਰੋਟੈਸਟ ਕਿਵੇਂ ਰੈਲੀਜ਼ ਹੈਵ ਸਪਰੈਡ ਸਿੰਸ ਦੈਨ। In addition to New York University and Yale, encampments have been set up at University of California at Berkeley, the Massachusetts Institute of Technology, the University of Michigan, Emerson College and Tufts. Like their peers, the New York University protesters are calling on their institution to disclose and divest its finances and endowments from weapons manufacturers and companies with an interest in the Israeli occupation। ਕਿ ਦੱਸੋ ਤੁਸੀਂ ਕਿਹਨਾਂ ਨੂੰ ਫੰਡ ਲੈ ਰਹੇ ਹੋ, ਕਿਹਨਾਂ ਨੂੰ ਦੇ ਰਹੇ ਹੋ, ਜਿਹੜੇ ਇਜ਼ਰਾਈਲ ਨੂੰ ਹਥਿਆਰ ਦਿੱਤੇ ਜਾ ਰਹੇ ਨੇ, ਉਹਦੇ ਨਾਲ ਬੇਗੁਨਾਹ ਲੋਕ ਮਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੇ ਲਈ ਕ੍ਰਿਟੀਕਲ ਮੂਮੈਂਟ ਹੈ। ਸਟੂਡੈਂਟਸ ਨੇ ਕਿਹਾ ਕਿ ਵੀ ਲਾਈਕਨਿੰਗ ਦਾ ਪ੍ਰੋਟੈਸਟ ਟੂ ਹਿਸਟੋਰੀਕਲ ਡੈਮੋਨਸਟ੍ਰੇਸ਼ਨਸ ਆਫ ਵੀਅਤਨਾਮ ਵਾਰ ਐਂਡ ਅਪਾਰਥਾਈਡ ਇਨ ਸਾਊਥ ਅਫਰੀਕਾ। ਔਰ ਸਟੂਡੈਂਟਸ ਕਹਿ ਰਹੇ ਨੇ ਵੀ ਸਟੈਂਡ ਵਿਦ ਫਲਸਤੀਨ, ਵੀ ਸਟੈਂਡ ਵਿਦ ਦ ਲਿਬਰੇਸ਼ਨ ਆਫ ਆਲ ਪੀਪਲ, ਵਨ ਪ੍ਰੋਟੈਸਟਰ ਟੋਲਡ ਦ BBC's US partner CBS ਨਿਊਜ਼। ਔਰ ਇਹ ਸਾਰਾ ਜਿਹੜਾ ਹੈ ਔਰ ਕਈ ਥਾਵਾਂ ਦੇ ਉੱਤੇ ਹੋ ਇਹ ਰਿਹਾ ਹੈ ਕਿ ਇਹਦੇ ਇੱਕ ਪਾਸੇ ਤਾਂ ਪੂਰਾ ਸਟੂਡੈਂਟਸ ਨਿਕਲ ਰਹੇ ਨੇ, ਹੁਣ ਜਿਹੜੇ ਵਿਰੋਧ ਵਾਲੇ ਨੇ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਪਾਸਾ ਪਲਟ ਰਿਹਾ। ਜੇ ਅਮਰੀਕਾ ਨੇ
ਆਮ ਔਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਵੰਬਰ 'ਚ ਹੈ। ਦੂਸਰੇ ਪਾਸੇ ਹੁਣ ਇਹ ਪ੍ਰਚਾਰ ਹੋ ਰਿਹਾ ਜੀ ਐਂਟੀ ਸੈਮਾਈਟ, ਇਹ ਜਿਹੜਾ ਪ੍ਰਚਾਰ ਕਰ ਰਹੇ ਨੇ ਇਹ ਸਾਰੇ ਪ੍ਰੋ ਜਿਹੜੇ ਫਲਸਤੀਨੀ ਨੇ ਇਹ ਐਂਟਾਈ ਸੈਮਾਈਟ ਨੇ ਕਿ ਇਹ ਯਹੂਦੀਆਂ ਦੇ ਖਿਲਾਫ ਨੇ। ਹਾਲਾਂਕਿ ਬਿਲਕੁਲ ਨਹੀਂ ਹੈ। ਸਟੂਡੈਂਟਸ ਕਲੀਅਰ ਕਰ ਰਹੇ ਨੇ ਕਿ ਵੀ ਅਸੀਂ ਇਜ਼ਰਾਈਲ ਦੀ ਜਿਹੜੀ ਜੈਨੋਸਾਈਡ ਦੀ ਨੀਤੀ ਹੈ ਫਲਸਤੀਨੀਆਂ ਦੇ ਉਹਦੇ ਖਿਲਾਫ ਹੈ, ਅਸੀਂ ਕੋਈ ਐਂਟਾਈ ਸੈਮਿਟਿਜ਼ਮ ਨਹੀਂ ਹੈ। ਪਰ ਜਿਵੇਂ ਉਹ ਇੰਡੀਆ 'ਚ ਹੁੰਦਾ ਹੈ ਵੀ ਜੇ ਸਿੱਖ ਕਿਸਾਨ ਆਪਣੇ ਹੱਕਾਂ ਲਈ ਗੱਲ ਕਰਦੇ ਨੇ ਤਾਂ ਕਹਿ ਦਿਓ ਜੀ ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਟੁਕੜੇ ਟੁਕੜੇ ਗੈਂਗ ਹੈ, ਫਲਾਣਾ ਢਿਮਕਾ ਹੈ। ਪਰ ਆਫਰੀਨ ਹੈ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਜੇ ਅੱਜ ਵੀ ਆਜ਼ਾਦੀ ਦੇ ਲਈ ਜਾਂ ਕਿਸੇ ਚੀਜ਼ ਲਈ ਕਿਤੋਂ ਹੋਪ ਹੈ ਜਾਂ ਇਨਸਾਨੀਅਤ ਦੇ ਲਈ ਕੋਈ ਆਵਾਜ਼ ਚੁੱਕਦੇ ਨੇ, ਇਹ ਇਹਨਾਂ ਹੀ ਮੁਲਕਾਂ ਦੇ ਲੋਕ। ਇਹਨਾਂ ਨੂੰ ਜੋ ਮਰਜ਼ੀ ਤੁਸੀਂ ਕਹੀ ਜਾਓ, ਹਕੂਮਤਾਂ ਆਪਣੀ ਥਾਂ ਤੇ ਨੀਤੀਆਂ ਬਣਾਉਂਦੀਆਂ ਨੇ ਜਿਹੜੀਆਂ ਪੈਸੇ ਜਾਂ ਵਪਾਰਕ ਹਿੱਤਾਂ ਨਾਲ ਜੁੜੀਆਂ ਹੋਈਆਂ ਨੇ, ਪਰ ਕਾਮਨ ਪਰਸਨ ਔਰ ਖਾਸ ਤੌਰ ਤੇ ਯੰਗਸਟਰ, ਯੰਗ ਜਨਰੇਸ਼ਨ, ਉਹ ਉਹਨਾਂ ਨੂੰ ਸੈਲੂਟ ਹੈ ਕਿ ਉਹ ਇਸ ਵੇਲੇ ਸੱਚ ਦੇ ਨਾਲ ਖਲੋਤੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਭਾਰਤੀ ਹਾਕਮਾਂ ਵੱਲੋਂ ਭਾਰਤ ਦੇ ਵਿਸ਼ਵ ਗੁਰੂ ਬਣਨ ਦੀਆਂ ਡੀਗਾਂ ਮਾਰੀਆਂ ਜਾ ਰਹੀਆਂ ਨੇ, ਪਰ ਦੂਸਰੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਭਾਰਤ ਛੱਡ ਕੇ ਬਾਹਰਲੇ ਮੁਲਕਾਂ ਵੱਲ ਭੱਜ ਰਹੇ ਨੇ। ਅਮਰੀਕਾ ਦੀ ਕਾਂਗਰੈਸ਼ਨਲ ਰਿਪੋਰਟ ਮੁਤਾਬਕ ਵਰਾ 2022 ਵਿੱਚ 66,000 ਭਾਰਤੀਆਂ ਨੇ ਭਾਰਤ ਦੀ ਸਿਟੀਜ਼ਨਸ਼ਿਪ ਨੂੰ ਲੱਤ ਮਾਰ ਕੇ ਅਮਰੀਕਨ ਵਫਾਦਾਰੀ ਦੀ ਸਹੁੰ ਚੱਕੀ ਹੈ। ਸੋ ਭਾਰਤ ਕਿਹੋ ਜਿਹਾ ਵਿਸ਼ਵ ਗੁਰੂ ਹੈ, ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ YouTube ਦੇ ਉੱਪਰ ਉਹ ਲਵਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਜ਼ਮਾਨੇ 'ਚ ਜਦੋਂ ਅਸੀਂ 7-8 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖਦੇ ਹਾਂ ਤੇ ਪਹਿਲੀਆਂ ਮਾਸ ਮਾਈਗ੍ਰੇਸ਼ਨਸ ਕਬੀਲਿਆਂ ਦੀਆਂ ਜਾਂ ਲੋਕਾਂ ਦੀਆਂ ਉਦੋਂ ਹੀ ਹੁੰਦੀਆਂ ਸੀ ਜਦੋਂ ਕਿਸੇ ਪਾਸੇ ਅਕਾਲ ਪੈ ਗਿਆ, ਪਸ਼ੂਆਂ ਦੇ ਲਈ ਕੋਈ ਚਾਰਾ ਨਹੀਂ ਹੈ, ਬੰਦੇ ਦੇ ਖਾਣ ਲਈ ਕੁਝ ਨਹੀਂ ਹੈ, ਸੋ ਡੰਗਰ ਹਿੱਕ ਕੇ ਉਹ ਤੁਰ ਪੈਂਦੇ ਸੀ। ਔਰ ਜਿੱਥੇ ਉਹਨਾਂ ਨੂੰ ਫਿਰ ਮਿਲਦੀ ਸੀ ਜਿਹੜੀ ਹੈ ਕਿ ਵੀ ਜਿਹਦੇ ਲਈ ਅੰਗਰੇਜ਼ੀ ਦਾ ਲਫ਼ਜ਼ ਗ੍ਰੀਨ ਪੈਸਚਰ ਅੱਜ ਵੀ ਯੂਜ਼ ਹੁੰਦਾ ਸੀ, ਚਰਾਂਦ ਕਹਿੰਦੇ ਆ, ਹਰੀ ਚਰਾਂਦ, ਕਿ ਜਿੱਥੇ ਉੱਥੇ ਕੋ ਸੈਟਲ ਹੋ ਜਾਂਦੇ ਸੀ। ਸੋ ਅੱਜ ਵੀ ਜਦੋਂ ਡਿਫਰੈਂਟ ਜਿਹੜੀ ਮਾਈਗ੍ਰੇਸ਼ਨ ਦੇ ਡਿਫਰੈਂਟ ਰੀਜ਼ਨਸ ਨੇ, ਵੱਡਾ ਰੀਜ਼ਨ ਜਿਹੜਾ ਹੈ ਹਾਲਾਂ ਬਹੁਤ ਸਾਰੀ ਥਾਵਾਂ ਤੇ ਪੋਲੀਟੀਕਲ ਪਰਸੀਕਿਊਸ਼ਨ ਹੈ, ਜਿਵੇਂ ਖਾਲਿਸਤਾਨ ਦੇ ਮੁੱਦੇ ਤੇ ਜਾਂ ਕਮਿਊਨਿਸਟ ਕੰਟਰੀਜ਼ ਚੋਂ ਜਾਂ ਦੂਸਰਿਆਂ ਚੋਂ ਲੋਕ ਨਿਕਲੇ ਕਿ ਭਾਈ ਉਹਨਾਂ ਨੂੰ ਸਿਆਸੀ ਵਿਚਾਰਾਂ ਕਰਕੇ, ਕਿਤੇ ਧਾਰਮਿਕ ਵਿਚਾਰਾਂ ਕਰਕੇ। ਪਰ ਜਿਹੜੀਆਂ ਮਾਸ ਮਾਈਗ੍ਰੇਸ਼ਨ ਜੇ ਹੰਡਰਡਸ ਆਫ ਮਿਲੀਅਨਸ ਆਫ ਪੀਪਲ ਅਰਾਊਂਡ ਦਾ ਈਅਰ ਜਾਂਦੇ ਨੇ, ਕਿਤੇ ਵਾਰ ਸਿਚੂ ਜੰਗ ਲੱਗੀ ਹੈ, ਹੁਣ ਜਿਵੇਂ ਸੀਰੀਆ 'ਚ ਹੋਇਆ ਜਾਂ ਲੈਬਨਾਨ 'ਚ ਹੈ ਜਾਂ ਦੂਜਾ, ਲੇਕਿਨ ਵੱਡਾ ਤਬਕਾ ਜਿਹੜਾ ਵੱਡੇ ਮਾਈਗ੍ਰੈਂਟ ਜਿਹੜੇ ਨੇ ਉਹ ਆਰਥਿਕ ਕਾਰਨਾਂ ਕਰਕੇ ਹੁੰਦੇ ਨੇ, ਟੂ ਗੋ ਫॉर ਦਾ ਗ੍ਰੀਨ ਪੈਸਚਰ।
ਹੁਣ ਤੁਸੀਂ ਕਿੱਥੋਂ ਕਿੱਥੇ ਜਾਓਗੇ? ਇੱਕ ਹੈ ਜਿੱਥੇ ਲੋੜ ਹੈ ਉਹੀ ਨਿਕਲੇਗਾ, ਜਿਹੜਾ ਆਲਰੇਡੀ ਭਰਿਆ ਭਗੋਨਾ ਉਹਨੂੰ ਤਾਂ ਕਿਤੇ ਜਾਣ ਦੀ ਲੋੜ ਨਹੀਂ ਹੁੰਦੀ, ਉਹ ਤਾਂ ਵਾਪਸ ਆਪਣਾ। ਹੁਣ ਇਹ ਦਿਲਚਸਪ ਗੱਲ ਇਹ ਹੈ ਵੀ ਇੱਕ ਪਾਸੇ ਭਾਰਤ ਜਿੱਥੇ 1 ਬਿਲੀਅਨ 400 ਮਿਲੀਅਨ, ਹੁਣ ਤਾਂ 450 ਮਿਲੀਅਨ ਕਿ ਕਿੰਨੇ ਕਹਿਣ ਲੱਗ ਗਏ ਨੇ, ਉਹ ਆਬਾਦੀ ਦਾ ਜਿਹੜਾ ਲੀਡਰਸ਼ਿਪ ਏਰੀਆ ਹੈ, ਜਿਹੜਾ ਉਹਨਾਂ ਦੀ ਹਕੂਮਤੀ ਅਮਰ ਹੈ, ਉਹਨਾਂ ਨੇ ਤਾਂ ਇਹ ਨੈਰੇਟਿਵ ਬਿਲਡ ਕੀਤਾ ਕਿ ਜੀ ਵਿਸ਼ਵ ਗੁਰੂ ਬਣ ਗਿਆ ਭਾਰਤ, ਦੁਨੀਆ ਸਾਰੀ ਭਾਰਤ ਵੱਲ ਦੇਖ ਰਹੀ ਹੈ, ਭਾਰਤ ਵਿਕਾਸ ਦੇ ਰਾਹ ਤੇ, ਅਸੀਂ ਚੌਥੀ ਇਕਨੋਮੀ ਬਣ ਗਏ, ਤੀਜੀ 2047 ਚ ਅਸੀਂ ਪਹਿਲਾਂ ਪਹੁੰਚ ਜਾਣਾ ਸੀ, ਚੰਦਰਮਾ ਤੇ ਆਪਣਾ ਗੱਡਾ ਲਾਤਾ, ਅਸੀਂ ਉੱਥੇ ਕਰਤਾ, ਇੱਥੇ ਕਰਤਾ। ਲੇਕਿਨ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਤਾਂ ਬਿਲਕੁਲ ਆਪੋਜ਼ਿਟ ਹੈ ਕਿ ਵੀ ਤੁਹਾਡੇ ਜਿਹੜੇ ਨੇ 1 ਬਿਲੀਅਨ 400 ਮਿਲੀਅਨ ਚੋਂ 80 ਕਰੋੜ ਨੂੰ ਤਾਂ 5 ਕਿਲੋ ਦਾ ਤੁਸੀਂ ਅੰਨ ਦਿੰਦੇ ਹੋ ਤਾਂ ਉਹਨਾਂ ਦੀ ਰੋਟੀ ਪੱਕਦੀ ਹੈ। 1% ਲੋਕਾਂ ਕੋਲ 40% ਦੌਲਤ ਹੈ ਮੁਲਕ ਦੀ, ਇਹਦਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਗਰੀਬੀ ਕੀ ਹੈ। ਹੁਣ ਜੇ ਸੱਚਮੁੱਚ ਭਾਰਤ ਜਿੱਥੇ ਬਹੁਤ ਹੋਪਸ ਇਕਨੋਮੀ ਆਪ ਔਰ ਦੂਜਾ ਹੁੰਦਾ ਤੇ ਫਿਰ ਮਾਈਗ੍ਰੇਸ਼ਨ ਭਾਰਤ ਵੱਲ ਹੋ ਰਹੀ ਹੁੰਦੀ, ਬਾਹਰਲੇ ਜਾ ਕੇ ਉੱਥੇ ਕਰ ਰਿਹਾ ਹੁੰਦਾ ਜੀ ਇਹ ਤਾਂ ਵਿਸ਼ਵ ਗੁਰੂ ਬਣ ਗਿਆ, ਅਗਲੀ ਸਾਰੀ ਤਾਕਤ ਤਾਂ ਭਾਰਤ ਕੋਲ ਹੈ ਔਰ ਇੱਥੇ ਤੁਸੀਂ ਦੇਖੋ, ਇੱਥੇ ਰਹਿਣ ਸਹਿਣ ਦਾ ਢੰਗ ਤਰੀਕਾ ਬਣਾਓ। ਹੁਣ ਹਕੀਕਤ ਕੀ ਹੈ? ਇਹ ਖਬਰ ਆਪਣੇ ਆਪ 'ਚ ਦੱਸਦੀ ਹੈ ਕਿ ਗ੍ਰੀਨ ਪੈਸਚਰ ਕਿੱਥੇ ਹੈ ਔਰ ਭਾਰਤ ਦਾ ਹਾਲ ਕੀ ਹੈ, ਕਿ ਕਿਵੇਂ ਧੜਾ ਧੜ। ਇਹ ਹੀ ਨਹੀਂ ਇਕੱਲੇ ਅੱਗੇ ਤਾਂ ਸੀ ਜੀ ਪੰਜਾਬ ਵਾਲੇ ਨਿਕਲ ਰਹੇ ਨੇ, ਫਿਰ ਹੁਣ ਉਹ ਗੁਜਰਾਤ ਜਿਹਨੂੰ ਜਿੱਦਾਂ ਮਾਡਲ ਮੋਦੀ ਨੇ ਵੇਚਿਆ ਕਿ ਜੀ ਅਸੀਂ ਜਿਹੜਾ ਮੈਂ 10 ਸਾਲ 'ਚ ਗੁਜਰਾਤ ਨੂੰ ਇਹ ਬਣਾ ਦਿੱਤਾ ਤੇ ਭਾਰਤ ਨੂੰ ਉਹੀ ਬਣਾ ਦੇ, ਸੈਕਿੰਡ ਉਹ ਨਿਕਲ ਰਹੇ ਨੇ। ਇਸੇ ਤਰ੍ਹਾਂ ਬਾਕੀ ਥਾਵਾਂ ਤੋਂ ਹਰਿਆਣਵੀ ਜਾਟ ਵੀ ਨਿਕਲ ਰਹੇ ਨੇ, ਦੂਜੇ ਵੀ। ਔਰ ਇਹ ਖਬਰ ਹੈ ਕਿ ਵੀ 2022 ਦੀ ਜਿਹੜੀ ਕਾਂਗਰੈਸ਼ਨਲ ਰਿਪੋਰਟ ਹੈ ਉਹਦੇ ਮੁਤਾਬਕ ਨੀਅਰਲੀ 66,000 ਇੰਡੀਅਨ ਟੁੱਕ ਓਥ ਆਫ ਅਮਰੀਕਨ ਸਿਟੀਜ਼ਨਸ਼ਿਪ ਇਨ 2022। ਇਹ ਮੈਕਸੀਕੋ ਤੋਂ ਬਾਅਦ ਜਿਹੜਾ ਦੂਸਰਾ ਨੰਬਰ ਹੈ, ਸਭ ਤੋਂ ਜ਼ਿਆਦਾ ਮੈਕਸੀਕੋ ਵਾਲਿਆਂ ਨੇ, ਉਹ ਵੀ ਗਰੀਬੀ ਦਾ ਮਾਰਿਆ ਮੁਲਕ ਹੈ, ਇਹ ਭਾਰਤੀ ਨੇ। ਹੁਣ ਜਦੋਂ ਕੱਲਾ ਮੈਜ਼ ਇਹ ਨਹੀਂ ਹੈ ਜੀ ਅਮਰੀਕਨ ਸਿਟੀਜ਼ਨ ਬਣ ਗਏ, ਜਦੋਂ ਤੁਸੀਂ ਵਫਾਦਾਰੀ ਦੀ ਸਹੁੰ ਚੁੱਕਦੇ ਹੋ, ਨੋ ਮੋਰ ਭਾਰਤੀ। ਜਿਹੜਾ ਅਮਰੀਕਾ 'ਚ ਹੈ ਉਹ ਅਮਰੀਕਨ ਕਨਸਟੀਟਿਊਸ਼ਨ ਦੀ, ਅਮਰੀਕਨ ਝੰਡਾ ਵੀ ਤੁਹਾਡੇ ਹੱਥ 'ਚ ਫੜਾਇਆ ਜਾਂਦਾ ਹੈ ਔਰ ਤੁਸੀਂ ਉੱਥੇ ਵਫਾਦਾਰ ਹੋ, ਤੁਸੀਂ ਕਹਿੰਦੇ ਹੋ ਕਿ ਭਾਈ ਮੈਂ ਇਸ ਮੁਲਕ ਲਈ ਮਰਨ ਨੂੰ ਤਿਆਰ ਹੈ। ਸੋ ਜਿਹੜਾ ਗ੍ਰੀਨ ਕਾਰਡ ਹੋਲਡਰ ਤੱਕ ਹੈ ਉਹਦੀ ਤਾਂ ਸਮਝ ਆ ਸਕਦੀ ਹੈ ਵੀ ਉਹ ਇੰਡੀਅਨ ਸਿਟੀਜ਼ਨ ਹੈ। ਜਦੋਂ ਤੁਸੀਂ ਸਹੁੰ ਚੁੱਕ ਲਈ ਵਫਾਦਾਰੀ ਦੀ, ਦਾ ਮਤਲਬ ਇਹ ਹੈ ਵੀ ਤੁਹਾਡਾ ਪਿਛਲੇ ਉਸ ਦੇ ਨਾਲ ਤੁਸੀਂ ਠੀਕ ਹੈ ਕੰਟਰੀ ਆਫ ਓਰੀਜਨ ਤੋਂ ਕੋਈ ਤਾਲੁਕ ਨਹੀਂ ਹੈ। ਹੁਣ ਹਕੀਕਤ ਇਹ ਹੈ ਕਿ ਵੀ ਇਸ ਦੇ ਵਿੱਚ ਜਿਹੜਾ ਇਨ ਦਾ ਲੇਟੈਸਟ US ਨੈਚੁਰਲਾਈਜੇਸ਼ਨ ਪਾਲਿਸੀ, ਇਸ ਦੇ ਉੱਤੇ ਬੇਸਡ ਰਿਪੋਰਟਿੰਗ ਹੈ ਕਿ ਵੀ ਇੰਡੀਵਿਜੂਅਲਸ ਬੋਰਨ ਇਨ ਮੈਕਸੀਕੋ ਰਿਪਰੈਜ਼ੈਂਟਡ ਦਾ ਲਾਰਜੈਸਟ ਨੰਬਰ ਆਫ ਨੈਚੁਰਲਾਈਜੇਸ਼ਨ। ਸਭ ਤੋਂ ਜ਼ਿਆਦਾ ਮੈਕਸੀਕੋ ਦੇ ਬਣੇ ਨੇ, followed by persons from India, ਫਿਰ ਫਿਲੀਪੀਨਸ, ਕਿਊਬਾ ਐਂਡ ਡੋਮਿਨਿਕਨ ਰਿਪਬਲਿਕ। ਹੁਣ ਫਿਲੀਪੀਨਸ, ਕਿਊਬਾ, ਡੋਮਿਨਿਕਨ ਰਿਪਬਲਿਕ ਫਾਈਨੈਂਸ਼ੀਅਲੀ ਟੁੱਟੇ ਹੋਏ ਮੁਲਕ ਨੇ, ਉਹਨਾਂ ਤੋਂ ਆਏ। ਪਰ ਜੇ ਭਾਰਤ ਇੰਨਾ ਸਮਰਿੱਧ ਹੈ, ਇੰਨਾ ਜਿਹੜਾ ਉਹ ਪ੍ਰੋਗਰੈਸਿੰਗ ਹੈ, ਤਾਂ ਉੱਥੋਂ ਕਿਉਂ ਲੋਕ ਭੱਜ ਰਹੇ ਨੇ? ਔਰ ਇਸ ਦੇ ਵਿੱਚ ਫਿਰ ਉਹਦੀ ਪੂਰੀ ਡੀਟੇਲ ਹੈ ਕਿ ਭਾਈ ਅਕੋਰਡਿੰਗ ਟੂ CRS ਐਜ਼ ਆਫ 2023 2,08,31,330 ਫੋਰਨ ਬੋਰਨ ਅਮਰੀਕਨ ਨੈਸ਼ਨਲਸ ਵਰ ਫਰੋਮ ਇੰਡੀਆ। ਮਤਲਬ 3 ਮਿਲੀਅਨ ਦੇ ਲਗਭਗ ਨੇ, ਜਿਹਨਾਂ 'ਚ ਲਗਭਗ 1 ਮਿਲੀਅਨ ਸਿੱਖ ਹੈ, 2 ਮਿਲੀਅਨ ਹਿੰਦੂ ਨੇ, ਵਿਚ ਇਜ਼ ਦਾ ਸੈਕੰਡ ਲਾਰਜੈਸਟ ਨੰਬਰ ਆਫਟਰ ਮੈਕਸੀਕੋ। ਔਰ ਅਜੇ ਵੀ ਇਹੀ ਨਹੀਂ ਕਿ ਵੀ ਇਹ ਆਲਮੋਸਟ 66,000 ਉਹਨਾਂ ਨੇ ਸਹੁੰ ਚੁੱਕੀ ਹੈ। However, as many as 42% of India-born foreign nationals living in US are currently ineligible to become US citizens. ਅਜੇ 42% ਉਹ ਬੈਠੇ ਨੇ ਜਿਹੜੇ ਇਨਐਲੀਜੀਬਲ ਨੇ, ਢੀਕ ਰਹੇ ਨੇ ਵੀ ਅਸੀਂ ਕਦੋਂ ਚੁੱਕੀਏ, ਔਰ ਇਸ ਦੇ ਉੱਤੇ ਉਹਨਾਂ ਦੀ ਅੱਗੋਂ ਸਾਰੀ ਡੀਟੇਲ ਹੈ। ਸੋ ਇਹ ਆਪਣੇ ਆਪ ਦੇ ਵਿੱਚ ਇਸ ਝੂਠ ਨੂੰ, ਇਸ ਮਿੱਥ ਨੂੰ ਇਹ ਗੱਲ ਭੰਨ ਦਿੰਦੀ ਹੈ ਕਿ ਭਾਰਤ ਵਿਸ਼ਵ ਗੁਰੂ ਬਣ ਗਿਆ ਔਰ ਬਹੁਤ ਤਰੱਕੀ ਕਰ ਰਿਹਾ ਹੈ। ਉੱਥੇ ਜਿਹੜੇ ਤਰੱਕੀ ਵਾਲੇ ਮੁਲਕ ਨੇ ਉਹਨਾਂ ਦੇ ਫਿਰ ਉਹ ਛੱਡ ਕੇ ਨਹੀਂ ਦੌੜਦੇ ਤੇ ਬਾਹਰ ਆ ਕੇ ਜਿਹਨਾਂ ਹਾਲਾਤਾਂ 'ਚ ਵੀ ਬਾਹਰ ਨਿਕਲ ਰਹੇ ਨੇ ਉੱਥੋਂ, ਉਹ ਆਪਣੇ ਆਪ ਵਿੱਚ ਹੀ ਦੱਸ ਰਹੇ ਨੇ ਵੀ ਭਾਰਤ ਦੀ ਅਸਲੀਅਤ ਕੀ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵੀਡੀਓ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਇੱਕ ਮੈਸੇਜ ਹੈ, ਬਾਕੀ ਸਾਰੇ ਖਾਲਸਾ ਜ਼ਿੰਦਾਬਾਦ ਦੇ ਮੈਸੇਜ ਨੇ ਔਰ ਫਤਿਹ ਦੇ ਮੈਸੇਜ ਨੇ ਸਾਡੇ ਕੋਲ। ਮੈਂ ਪਹਿਲਾਂ ਪੜ੍ਹਦਾ ਨਹੀਂ ਮੈਸੇਜ। ਕਰਮਜੀਤ ਸਿੰਘ ਜੀ ਕਹਿੰਦੇ ਨੇ
100,000 voters don't have their names in voter lists in Tamil Nadu, and not single voting in 4 district of Nagaland. That's not be mother of democracy, it's mafia of democracy. ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਇਸ ਦਾ ਜ਼ਿਕਰ ਕੀਤਾ ਸੀ ਨਾਗਾਲੈਂਡ ਦਾ, ਤੁਸੀਂ ਚੰਗਾ ਕੀਤਾ। ਤਮਿਲਨਾਡੂ ਦਾ ਵੀ ਦੱਸਿਆ ਵੀ ਕਿਵੇਂ ਵੋਟਾਂ ਹੀ ਗਾਇਬ ਕਰ ਦਿੱਤੀਆਂ ਗਈਆਂ। ਬਿਲਕੁਲ। ਹੋਰ ਮੈਂ ਸਭ ਦੇ ਨਾਮ ਪੜਦਾ ਨਹੀਂ ਆ ਜਿਹੜੇ ਸਾਨੂੰ ਫਤਿਹ ਦੇ ਮੈਸੇਜ ਨੇ। ਦਵਿੰਦਰ ਸੰਧੂ ਜੀ, ਜਸਕੀਰਤ ਸਿੰਘ ਜੀ, ਸੋਨ ਮੱਲੀ ਜੀ, ਪਰਮਿੰਦਰ ਜੀ, ਹਰਦੀਪ ਸਿੰਘ ਜੀ, ਫਿਰ ਇਹ ਸਾਨੂੰ ਮੇਰੇ ਖਿਆਲ ਦੇਖ ਰਹੇ ਨੇ ਜਾਰਡਨ ਵਿੱਚੋਂ ਲਾਈਵ ਸ਼ੋ। ਹਾਂਜੀ, ਦੇਖ ਰਹੇ ਨੇ ਸਾਡਾ। ਥੈਂਕ ਯੂ। ਸੋ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਫਿਰ ਅਮਰਜੀਤ ਸੈਣੀ, ਜਸਕੀਰਤ ਸਿੰਘ ਜੀ, ਇੰਦਰਜੀਤ ਸਿੰਘ ਸੰਧੂ, ਜੀਤ ਸੂਰਤੀਆ, ਸਤਨਾਮ ਔਜਲਾ, ਨਿਹੰਗ ਸਿੰਘ ਜੀ, ਗਗਨਪ੍ਰੀਤ ਜੀ, ਰਸ਼ਿਦ ਮਨਵਰ ਜੀ, ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਜੀ ਖਾਨ ਜੀ ਔਰ ਹਰਮਨ ਪੰਨੂ ਜੀ, ਮਨਜੋਰ ਕੋਹਨੂਰ ਜੀ, ਕੁਲਦੀਪ ਕੌਰ ਜੀ, ਲਖਬੀਰ ਰੰਗਰ ਜੀ, ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਦੀਪ ਸਿੰਘ ਸੰਧੂ ਜੀ, ਐਸ ਕੌਰ ਜੀ ਕਹਿੰਦੇ ਅਬ ਕੀ ਬਾਰ ਅੰਤਿਮ ਸੰਸਕਾਰ ਉਹਨਾਂ ਨੇ ਕੀਤਾ। ਇਹ ਸਭ ਤੋਂ ਢੁਕਵਾਂ ਹੈ। ਯੈਸ, ਆਈ ਲਾਈਕ ਇਟ। ਐਂਡ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਗੁਰਮੁਖ ਸਿੰਘ ਜੀ, ਫਿਰ ਸੁਖਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਹੈਗਾ ਇਹ ਧਰਮ ਸਿੰਘ ਜੀ ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨਾਟ ਈਵਨ 1 ਵੋਟ in Nagaland, और बलिहार सोही जी और ਦਵਿੰਦਰ ਸੰਧੂ ਜੀ, ਸਭ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹੁਣ ਅਸੀਂ ਗੁਰਬਾਣੀ ਵਿਚਾਰ ਵੱਲ ਆਉਂਦੇ ਹਾਂ। ਜਿਵੇਂ ਅਸੀਂ ਰੋਜ਼ਾਨਾ ਮੈਂਸ਼ਨ ਕਰਦੇ ਹਾਂ ਕਿ 12ਵਾਂ ਤੁਖਾਰੀ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ, ਅੱਛਾ, ਉਸ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਔਰ ਕੱਤਕ ਮਹੀਨੇ ਪ੍ਰਥਾਏ ਗੁਰੂ ਸਾਹਿਬ ਦਾ ਫਰਮਾਨ ਹੈ, ਕੱਤਕ ਕਿਰਤ ਪਿਆ ਜੋ ਪ੍ਰਭ ਭਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸ ਤੇਲੋ ਧਨ ਪਿਰ ਮੇਲੋ, ਧਨ ਉਮਾਹੇ ਸਾਰਸੀ, ਅਵਗੁਣ ਮਾਰੀ ਮਰੈ ਨ ਸੀਜੈ, ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਰ ਬੈਠੇ, ਅਜੋਂ ਤਿਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ, ਕਿ ਕੱਤਕ ਦੇ ਮਹੀਨੇ ਪ੍ਰਥਾਏ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਉਹੀ ਉਸ ਦਾ ਹੀ ਜੀਵਨ ਸਫਲ ਹੁੰਦਾ ਹੈ, ਉਸ ਦੀ ਕਿਰਤ ਸਫਲ ਹੁੰਦੀ ਹੈ ਜੋ ਵਾਹਿਗੁਰੂ ਨੂੰ ਕਬੂਲ ਹੁੰਦਾ ਹੈ। ਵਾਹਿਗੁਰੂ ਜਿਸ ਦੇ ਸਿਰ ਤੇ ਆਪਣਾ ਹੱਥ ਰੱਖਦੇ ਨੇ, ਜਿਹੜਾ ਇਸ ਟੈਸਟ ਨੂੰ ਪਾਸ ਕਰਦਾ ਹੈ। ਇਹ ਜਿਵੇਂ ਜਦੋਂ ਤੁਸੀਂ ਇੱਕ ਦੀਵਾ ਬਾਲਦੇ ਹੋ, ਇਹ ਤੇਲ ਦੇ ਨਾਲ ਬਲਦਾ, ਔਰ ਇਵੇਂ ਹੀ ਹੈ ਜਿਹਦੇ ਅੰਦਰ ਉਹ ਤੱਤ ਅਕਾਲ ਪੁਰਖ ਨੇ ਰੱਖਿਆ ਹੋਇਆ ਹੈ, ਜਿਸ ਤੱਤ ਨੇ ਮਿਲਣਾ ਜਾਂ ਮਿਲਾਣਾ ਵਾਹਿਗੁਰੂ ਦੇ ਨਾਲ। ਇਵੇਂ ਹੀ ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ, ਕਿ ਉਸ ਦੀ ਹੀ ਇੱਕ ਕਿਰਤ ਸਫਲ ਹੈ। ਐਫਰਟ ਤਾਂ ਸਾਰੇ ਕਰਦੇ ਨੇ, ਇੱਕ ਜਗੰਦਿਆਂ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ। ਔਰ ਇਹ ਇਵੇਂ ਹੀ ਹੈ ਕਿ ਜਿਵੇਂ ਦੀਵਾ ਸਹਿਜੇ ਸਾਜੇ ਬਲਦਾ, ਜਿਵੇਂ ਤੁਸੀਂ ਉਸ ਦੇ ਵਿੱਚ ਜਿਹੜਾ ਉਹ ਤੇਲ ਪਾਉਂਦੇ ਹੋ, ਇਵੇਂ ਹੀ ਤੁਸੀਂ ਯਤਨ ਕਰਦੇ ਰਹੋ, ਪ੍ਰਭੂ ਨੂੰ ਭਾਵੇਗਾ, ਤੁਹਾਡੀ ਖਿਦਮਤ ਕਬੂਲ ਹੋਏਗੀ, ਵਾਹਿਗੁਰੂ ਆਪਣੇ ਲੜ ਲਾਉਣਗੇ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਕਿ ਜਿਵੇਂ ਦੀਵੇ ਦੇ ਲਈ ਤੇਲ ਪਾਇਆ ਜਾਂਦਾ ਹੈ, ਇਵੇਂ ਵਾਹਿਗੁਰੂ ਨਾਲ ਮਿਲਾਪ ਲਈ ਪਿਆਰ ਦਾ ਤੇਲ ਹੈ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਕਿ ਜਿਹੜੀ ਪਿਰ ਪਿਆਰਾ ਧਨ ਇਸਤਰੀ, ਪਿਆਰ ਦਾ ਰਸ ਹੀ ਅਲਟੀਮੇਟਲੀ ਧਨ ਨੂੰ ਪਿਰ ਦੇ ਨਾਲ ਮਿਲਦਾ ਹੈ। ਦੀਪਕ ਰਸ ਤੇਲੋ ਧਨ ਪਿਰ ਮੇਲੋ, ਧਨ ਉਮਾਹੇ ਸਾਰਸੀ, ਕਿ ਵੀ ਜਦੋਂ ਫਿਰ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਪ੍ਰੇਮ ਹੁੰਦਾ ਹੈ, ਮਿਲਾਪ ਹੁੰਦਾ ਹੈ, ਤੇ ਰੂਹ ਜਿਹੜੀ ਹੈ ਉਹ ਪੂਰੇ ਰਸ ਦੇ ਵਿੱਚ ਭਰ ਜਾਂਦੀ ਹੈ, ਆਨੰਦ ਦੇ ਵਿੱਚ ਭਰ ਜਾਂਦੀ ਹੈ। ਸਟੇਟ ਆਫ ਐਕਸਟੈਸੀ ਜਿਹਨੂੰ ਕਿਹਾ ਜਾਂਦਾ ਹੈ, ਕਿ ਭਾਈ ਜਦੋਂ ਜਿਵੇਂ ਅਸੀਂ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਕਿ ਵੀ ਸਰਸੀ ਰਸ ਨਾਲ ਭਰਪੂਰ, ਕਿਉਂਕਿ ਰਸ ਦੇ ਨਾਲ ਤੁਸੀਂ ਕੱਕਾ ਲਾ ਦਿਓ, ਕੋ ਰਸ ਹੈ ਫਿੱਕਾ, ਸਰਸ ਹੈ ਜਿਹੜਾ ਰਸਦਾਇਕ ਹੈ, ਸਵਾਦ ਭਰਪੂਰ ਹੈ, ਜਿਹੜਾ ਆਨੰਦ ਭਰਪੂਰ ਹੈ, ਕਿ ਭਾਈ ਉਹ ਆਨੰਦ ਦੇ ਵਿੱਚ ਉਹ ਰੂਹ ਭਰ ਜਾਂਦੀ ਹੈ ਜਿਸ ਦੇ ਉੱਤੇ ਵਾਹਿਗੁਰੂ ਦੀ ਰਹਿਮਤ ਹੁੰਦੀ ਹੈ। ਅਵਗਣ ਮਾਰੀ
ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ। ਕਿ ਭਾਈ ਜਿਹੜੀ ਹੈ ਵਾਹਿਗੁਰੂ ਦੇ ਨਾਲ ਜੁੜ ਗਈ, ਉਸ ਦੇ ਗੁਣਾਂ ਦੇ ਨਾਲ ਭਰਪੂਰ ਹੋ ਗਈ, ਤੇ ਫਿਰ ਉਹ ਹਮੇਸ਼ਾ ਰਹਿਣ ਵਾਲੀ ਜਿਹੜੀ ਆ ਉਹ ਰੂਹ ਬਣ ਜਾਂਦੀ ਹੈ। ਫਿਰ ਉਸ ਨੂੰ ਕੋਈ ਅਵਗਣ ਵੀ ਮਾਰ ਨਹੀਂ ਸਕਦਾ। ਤੇ ਜੇ ਵਾਹਿਗੁਰੂ ਨਾਲੋਂ ਟੁੱਟ ਕੇ ਤੁਸੀਂ ਦੂਸਰੇ ਪਾਸੇ ਜੁੜੋਗੇ, ਅਵਗਣ ਮਾਰੀ, ਉਹ ਤੁਹਾਨੂੰ ਔਗਣ ਮਾਰਦੇ ਨੇ। ਰੱਬ ਦੀ ਯਾਦ ਨਾਲ ਜੁੜਿਆ ਤੁਹਾਡੇ ਔਗਣ ਖਤਮ ਹੁੰਦੇ ਨੇ ਔਰ ਗੁਣਾਂ ਦੇ ਨਾਲ ਤੁਸੀਂ ਭਰਪੂਰ ਹੁੰਦੇ ਹੋ। ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ। ਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਿਹੜੇ ਨਾਮ ਦੇ ਸਹਾਰੇ ਆਪਣਾ ਆਪਾ ਉਸ ਅਕਾਲ ਪੁਰਖ ਦੇ ਅੱਗੇ ਰੱਖ ਕੇ ਬੈਠੇ ਨੇ, ਨਾਮ ਭਗਤ ਦੇ ਨਿਜ ਕਰ ਬੈਠੇ, ਭਰੋਸਾ ਉਹਨਾਂ ਦਾ ਮੁਕੰਮਲ ਹੈ, ਈਮਾਨ ਉਹਨਾਂ ਦਾ ਪੂਰਾ ਹੈ। ਔਰ ਇਸ ਦੇ ਨਾਲ ਕਿ ਅਜੋ ਤਿਨਾੜ, ਹੇ ਵਾਹਿਗੁਰੂ ਅਸੀਂ ਬੈਠੇ ਹਾਂ ਤੇਰੇ ਦਰ ਤੇ। ਜਿਹਨੂੰ ਭਾਈ ਵੀਰ ਸਿੰਘ ਨੇ ਕਿਹਾ ਸੀ ਕਿ ਦੇ ਇੱਕ ਬੂੰਦ ਸੁਰਾਈਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਦੀ ਦੇ ਦੇ, ਨਿੱਕੀ ਹੋਰ ਗੁਸਾਈ, ਇੱਕ ਵੇਰ ਇੱਕ ਕਣੀ ਦਵਾ ਦੇ, ਸੂਫੀ ਅਸ ਨਾ ਰਹੀਏ, ਇੱਕ ਵੇਰ ਦਰ ਖਲਿਆਂ ਤਾਈਂ, ਸਾਈਂ ਸਵਾਦ ਚਖਾਈ। ਇਹ ਹੈ ਕਿ ਬਈ ਤੁਸੀਂ ਬੈਠੇ ਹੋ ਕਿ ਮੈਂ ਤੇਰੀ ਆਸ ਦੇ ਉੱਤੇ ਆ। ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ। ਕਿ ਹੇ ਵਾਹਿਗੁਰੂ ਤੇਰੀ ਆਸ ਦੇ, ਨਾਨਕ ਮਿਲੋ ਕਪਟ ਦਰ ਖੋਲੋ, ਏਕ ਘੜੀ ਖਟ ਮਾਸਾ। ਹੁਣ ਇਹ ਹੈ ਜਿਹੜੀ ਜਿਹਨੂੰ ਬਿਹਬਲਤਾ ਅਸੀਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਆਪਣਾ ਦਰਵਾਜ਼ਾ ਖੋਲੋ, ਇੱਕ ਪਲ ਲਈ ਖੋਲੋ। ਕਿ ਜੇ ਤੁਹਾਡਾ ਦਰਵਾਜ਼ਾ ਨਹੀਂ ਖੁੱਲਦਾ ਤੇ ਮੇਰੇ ਲਈ 1 ਸੈਕਿੰਡ 6 ਮਹੀਨਿਆਂ ਵਾਂਗ ਹੈ। ਨਾਨਕ ਮਿਲੋ ਕਪਟ ਦਰ ਖੋਲੋ, ਹੇ ਵਾਹਿਗੁਰੂ ਆਓ ਮੈਨੂੰ ਦੀਦਾਰ ਦਿਓ, ਮੇਰੀ ਦਿਲ ਦੀ ਸੇਜ ਦੇ ਉੱਤੇ ਬਿਰਾਜਮਾਨ ਹੋਵੋ, ਕਿਉਂਕਿ ਮੇਰੇ ਲਈ ਇੱਕ ਘੜੀ ਜਿਹੜੀ ਹੈ ਉਹ 6 ਮਹੀਨਿਆਂ ਦੇ ਬਰਾਬਰ ਹੈ। ਇਹ ਹੈ ਉਹ ਜਿਹੜੀ ਤੁਹਾਡੀ ਬੇਬਲਤਾ ਹੁੰਦੀ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ, ਹਉ ਕੋਲੀ ਜਿਉ ਕੋ ਹਉ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜਿਉ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨਾ ਗਿਆ ਦੋ ਦਿਖਦੀ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।